अव्वल अल्लाह नूर उपाया। भगत कबीर जी कहते ने अव्वल अल्लाह नूर उपाया, कुदरत के सब बंदे, एक नूर ते सब जग उपजया, कौन भले कौन मंदे। रूह ਨੂੰ ਸਰਸ਼ਾਰ ਕਰਨ ਵਾਲੇ ਭਗਤ ਕਬੀਰ ਜੀ ਦੀ ਇਹਨਾਂ ਇਸੇ ਦੋਹੇ ਨਾਲ ਮੈਂ ਬੀਬਾ ਨਿੱਜਰ ਡਾਕਟਰ ਮਨਜ਼ੂਰ ਇਜਾਜ਼ ਸਾਹਿਬ ਦੀ ਸਰਬਰਾਹੀ ਵਿੱਚ ਇਸ ਪੰਜਾਬੀ ਅਦਬੀ ਸੰਗਤ ਦੀ 39ਵੀਂ ਕੜੀ ਲੈ ਕੇ ਹਾਜ਼ਰ ਹੋਈ ਹਾਂ ਜੀ। ਸਮੀਨਾ ਅਸਮਾ ਜੀ ਜੋ ਕਿ ਸਾਡੇ ਜਨਰਲ ਸੈਕਟਰੀ ਹਨ, ਉਹਨਾਂ ਨੇ ਇਹ ਜ਼ਿੰਮੇਵਾਰੀ ਕੁਝ ਦਿਨਾਂ ਲਈ ਮੈਨੂੰ ਦਿੱਤੀ ਹੈ ਤੇ ਮੈਂ ਉਮੀਦ ਕਰਦੀ ਹਾਂ ਆਪ ਸਾਰੇ ਮੇਰਾ ਸਾਥ ਦਿਓਗੇ। ਸਭ ਤੋਂ ਪਹਿਲਾਂ ਆਪ ਸਭ ਜ਼ੂਮ ਤੇ YouTube ਦੇ ਦੋਸਤਾਂ ਨੂੰ ਮੇਰਾ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ, ਸਲਾਮ ਅਲੈਕਮ ਤੇ ਨਮਸਤੇ। ਸਾਡੇ ਉਚੇਚੇ ਪ੍ਰਾਹੁਣੇ ਤੇ ਸਾਰੇ ਪੁਰਾਣੇ ਤੇ ਕੁਝ ਨਵੇਂ ਪ੍ਰਾਹੁਣਿਆਂ ਨੂੰ ਸਾਰਿਆਂ ਨੂੰ ਜੀ ਨਿੱਘਾ ਨਿੱਘਾ ਜੀ ਆਇਆਂ ਨੂੰ। ਮੈਂ ਤੁਹਾਡੇ ਨਾਲ ਤੁਹਾਡੇ ਮੈਂ ਅੱਜ 2 ਮਿੰਟ ਲੈਣਾ ਚਾਹ ਰਹੀ ਹਾਂ ਬਿਫੋਰ ਵੀ ਸਟਾਰਟ, ਔਰ ਉਹ ਬੜੇ ਜ਼ਰੂਰੀ 2 ਮਿੰਟ ਨੇ ਕਿਉਂਕਿ ਅੱਜ ਸਭ ਤੋਂ ਪਹਿਲਾਂ ਜਿਹੜੇ ਜ਼ੁਬੈਰ ਸਾਹਿਬ ਤੇ ਸਮੀਨਾ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਨਾ ਚਾਹੁੰਦੀ ਹਾਂ, ਜੋ ਕਿ ਇੰਨੀ ਮਸਰੂਫੀਅਤ ਦੇ ਬਾਵਜੂਦ ਸਾਡੇ ਲਈ ਪੰਜਾਬੀ ਅਦਬ ਦੇ ਇੰਨੇ ਕੁਝ ਉੱਭਰਦੇ ਸਿਤਾਰੇ ਤੇ ਕੁਝ ਨਾਯਾਬ ਹੀਰੇ ਲੈ ਕੇ ਸਾਡੇ ਨਾਲ ਰੂਬਰੂ ਕਰਵਾਉਂਦੇ ਨੇ। ਇਹ ਐਡਾ ਸੌਖਾ ਕੰਮ ਨਹੀਂ ਹੈਗਾ। ਇਹਨਾਂ ਨੇ ਦੋਨੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਇਕੱਠਾ ਕਰਕੇ, ਇਸ ਅਦਬ ਦੀ ਦੁਨੀਆ ਦੇ ਲੋਕਾਂ ਨੂੰ ਇਕੱਠਾ ਕਰਕੇ ਸਾਡੇ ਤੇ ਬਹੁਤ ਬਹੁਤ ਇਹਨਾਂ ਦਾ ਸਾਡੇ ਤੇ ਉਪਕਾਰ ਹੈ ਜੀ। ਤੇ ਮੈਂ ਇਹ ਕੰਮ ਲਾਈਕ ਆਈ ਸੈਡ ਸੌਖਾ ਨਹੀਂ, ਪਰ ਮੇਰੇ ਤੇ ਅਮਰ ਲਈ ਤੇ ਇਹ ਸੰਗਤ ਜੁੜਨਾ ਹੈਜ਼ ਬੀਨ ਅ ਲਾਈਫ ਚੇਂਜਿੰਗ ਐਕਸਪੀਰੀਅੰਸ। ਸੋ ਮੈਂ ਜ਼ੁਬੈਰ ਸਾਹਿਬ ਦਾ, ਸਮੀਨਾ ਜੀ ਦਾ ਤੇ ਡਾਕਟਰ ਮਨਜ਼ੂਰ ਸਾਹਿਬ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜੀ। ਬਸ ਇਹ ਅੱਜ ਮੇਰੇ ਦਿਲ ਨੂੰ ਬੜੀ ਦੇਰ ਦੀ ਇਹ ਗੱਲ ਹੁੰਦੀ ਸੀ ਕਿ ਕਦੇ ਜ਼ੁਬੈਰ ਸਾਹਿਬ ਦਾ ਅਸੀਂ ਸ਼ੁਕਰੀਆ ਅਦਾ ਨਹੀਂ ਕੀਤਾ। ਜਿਹੜੇ ਦੋਸਤ ਸਾਡੇ ਨਾਲ ਅੱਜ ਪਹਿਲੀ ਵਾਰ ਜੁੜੇ ਨੇ ਉਹਨਾਂ ਲਈ ਮੈਂ ਸੰਗਤ ਦੇ ਫਾਰਮੈਟ ਦੱਸਦੀ ਜਾਵਾਂ। ਸਭ ਤੋਂ ਪਹਿਲਾਂ ਹਿੱਸਾ ਹੈ ਨਜ਼ਮ ਵਿੱਚ। ਅੱਛਾ ਨਹੀਂ, ਬਿਫੋਰ ਆਈ ਸੇ ਦੈਟ, ਅੱਜ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿ 39th ਹੈਗੀ ਹੈ ਸਾਡੀ ਇਹ ਸੰਗਤ, ਐਂਡ ਸੋ ਉਹਨਾਂ ਦੀ ਜਿਹੜੀ ਸਾਡੀ ਫਾਰਮੈਟ ਹਮੇਸ਼ਾ ਹੁੰਦੀ ਹੈ ਕਿ ਜਿਹੜੀ ਹਿੱਸਾ ਨਜ਼ਮ ਹੈਗੀ ਹੈ ਸਭ ਤੋਂ ਪਹਿਲਾਂ ਉਹ ਪੜ੍ਹੀ ਜਾਏਗੀ। ਉਹ ਇੱਕ ਨਜ਼ਮ ਪੜ੍ਹਨਗੇ ਅੱਜ ਸਾਡੇ ਜਿਹੜੇ ਉਚੇਚੇ ਪ੍ਰਾਹੁਣੇ ਨੇ ਉਹ ਲਿਲੀ ਸਵਰਨ ਜੀ ਨੇ। ਉਸ ਤੋਂ ਬਾਅਦ ਉਹ ਹਾਂਜੀ ਜੀ ਆਇਆਂ ਨੂੰ ਜੀ। ਤੇ ਉਸ ਤੋਂ ਬਾਅਦ ਉਸ ਤੇ ਸਾਡੇ ਸੰਗਤੀ ਜਿਹੜੇ ਨੇ ਉਹਦੇ ਤੇ ਗੱਲਬਾਤ ਕਰਨਗੇ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਸਾਡੀ ਜਿਹੜੀ ਹੋਏਗੀ ਉਹ ਸਟੋਰੀ ਹੋਏਗੀ, ਸਾਡਾ ਜਿਹੜੀ ਕਹਾਣੀ ਦਾ ਸਾਡਾ ਹੈਗਾ ਆ। ਤੇ ਸਰਬਤ ਸੁਹੇਲ ਜੀ ਸਾਡੇ ਨਾਲ ਨੇ, ਸਾਡੇ ਸੰਗਤੀ ਨੇ, ਇਹਨਾਂ ਨੂੰ ਅਸੀਂ ਮਿਲਦੇ ਰਹਿੰਦੇ ਆ। ਸੋ ਅਸੀਂ ਇਹਨਾਂ ਦੇ ਕੋਲੋਂ ਇਹਨਾਂ ਦੀ ਕਹਾਣੀ ਸੁਣਾਂਗੇ ਤੇ ਫਿਰ ਅਗੇਨ ਉਸ ਤੋਂ ਬਾਅਦ ਇਹੀ ਹੈ ਕਿ ਵੀ ਸੰਗਤੀ ਉਸ ਤੇ ਗੱਲਬਾਤ ਕਰਨਗੇ। ਸੋ ਇਹਦਾ ਇੱਕ ਸਾਡਾ ਜੀ ਫਾਰਮੈਟ ਹੈਗਾ ਕਿ ਜਦ ਇੱਕ ਵਾਰ ਤੁਸੀਂ ਆਪਣੀ ਕਹਾਣੀ ਜਾਂ ਨਜ਼ਮ ਪੜ੍ਹ ਚੁੱਕੋਗੇ ਉਸ ਤੋਂ ਬਾਅਦ ਤੁਸੀਂ ਨਹੀਂ ਉਸ ਤੇ ਗੱਲ ਕਰ ਸਕਦੇ। ਜਿਹੜੇ ਸਾਡੇ ਸੰਗਤੀ ਨੇ ਉਹੀ ਆਪਣੀ ਉਹਦੇ ਤੇ ਗੱਲਬਾਤ ਕਰਨਗੇ। ਸੋ ਚਲੋ ਦੂਜੀ ਗੱਲ, ਜਦ ਕੋਈ ਹੋਰ ਬੋਲ ਰਿਹਾ ਹੋਵੇ ਪਲੀਜ਼ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਹੈਗਾ ਆ ਆਡੀਓ ਉਹ ਮਿਊਟ ਤੇ ਹੋਵੇ ਤਾਂ ਕਿ ਡਿਸਟਰਬੈਂਸ ਨਾ ਹੋਵੇ ਤੇ ਅਸੀਂ ਸਾਰੇ ਜੋ ਸੁਣ ਰਹੇ ਆ ਉਹਦਾ ਲੁਤਫ ਉਠਾ ਸਕੀਏ। ਦੂਜੀ ਗੱਲ, ਅੱਛਾ ਜੀ ਠੀਕ ਹੈ ਚਲੋ। ਅੱਛਾ ਜੀ ਫਿਰ ਚਲੋ ਡਾਕਟਰ ਸਾਹਿਬ ਜੀ ਇਜਾਜ਼ਤ ਨਾਲ ਅੱਜ ਦੀ ਸੰਗਤ ਨੂੰ ਸ਼ੁਰੂ ਕਰਦੇ ਹਾਂ ਜੀ। ਅੱਛਾ, ਇੱਕ ਹੋਰ ਗੱਲ ਮੈਂ ਅੱਜ ਕਰਨਾ ਚਾਹੁੰਦੀ ਹਾਂ ਕਿ ਲਿਖਾਰੀਆਂ ਨੂੰ ਸੱਦਾ ਦੇਣ ਤੋਂ ਪਹਿਲਾਂ ਮੈਂ ਦੋਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਜਿਨ੍ਹਾਂ ਨੇ ਸਾਡਾ ਆਡੀਓ ਵਰਜ਼ਨ ਸਾਨੂੰ ਭੇਜਿਆ। ਇਸ ਦੇ ਨਾਲ ਸਾਡਾ ਜਿਹੜੀ ਇਹਨਾਂ ਲਿਖਤਾਂ ਦੀ ਸਾਡੀ ਇੰਜੋਇਮੈਂਟ ਜਿਹੜੀ ਹੈ ਐਂਡ ਅੰਡਰਸਟੈਂਡਿੰਗ ਹੈ ਇਹ ਦੁਬਾਲਾ ਹੋ ਗਈ ਹੈ। ਬੜਾ ਇਹਦੇ ਨਾਲ ਸਾਨੂੰ ਫਾਇਦਾ ਹੋਇਆ, ਨਹੀਂ ਤਾਂ ਸਾਨੂੰ ਬੜੀ ਪ੍ਰੋਬਲਮ ਹੁੰਦੀ ਸੀ ਕਿਉਂਕਿ ਸਾਨੂੰ ਅੱਧਿਆਂ ਨੂੰ ਸ਼ਾਹਮੁਖੀ ਆਉਂਦੀ ਹੈ ਤੇ ਅੱਧਿਆਂ ਨੂੰ ਸਾਨੂੰ ਗੁਰਮੁਖੀ ਆਉਂਦੀ ਹੈ। ਸੋ ਇਹ ਜਿਹੜੀ ਤੁਸੀਂ ਦੋਨਾਂ ਨੇ ਸਾਨੂੰ ਆਡੀਓ ਭੇਜਿਆ ਇਹਦਾ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਸੋ ਮੈਂ ਆਨੀ ਹਾਂ ਜੀ ਲਿਲੀ ਸਵਰਨ ਜੀ। ਇਹ ਇੰਟਰਨੈਸ਼ਨਲੀ ਨੋਨ ਮਲਟੀਲਿੰਗੁਅਲ ਪੋਇਟ, ਆਥਰ ਤੇ ਕਾਲਮਿਸਟ ਹਨ। ਉਹ ਰੇਡੀਓ ਸ਼ੋਅ ਹੋਸਟ ਵੀ ਕਰਦੇ ਹਨ। ਯੂਨੀਵਰਸਿਟੀ ਗੋਲਡ ਮੈਡਲਿਸਟ ਐਂਡ ਕਲਰ ਹੋਲਡਰ ਨੇ। ਇਹਨਾਂ ਨੂੰ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡਸ ਨਾਲ ਨਵਾਜ਼ਾ ਗਿਆ ਹੈ, ਜਿਸ ਵਿੱਚ ਗਲੋਬਲ ਆਈਕਨ ਆਫ ਪੀਸ,
ਸਾਹਿਤਯ ਰਤਨ, ਗੁਜਰਾਤ ਸਾਹਿਤਯ ਅਕੈਡਮੀ ਅਵਾਰਡ ਐਂਡ ਮੈਨੀ ਅਦਰਸ। ਇਹਨਾਂ ਦੀ ਉਰਦੂ ਗਜ਼ਲਾਂ ਦੀ ਕਿਤਾਬ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਇਹਨਾਂ ਨੇ ਪੰਜਾਬੀ ਵਿੱਚ ਕਈ ਅੰਗਰੇਜ਼ੀ ਨਾਟਕ ਤੇ ਕਹਾਣੀਆਂ ਦਾ ਤਰਜਮਾ ਕੀਤਾ ਹੈ। ਲਿਲੀ ਜੀ ਦੀ ਕਵਿਤਾਵਾਂ ਨੂੰ 19 ਭਾਸ਼ਾਵਾਂ ਵਿੱਚ ਟ੍ਰਾਂਸਲੇਟ ਕੀਤਾ ਗਿਆ ਹੈ। ਆਓ ਲਿਲੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹੁਣ ਤੁਸੀਂ ਸਾਨੂੰ ਆਪਣੀ ਕਵਿਤਾ ਸੁਣਾਓ, ਮੱਘਰ ਦੀਆਂ ਰਾਤਾਂ ਸੁਣਾਓ। बहुत मेहरबानी जी बीबा निज्जर जी। सारिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਤੇ ਜਿਵੇਂ ਤੁਸੀਂ ਕਿਹਾ ਹੈ, ਮੈਂ ਬੜੀ ਖੁਸ਼ ਹਾਂ, ਮੈਂ ਪਹਿਲੀ ਵਾਰੀ ਆਈ ਹਾਂ ਇੱਥੇ, ਇੰਜ ਲੱਗਾ ਜਿਵੇਂ ਘਰ ਹੀ ਆ ਗਈ ਹਾਂ। ਮਿੱਠੀ ਮਿੱਠੀ ਪੰਜਾਬੀ ਸੁਣਨ ਨੂੰ ਮਿਲ ਰਹੀ ਹੈ। ਤੇ ਮੇਰੀ ਨਜ਼ਮ ਦਾ ਨਵਾਨ ਹੈ ਜੀ ਮੱਘਰ ਦੀਆਂ ਰਾਤਾਂ। ਤੇ ਮੱਘਰ ਦੀ ਸੰਗਰਾਂਦ ਹੋ ਕੇ ਹਟੀ ਹੈ, ਠੰਡੇ ਠੰਡੇ ਥੋੜਾ ਥੋੜਾ ਹੋਣ ਲੱਗਾ ਹੈ, ਤੇ ਇਸ ਕਰਕੇ ਮੈਂ ਇਹ ਚੂਜ਼ ਕੀਤੀ ਸੀ ਨਜ਼ਮ। ਤੇ ਆਈ ਹੋਪ ਤੁਹਾਨੂੰ ਪਸੰਦ ਆਵੇਗੀ ਜੀ। इजाजत है ते मैं सुनावा? जरूर जी, प्लीज, वी आर लुकिंग फॉरवर्ड। मगर दियां रातां लम्मियां होवन लगियां, ठुर ठुर करदियां शामां तारियां दी बुक्कल मारन चल पईयां। सिंदरो मिंदरो दाने पुणदियां हीर रांझे दे इश्क दा किस्सा गाण लगियां। अग दियां लपटां ताथैया करके थिरकन लगियां। मोची ने अपनी गद्दी ते तरपाल पाई, अज दी कमाई वेख मुंह लटका के सुखियां टहनियां लभदा होया भारी कदमां नाल घर वल टुर पिया। कलाशू ने कोठी दी बीबी नू सत श्री अकाल बीबी जी कह के साइकिल नू पैडल मारिया। अज देर हो गई सी भांडे मांजदियां, पता ही नहीं चलिया कदों हनेरा चुपचाप अंबरां तू धरती ते आ गया। बापू ने पूरी बोतल पी ली होनी हुन तक, बापू ने पूरी बोतल पी ली होनी हुन तक। मां दी चमड़ी भी उधेड़ दिती होनी। पोह दा महीना दूरों डराई जांदा सी, पोह दा महीना दूरों डराई जांदा सी। फुटपाथ ते सोना मुश्किल हो गया सी संतो लई। पुल दे थल्ले ते नशेड़ियां दा कब्जा सी। ओ बच्चे लेके किथे जाएगी पोह दी बर्फीली ठंड विच। गरीबी दा एहसास सियालां दी रात विच ज्यादा हुंदा है ना। निक्के कंबल कोई सिठानी भी नहीं वंडण आंदी जे, ओ भी कोई पतली जई झूठी जई रजाई फड़ा के चली जाती है। मगर ने अंगड़ाई लिती, पोह ने झात मारी, रब ते साडा भी है ना बलिए, सौ जा बलिए, सौ जा बलिए, तेरा रब राखा, तेरा रब राखा, तेरा रब राखा। बहुत बहुत खूबसूरत, बहुत बढ़िया जी, क्या बात है। हाँ, संगत जी जे चाहण ते एक वार होर बीबा जी, हाँ एक दफा हो। हाँ जी, तुसी एक वार होर सानू सुनाओ लिली जी। सारी नज़म जी? अच्छा जी, हाँ जी, पूरी नज़म, सो दैट यू नो जेड़ा ने नहीं कोई सुनी ओ फिर इनू एंजॉय कर सके। ठीक है जी। सुनान लगिया जी मगर दियां रातां। मगर दियां रातां लम्मियां होवन लगियां, ठुर ठुर करदियां शामां तारियां दी बुक्कल मारन चल पईयां। सिंदरो मिंदरो दाने पुंदियां हीर रांझे दे इश्क दे किस्से गाण लगियां। अग दियां लपटां ताथैया करके थिरकन लगियां। मोची ने अपनी गद्दी ते तरपाल पाई, अज दी कमाई वेख के मुंह लटका के सुखियां टहनियां लभदा होया भारी कदमां नाल घर वल टुर पिया। कलाशू ने कोठी दी बीबी नू सत श्री अकाल बीबी जी कह के साइकिल नू पैडल मारिया। अज देर हो गई सी भांडे मांजदियां, पता ही नहीं चलिया कदों हनेरा चुपचाप अंबरा तो धरती ते आ गया। बापू ने पूरी बोतल पी ली होनी, मां दी चमड़ी भी उधेड़ दिती होनी। पोह दा महीना दूरों डराई जांदा सी, फुटपाथ ते सोना मुश्किल हो गया सी संतो लई। पुल दे थल्ले नशेड़ियां दा कब्जा सी, ओ बच्चे लेके किथे जाएगी पोह दी बर्फीली ठंड विच। गरीबी दा एहसास
ਸਿਆਲਾਂ ਦੀ ਰਾਤ ਵਿੱਚ ਜ਼ਿਆਦਾ ਹੁੰਦਾ ਹੈ ਨਾ ਜੀ। ਨਿੱਘੇ ਕੰਬਲ ਕੋਈ ਸਿਠਾਣੀ ਵੀ ਨਹੀਂ ਵੰਡਣ ਆਂਦੀ, ਉਹ ਵੀ ਕੋਈ ਪਤਲੀ ਜਿਹੀ ਝੂਠੀ ਜਿਹੀ ਰਜ਼ਾਈ ਫੜਾ ਕੇ ਚਲੀ ਜਾਂਦੀ ਹੈ। ਮੱਗਰ ਨੇ ਅੰਗੜਾਈ ਲਿੱਤੀ, ਪੋ ਨੇ ਝਾਤ ਮਾਰੀ, ਰੱਬ ਤੇ ਸਾਡਾ ਵੀ ਹੈ ਨਾ ਬਲੀਏ, ਸੌਂ ਜਾ ਬਲੀਏ, ਸੌਂ ਜਾ ਬਲੀਏ, तेरा रब राखा, तेरा रब राखा, तेरा रब राखा। बहुत अच्छे, बहुत बढ़िया। बहुत वाह, अच्छे वाह, वाह, लिली वाह, जी, वाकई। मजा आ गया, वेरी नाइस। बहुत ਸੋਹਣਾ ਜੀ, ਬਹੁਤ ਹੀ ਵਧੀਆ। ਬਹੁਤ ਮਜ਼ਾ ਆਇਆ। ਤੁਹਾਡੀ ਗੱਲ ਠੀਕ ਹੈ, ਇਹ ਵੀਡੀਓ ਬੰਦ ਕਰਕੇ ਨਹੀਂ ਹਾਂ, ਤੁਸੀਂ ਸੁਣ ਹਾਂ। ਸਕਦੇ ਇਸ ਨੂੰ, ਬਿਲਕੁਲ ਤੁਸੀਂ ਨਾ ਬਿਲਕੁਲ ਸਹੀ ਸਾਨੂੰ ਇਹ ਦੱਸਿਆ। ਆਈ ਐਮ ਗਲੈਡ ਕਿ ਵੀ ਇਹ ਸਾਨੂੰ ਇੰਟਰਨੈਟ ਨੇ ਸਾਥ ਦਿੱਤਾ ਹੈ। ਬਹੁਤ ਅੱਛਾ ਲੱਗਾ ਲਿਲੀ ਜੀ। ਮਿਹਰਬਾਨੀ। ਬੀਬਾ ਜੀ ਉਹਨਾਂ ਨੇ ਪੂਰਾ ਪਰਫਾਰਮ ਕੀਤਾ ਜਨਾਬ। ਬਿਲਕੁਲ, ਮੈਂ ਤੇ ਆਈ ਵਾਸ ਮੈਸਮਰਾਈਜ਼ਡ, ਮੈਂ ਤਾਂ ਦੇਖ ਰਹੀ ਸੀ ਬਿਲਕੁਲ। ਸੋ ਚਲੋ ਜੀ, ਹੁਣ ਦ ਫਲੋਰ ਇਜ਼ ਓਪਨ। ਸੰਗਤੀ, ਤੁਸੀਂ ਸਾਰੇ ਜਣੇ ਆਪਣਾ ਆਪਣਾ ਵਿਊ ਪੁਆਇੰਟ ਦਿਓ ਜੀ। ਹਾਂਜੀ, ਕੌਣ ਪਹਿਲਾਂ ਗੱਲ ਕਰਨਗੇ? ਮੈਂ ਗੱਲ ਕਰ ਸਕਦਾ ਪਹਿਲਾਂ? ਕੀ ਬਾਤ ਹੈ ਗੁਰਦਾਸ ਜੀ, ਜ਼ਰੂਰ ਸ਼ੁਰੂ ਕਰੋ। ਸਾਨੂੰ ਮੈਨੂੰ ਤੇ ਸੁਣਦਿਆਂ ਤੇ ਇਦਾਂ ਲੱਗ ਗਿਆ ਕਿ ਮੈਂ ਪੰਜਾਬ ਦੇ ਪਿੰਡ 'ਚ ਹੀ ਹੁੰਨਾ, ਤੇ ਜਿਹੜਾ ਨਜ਼ਾਰਾ ਸੀਗਾ ਮੈਨੂੰ ਸਾਰਾ ਦ੍ਰਿਸ਼ ਦਿਸਦਾ ਸੀ, ਤੇ ਮੈਨੂੰ ਇਹ ਵੀ ਲੱਗਦਾ ਸੀ ਕਿ ਇਹ ਖਤਮ ਹੀ ਨਾ ਹੋਵੇ, ਹਨਾ। ਮੈਨੂੰ ਜਦ ਤੁਸੀਂ ਕਿ ਫਿਨਿਸ਼ ਹੋ ਗਈ ਹਨਾ, ਮੈਂ ਕਿਹਾ ਕਦੋਂ ਫਿਨਿਸ਼ ਹੋ ਗਏ, ਕਾਹਤੇ ਫਿਨਿਸ਼ ਹੋ ਗਏ। ਪਰ ਇਹਦੇ 'ਚ ਪੰਜਾਬ ਦਾ ਦ੍ਰਿਸ਼, ਮੱਘਰ ਦੀ ਮਹੀਨੇ ਦੀ ਜਿਹੜੀ ਠੰਡ ਹੁੰਦੀ ਉਹਦਾ ਵੀ ਦੱਸਿਆ, ਪਰ ਇਹਨੀ ਗਰੀਬੀ ਦਾ ਵੀ ਦੱਸਿਆ। ਜਦ ਉਹਨੇ ਕਿਹਾ ਪਿਓ ਨੇ ਸ਼ਰਾਬ ਪੀ ਲਈ ਹੋਣੀ ਆ, ਮਾਂ ਦੀ ਚਮੜੀ ਲਾ ਲਈ ਹੋਣੀ ਆ, ਬਾਹਰ ਸੁਣਦੇ ਆ, ਇਹ ਉਹਨਾਂ ਬਾਰੇ ਦੱਸਿਆ ਕਿ ਉਹਨਾਂ ਦੇ ਨਾਲ ਕੀ ਬੀਤਦੀ ਆ, ਜਿਹੜੇ ਪੁਲਾਂ ਦੇ ਹੇਠਾਂ ਸੌਂਦੇ ਆ, ਜਿਹਨਾਂ ਕੋਲ ਘਰ-ਬਾਰ ਹੈ ਨਹੀਂ, ਜਿਹਨਾਂ ਕੋਲ ਰਜਾਈਆਂ ਹੈ ਨਹੀਂ। ਇੰਨੀ ਖੂਬਸੂਰਤੀ ਲਫ਼ਜ਼ ਜਿਹੜੇ ਵਰਤੇ ਬਹੁਤ ਖੂਬਸੂਰਤ ਹੈ, ਪਰ ਇੱਕ ਡੂੰਘਾ ਸੁਨੇਹਾ ਸਾਰਿਆਂ ਨੂੰ ਦਿੱਤਾ ਕਿ ਵੀ ਸਾਰੇ ਆਪੋ ਆਪਣੀ ਥਾਈਂ ਠੀਕ ਨਹੀਂ, ਪਰ ਫਿਰ ਵੀ ਉਹਨੇ ਇਹ ਕਹਿ ਤਾ ਮਾਂ ਨੇ ਕਿ ਵੀ ਚੁੱਪ ਕਰਕੇ ਹੁਣ ਸੌਂ ਜਾਓ, ਸੌਣਾ ਤਾਂ ਪੈਣਾ ਹੀ ਹੈ, ਹਨਾ। ਗੁਜ਼ਾਰਾ ਤਾਂ ਕਰਨਾ ਪੈਣਾ ਹੀ ਹੈ। ਇਸ ਸਾਰੇ ਇਮੋਸ਼ਨਸ ਜਿਹੜੇ ਹਨਾ ਇੱਕੋ ਹੀ ਲੜੀ 'ਚ ਦੱਸ ਦਿੱਤੇ, ਛੇਤੀ ਦੱਸ ਦਿੱਤੇ ਜਿੱਦਾਂ, ਹਨਾ। ਤੇ ਥੋੜਾ ਹੋਰ ਦੱਸ ਦਿਓ। ਪਰ ਹਨਾ, ਪਰ ਹਾਂ ਠੀਕ ਹੈ, ਬਸ ਮੈਂ ਇਹ ਕਹਿਣਾ ਸੀ। ਬਹੁਤ ਸ਼ੁਕਰੀਆ ਗੁਰਦਾਸ ਜੀ, ਤੁਸੀਂ ਵੈਰੀ ਨਾਈਸ, ਬੜਾ ਸੋਹਣੀ ਤਰ੍ਹਾਂ ਤੁਸੀਂ ਇਹਨੂੰ ਖੋਲਿਆ। ਹਾਂਜੀ, ਹੋਰ ਸਾਡੇ ਦੋਸਤ ਕਿਹੜੇ ਅਗਲੇ ਗੱਲ ਕਰਨਾ ਚਾਹਣਗੇ? ਜੀ ਹਾਂਜੀ ਤਲਤ ਜੀ, ਆਓ ਜੀ। ਜੀ ਬਹੁਤ ਸ਼ੁਕਰੀਆ ਜੀ। ਮੇਰੇ ਤੇ ਮੈਨੂੰ ਬਹੁਤ ਪਸੰਦ ਆਈ ਹੈ, ਬਹੁਤ ਸੋਹਣੀ ਕਵਿਤਾ ਹੈ। ਸਭ ਤੋਂ ਪਹਿਲੇ ਜੀ ਆਇਆਂ ਨੂੰ ਲਿਲੀ ਜੀ ਤੇ ਸਰਵਤ ਜੀ, ਦੋਵਾਂ ਬੜੇ ਮਾਣ ਨਾਲ ਤੁਹਾਡਾ ਸਵਾਗਤ। ਤੇ ਇਸ ਸੰਗਤ ਵਿੱਚ ਤੁਸੀਂ ਸਾਨੂੰ ਬਹੁਤ ਅੱਛੀਆਂ ਸਾਡੇ ਨਾਲ ਸ਼ੇਅਰ ਕਰੋਗੇ ਯਕੀਨਨ। ਇੱਕ ਤੇ ਕਵਿਤਾ ਬੜੀ ਸੋਹਣੀ ਹੈ ਲਿਲੀ ਜੀ ਦੀ, ਇਹ ਕਵਿਤਾ ਜਿਹੜੀ ਹੈ ਮੈਨੂੰ ਬੜੀ ਮਨਭਾਵਨ ਲੱਗੀ। ਇਹ ਪ੍ਰੋਜ਼ ਪੋਇਟਰੀ ਦਾ ਜੌਨਰਾ ਹੈ ਜਿਹੜਾ ਅੱਜ ਕੱਲ੍ਹ ਬੜਾ ਕਾਮਨ ਤੇ ਪਰਵਾਹ ਸਮਝਿਆ ਜਾਂਦਾ ਹੈ। ਮੈਨੂੰ ਜ਼ਾਤੀ ਤੌਰ ਤੇ ਇਹ ਬੜਾ ਪਸੰਦ ਹੈ ਕਿਉਂਕਿ ਇਹਦੇ 'ਚ ਡਰਾਮਾਟਾਈਜ਼ ਅਸੀਂ ਕਰ ਸਕਦੇ ਹਾਂ, ਜਿਸ ਤਰ੍ਹਾਂ ਹੁਣੀ ਲਿਲੀ ਜੀ ਨੇ ਕੀਤਾ, ਉਹਨੂੰ ਕਿੰਨਾ ਸੋਹਣਾ ਡਰਾਮਾਟਾਈਜ਼ ਕੀਤਾ। ਪ੍ਰੋਜ਼ ਪੋਇਟਰੀ ਨੂੰ ਅਸੀਂ ਬਹੁਤ ਸੋਹਣਾ ਡਰਾਮਾਟਾਈਜ਼ ਕਰ ਸਕਦੇ ਹਾਂ। ਅਸੀਂ ਜੋ ਕੁਝ ਵੀ ਸੋਚਨੇ ਹੈ ਜਾਂ ਜਿਹੜਾ ਸਾਡਾ ਤਖਯਲ ਹੈ, ਉਹਨੂੰ ਅਸੀਂ ਬਗੈਰ ਕਿਸੇ ਰਿਸਟ੍ਰਿਕਸ਼ਨ ਦੇ ਐਜ਼ ਇਟ ਇਜ਼ ਡਿਪਿਕਟ ਕਰਨੇ ਆ ਪ੍ਰੋਜ਼ ਪੋਇਟਰੀ 'ਚ, ਤੇ ਉਹਦੀ ਜੋ ਵੀ ਮੂਰਤ ਬਣਦੀ ਹੈ ਉਹ ਬਹੁਤ ਹੀ ਸੋਹਣੀ ਤੇ ਵਧੀਆ ਹੁੰਦੀ। ਲਿਲੀ ਜੀ ਨੇ ਸਿਆਲ ਦੀ ਪਿਕਚਰਾਈਜੇਸ਼ਨ ਬਹੁਤ ਹੀ ਮਨਮੋਹਣੀ ਕੀਤੀ ਹੈ। 3 ਤੇ ਮਹੀਨੇ ਨੇ ਜੀ, ਮੱਘਰ, ਪੋ ਤੇ ਮਾਂ, ਜਿਹਦੇ ਵਿੱਚ ਠੰਡ ਕੰਬਦੇ ਜੁੱਸੇ ਨੂੰ ਠਾਰਦੀ ਹੈ। ਮੈਟਾਫਰਸ ਤੇ ਸਿਮਲੀਜ਼ ਰਾਹੀਂ ਇਹਨਾਂ ਨੇ ਜਿਸ ਤਰ੍ਹਾਂ ਵੇਲੇ ਜਾਂ ਸਮੇਂ ਨੂੰ ਬਿਆਨ ਕੀਤਾ ਹੈ, ਉਹ ਬਾਕਮਾਲ ਹੈ। ਸ਼ਾਮਾਂ ਤਾਰਿਆਂ ਦੀਆਂ ਬੁੱਕਲ ਮਾਰਨ ਚੱਲ ਪਈਆਂ। ਵਾਹ, ਮੈਨੂੰ ਇਹ ਲਾਈਨ ਬਹੁਤ ਹੀ ਸੋਹਣੀ ਲੱਗੀ, ਬਹੁਤ ਖੂਬਸੂਰਤ। ਫਿਰ ਅੱਗ ਦੀਆਂ ਲਿਪਟਾਂ ਦਾ ਰਕਸ, ਥਈਆਂ ਕਰਦਿਆਂ ਥਿਰਕਣ ਦਾ ਜਿਹੜਾ ਕਨਸੈਪਟ ਹੈ ਨਾ, ਉਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸਾਡੇ ਸਾਹਮਣੇ ਅੱਗ ਡਾਂਸ ਵੀ ਜਿਸ ਤਰ੍ਹਾਂ ਕਰਦੀ ਹੈ, ਤੇ ਉਹਨੂੰ ਫਿਰ ਤਪਨੇ ਅਸੀਂ ਉਹਨੂੰ, ਔਰ ਇਸ ਕਿਸੇ ਹੋਰ ਹੀ ਅਸੀਂ ਉਸ ਪੂਰੇ ਐਟਮੋਸਫੇਅਰ ਨੂੰ ਇਹਨਾਂ ਨੇ ਜਿਸ ਤਰ੍ਹਾਂ ਬਿਆਨ ਕੀਤਾ ਹੈ, ਉਹਦੇ ਵਿੱਚ ਹੀ ਮੈਂ ਤੇ ਪਹੁੰਚ ਗਈ ਹਾਂ। ਉਹਦੇ ਬਾਅਦ ਰੁੱਤਾਂ ਦੇ ਮੌਸਮਾਂ ਦੇ ਬਾਰੇ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਮੌਸਮ। ਅੱਛਾ, ਕਹਿਣ ਨੂੰ ਕਿਹਾ ਜਾਂਦਾ ਹੈ ਕਿ ਸਾਰੀਆਂ ਰੁੱਤਾਂ ਜਾਂ ਮੌਸਮ ਜੱਗ ਦੇ, ਪਰ ਜੱਗ ਕੀ ਸਿਰਫ ਅਮੀਰਾਂ ਦਾ ਹੈ? ਇਹ ਉਹ ਸਵਾਲ ਹੈ ਜਿਹੜਾ ਮੈਨੂੰ ਇਸ ਨਜ਼ਮ 'ਚ ਨਜ਼ਰ ਆਇਆ। ਗਰੀਬਾਂ ਲਈ ਤੇ ਸਾਰੀਆਂ ਰੁੱਤਾਂ, ਸਾਰੇ ਮੌਸਮ ਇੱਕੋ ਜਿਹੇ, ਇੱਕ ਬਰਾਬਰ, ਔਖੇ ਤੇ ਔਕੜਾਂ ਭਰੇ, ਭਾਵੇਂ ਉਹ ਸੰਤੋ ਹੋਵੇ ਜਾਂ ਮੋਚੀ।
ਢਿੱਡ 'ਚ ਬਾਲਣ ਨਾ ਹੋਏ ਤੇ ਅੱਗ ਦਾ ਬਾਲਣ ਹੀ ਠਾਰ ਤੋਂ ਬਚਾਉਂਦਾ ਹੈ। ਤੇ ਉਹ ਜਿਹੜਾ ਇਹਨਾਂ ਨੇ ਉਹ ਥਿਰਕਣ ਦਾ ਕਨਸੈਪਟ ਦਿੱਤਾ ਹੈ ਨਾ, ਮੈਨੂੰ ਇਹਦੇ ਨਾਲ ਜੁੜਿਆ ਲੱਗਦਾ ਹੈ ਕਿ ਅੱਗ ਦਾ ਬਾਲਣ ਜਿਹੜਾ ਹੈ ਨਾ ਉਹ ਢਿੱਡ ਦੇ ਬਾਲਣ ਨੂੰ ਬਚਾਉਂਦਾ ਹੈ। ਜਿਸ ਤਰ੍ਹਾਂ ਮੋਚੀ ਸੁੱਕੀਆਂ ਟਹਿਣੀਆਂ ਨੂੰ ਲੱਭਦਾ ਹੈ, ਕਮਾਈ ਨਾ ਹੋਣ ਪਾਰੋਂ ਤੇ ਸੰਤੋ ਗਰਮ ਥਾਂ। ਇਹ ਸਾਰਾ ਜਿਹੜੀ ਕਵਿਤਾ ਹੈ ਇਹਨਾਂ ਦੀ ਉਹ ਇੱਕ ਜੁੜੀ ਲੱਗਦੀ ਹੈ। ਇਸੇ ਲਈ ਇੰਨੀ ਖੂਬਸੂਰਤ ਦੀ ਡਰਾਮੇਟਾਈਜ਼ ਇਹਨੂੰ ਇੰਨਾ ਖੂਬਸੂਰਤ ਕੀਤਾ ਗਿਆ ਹੈ ਕਿ ਪਹਿਲੀ ਲਾਈਨ ਤੋਂ ਲੈ ਕੇ ਆਖਰ ਤੱਕ ਜਿਹੜੇ ਸਾਰੇ ਸਵਾਲ ਨੇ ਉਹ ਜਵਾਬ ਵੀ ਨੇ ਉਹਦੇ ਵਿੱਚ ਤੇ ਸਵਾਲ ਵੀ ਨੇ। ਤੇ ਇਸ ਕਰਕੇ ਮੈਨੂੰ ਤੇ ਇਹ ਬਹੁਤ ਹੀ ਖੂਬਸੂਰਤ ਲੱਗੀ ਹੈ ਵਾਕਈ। ਔਰ ਇਹਨਾਂ ਦਾ ਜਿਹੜਾ ਸਟਾਈਲ ਹੈ ਉਹ ਤੇ ਵਾਕਈ ਬਹੁਤ ਹੀ ਬਾ ਕਮਾਲ ਹੈ। ਕਮਾਲ ਔਰ ਪੇਸ਼ ਕਰਨ ਦਾ। ਇਸ ਲਈ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਦੇਣੀ ਹੈ ਕਿ ਇਹਨਾਂ ਨੇ ਬਹੁਤ ਹੀ ਖੂਬਸੂਰਤ ਲਿਖੀ। ਤੇ ਇਹਨਾਂ ਨੂੰ ਮੈਂ ਕਹਿੰਦੀ ਹਾਂ ਕਿ ਜ਼ਾਹਰ ਹੈ ਇਹਨਾਂ ਦਾ ਤੇ ਨਾਂ ਹੀ ਬਹੁਤ ਵੱਡਾ ਹੈ ਔਰ ਇਹਨਾਂ ਦੀ ਜਿਹੜੀ ਅਚੀਵਮੈਂਟਸ ਨੇ ਉਹਨਾਂ ਦੇ ਅੱਗੇ ਤੇ ਕੁਛ ਕਿਹਾ ਹੀ ਨਹੀਂ ਜਾ ਸਕਦਾ। ਔਰ ਇਹਨਾਂ ਦੀ ਅਚੀਵਮੈਂਟ ਦੇ ਮੁਤਾਬਿਕ ਹੀ ਅਸੀਂ ਉਹ ਕਵਿਤਾ ਨੂੰ ਵੇਖਿਆ। ਤੇ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਬਹੁਤ ਬਹੁਤ ਮੁਬਾਰਕ ਹੋਏ। ਬਹੁਤ ਹੀ ਖੂਬਸੂਰਤ, ਹੱਸਦੇ ਵਸਦੇ ਰਹੋ ਤੇ ਬਹੁਤ ਬਹੁਤ ਪਿਆਰੀ ਤੁਸੀਂ ਇਹ ਕਵਿਤਾ ਲਿਖੀ ਹੈ ਤੇ ਬਹੁਤ ਸ਼ੁਕਰੀਆ। ਔਰ ਮੈਂ ਐਜ਼ ਏ ਵਿਮਨ, ਐਜ਼ ਏ ਜ਼ਨਾਨੀ, ਮੈਂ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਨੀ ਹੈ। ਨਵਾਜ਼ਿਸ਼ ਕੁੱਤੇ ਜੱਫੀ, ਮਿਹਰਬਾਨੀ। ਤਲਤ ਜੀ ਤੁਸੀਂ ਬਹੁਤ ਸੋਹਣੀ ਤਰ੍ਹਾਂ ਐਨਾਲਾਈਜ਼ ਕੀਤਾ, ਬਹੁਤ ਸੋਹਣੀ ਤਰ੍ਹਾਂ ਖੋਲਿਆ। ਦੇਖਿਆ ਤਾਂ ਹੀ ਤੇ ਮੈਂ ਤੁਹਾਨੂੰ ਮਿਸ ਕਰਦੀ ਹਾਂ ਬਹੁਤ ਬੁਰੀ ਤਰ੍ਹਾਂ ਜਦ ਤੁਸੀਂ ਨਹੀਂ ਆਉਂਦੇ। ਬਹੁਤ ਅੱਛਾ ਤਲਤ ਜੀ, ਸ਼ੁਕਰੀਆ। ਸ਼ੁਕਰੀਆ ਜੀ, ਬਹੁਤ। ਹਾਂਜੀ ਸਾਡੇ ਕਿਹੜੇ ਦੋਸਤ? ਹਾਂਜੀ ਜੀ ਜ਼ਰੂਰ ਜ਼ਰੂਰ ਜੀ। ਮੈਂ ਹੁਣ ਤੱਕ ਲਿਲੀ ਜੀ ਦੀਆਂ ਉਹਨਾਂ ਨੂੰ ਇੰਗਲਿਸ਼ ਪੋਇਟਰੀ ਤੇ ਉਰਦੂ ਪੋਇਟਰੀ ਪੇਸ਼ ਕਰਦੇ ਹੋਏ ਦੇਖਿਆ ਸੀਗਾ, ਸੁਣਿਆ ਸੀਗਾ। ਅੱਜ ਪਹਿਲੀ ਵਾਰੀ ਹੈ ਕਿ ਉਹਨਾਂ ਨੇ ਪੰਜਾਬੀ ਪੋਇਟਰੀ ਪੜ੍ਹੀ ਹੈ ਤੇ ਮੈਂ ਸੁਣੀ ਵੀ ਹੈ ਤੇ ਦੇਖੀ ਵੀ ਹੈ। ਐਂਡ ਇਟਸ ਬੀਨ ਐਬਸੋਲੂਟ ਪਲੇਜ਼ਰ। ਅਗੇਨ ਪਰਫਾਰਮੈਂਸ ਵਾਸ ਬਿਊਟੀਫੁਲ। ਬਹੁਤ ਬਹੁਤ ਮੁਬਾਰਕਾਂ ਲਿਲੀ ਜੀ। ਮੈਨੂੰ ਇਨਫੈਕਟ ਜਿਹੜੀ ਤੁਸੀਂ ਅੱਜ ਤੁਸੀਂ ਫਸਟ ਟਾਈਮ ਸੰਗਤ ਵਿੱਚ ਆਏ ਹੋ ਤੇ ਤੁਹਾਡੀ ਚੋਇਸ ਆਫ ਪੋਇਮ ਜਿਹੜੀ ਤੁਸੀਂ ਇੱਥੇ ਪੇਸ਼ ਕੀਤੀ ਹੈ, ਦੈਟਸ ਮੋਸਟ ਐਪਰੋਪਰੀਏਟ। ਮੈਨੂੰ ਉਮੀਦ ਹੈ ਅੱਗੇ ਤੋਂ ਵੀ ਤੁਸੀਂ ਇੱਥੇ ਹਾਜ਼ਰੀ ਭਰਦੇ ਰਹੋਗੇ ਤੇ ਸਾਨੂੰ ਲੁਤਫ ਆਉਂਦਾ ਰਹੇਗਾ। ਥੈਂਕ ਯੂ ਸੋ ਮਚ ਐਂਡ ਵਾਂਸ ਅਗੇਨ ਹਾਰਟੀਐਸਟ ਕੰਗ੍ਰੈਟਸ। ਮਿਹਰਬਾਨੀ ਅਨੁਪਮ, ਥੈਂਕ ਯੂ। ਅਨੁਪਮ ਜੀ ਸਾਨੂੰ ਲਿਲੀ ਜੀ ਨਾਲ ਮਿਲਾਉਣ ਲਈ ਬਹੁਤ ਸ਼ੁਕਰੀਆ ਤੁਹਾਡਾ। ਤੇ ਹਾਂਜੀ ਤੇ ਸਾਡੇ ਕੋਈ ਹੋਰ ਦੋਸਤ ਕਿਹੜੇ ਹੁਣ ਗੱਲ ਕਰਨਾ ਚਾਹਣਗੇ ਇਹਦੇ ਤੇ? ਸਾਡੇ ਤੇ ਬੜੇ ਅੱਜ ਪਿਆਰੇ ਬੈਠੇ ਨੇ ਸਾਰੇ ਪੋਇਟਰੀ ਦੇ। ਤੇ ਉਹ ਆਫਤਾਬ ਜੀ ਮੈਂ ਤੁਹਾਡੇ ਕੋਲ ਹੀ ਆ ਰਹੀ ਸੀ। ਹਾਂਜੀ ਥੋੜੇ ਨੇ ਮੁਖਤਸਰ ਜੀ ਗੱਲ ਕਰਾਂਗਾ। ਹਾਂਜੀ ਜ਼ਰੂਰ। ਨੋ ਡਾਊਟ ਕਿ ਐਕਸਪ੍ਰੈਸ਼ਨ ਦੇ ਹਵਾਲੇ ਨਾਲ, ਪ੍ਰੈਜੈਂਟੇਸ਼ਨ ਦੇ ਹਵਾਲੇ ਨਾਲ ਬਹੁਤ ਜ਼ਬਰਦਸਤ ਨਜ਼ਮ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਇਹਦਾ ਜਿਹੜਾ ਸਹੀ ਤੱਤ ਹੈ ਨਾ ਉਹ ਗੁਰਬਤ ਹੈ। ਗੁਰਬਤ ਦੀ ਚੱਕੀ ਵਿੱਚ ਪਿਸਿਆ ਉਹ ਤਬਕਾ ਜਿਹੜਾ ਕਮੀ ਦੀ ਸ਼ਕਲ ਵਿੱਚ ਨਜ਼ਰ ਆਉਂਦਾ ਹੈ, ਮਜ਼ਦੂਰ, ਕਿਸਾਨ ਔਰ ਨੌਕਰ, ਜਿਹਦਾ ਤਲਕ ਬਹੁਤ ਹੇਠਲੀ ਪਰਤ ਨਾਲ ਹੁੰਦਾ ਹੈ, ਜਿਹੜਾ ਆਪਣੀ ਭੁੱਖ ਤੇ ਬੁਨਿਆਦੀ ਜ਼ਰੂਰਤਾਂ ਹਾਸਲ ਕਰਨ ਲਈ ਰੋਜ਼ ਚੱਕੀ 'ਚ ਪਿਸਦਾ ਹੈ। ਇਹ ਧਰੋ ਦਾ ਸ਼ਿਕਾਰ ਤਬਕਾ ਨਸਲ ਦਰ ਨਸਲ ਕਮੀ ਕਾਮਾ ਹੀ ਰਹਿੰਦਾ ਹੈ। ਇਹ ਇੱਕ ਅਲਮੀਆ ਹੈ ਜਿਹਦਾ ਕਾਰਨ ਇੱਕ ਗੈਰ ਮਸਾਵੀ ਮਾਸ਼ੀ ਤੇ ਤਬਕਾਤੀ ਨਿਜ਼ਾਮ ਹੈ। ਇੱਕ ਚੰਗੀ ਨਜ਼ਮ ਬੜੇ ਤਗੜੇ ਖਿਆਲ ਨਾਲ। ਸ਼ੁਕਰੀਆ। ਬਹੁਤ ਮਿਹਰਬਾਨੀ। ਹਾਂਜੀ ਸੁਖਵਿੰਦਰ ਜੀ ਜ਼ਰੂਰ ਬੋਲੋ ਜੀ। ਹਾਂਜੀ ਜੀ। ਦੇਖੋ ਮੈਂ ਵੈਸੇ ਇੰਨਾ ਜ਼ਿਆਦਾ ਮਾਹਿਰ ਨਹੀਂ ਹੈਗਾ ਮੈਂ, ਲੇਕਿਨ ਇਹ ਜਿਹੜੀ ਮਤਲਬ ਇਹ ਜਿਹੜੀ ਪੋਇਟਰੀ ਇਹਨਾਂ ਨੇ ਪ੍ਰਜੈਂਟ ਕੀਤੀ ਵੀ ਲਿਟਰੇਚਰ ਦੀ ਇੱਕ ਸਭ ਤੋਂ ਵੱਡੀ ਖੂਬਸੂਰਤੀ ਇਹ ਹੁੰਦੀ ਹੈ ਵੀ ਜਦੋਂ ਪ੍ਰਜੈਂਟ ਕੀਤੀ ਹੋਵੇ ਉਹ ਸਾਹਮਣੇ ਨਜ਼ਰ ਆ ਰਹੀ ਹੋਵੇ। ਉਹ ਜਦੋਂ ਨਜ਼ਰ ਆਉਂਦੀ ਹੈ ਉਹ ਇੱਕ ਉਹਦਾ ਸਭ ਤੋਂ ਹਾਈਐਸਟ ਲੈਵਲ ਹੁੰਦਾ। ਐਵੇਂ ਲੱਗ ਰਿਹਾ ਸੀ ਇਹ ਬੋਲ ਰਹੇ ਸੀ ਵੀ ਉਹ ਮਤਲਬ ਕਲਪਨਾ 'ਚ ਮਾਈਂਡ ਏਦਾਂ ਦੀ ਤਸਵੀਰਾਂ ਬਣਾ ਰਹੇ ਸੀ ਕਿ ਉਹ ਫਿਲਮ ਸਾਹਮਣੇ ਫਿਲਮ ਦੀ ਤਰ੍ਹਾਂ ਉਹ ਨਜ਼ਰ ਆ ਰਹੀ ਹੈ। ਤੇ ਮੇਰੇ ਹਿਸਾਬ ਨਾਲ ਵੀ ਇਹ ਤੋਂ ਉੱਪਰ ਕੁਛ ਨਹੀਂ ਹੁੰਦਾ। ਇਹ ਹਾਈਐਸਟ ਲੈਵਲ ਹੈ ਇੱਕ ਕਲਾ ਦਾ। ਤੇ ਇਹਨਾਂ ਨੇ ਬਹੁਤ ਹੀ ਵਧੀਆ, ਮੈਨੂੰ ਤਾਂ ਐਵੇਂ ਲੱਗ ਰਿਹਾ ਸੀ ਉਹ ਚੀਜ਼ ਮੈਂ ਦੇਖ ਰਿਹਾ ਸੀ ਜਿਹੜੀ ਇਹ ਬੋਲਦੀ। ਥੈਂਕ ਯੂ ਜੀ, ਬਸ ਇੰਨਾ ਹੀ ਮੈਂ ਕਹਿਣਾ। ਥੈਂਕ ਯੂ ਸੁਖਵਿੰਦਰ ਜੀ, ਬੜੀ ਮਿਹਰਬਾਨੀ। ਹਾਂਜੀ ਜਗਜੀਤ ਜੀ ਤੁਸੀਂ ਨਹੀਂ ਬੋਲ ਰਹੇ ਕੁਝ? ਇਹ ਵੀ ਕਵਿਤਾ ਲਿਖਦੇ ਨੇ ਜੀ ਜਗਜੀਤ ਜੀ।
ਮੈਂ ਮਿਊਟ ਕੀਤਾ ਹੋਇਆ ਸੀ। ਨਹੀਂ ਜੀ, Oh, ਬਹੁਤ ਅੱਛੀ ਉਹਦੀ ਵਿਜ਼ੂਅਲਾਈਜੇਸ਼ਨ ਹੋ ਰਹੀ ਸੀ ਉੱਥੇ। ਹਾਂਜੀ ਤਾਂ ਉਹ ਸਾਰਾ ਜਿਹੜਾ ਰੂਰਲ ਸਬਸਿਸਟੈਂਸ ਦਾ ਜਿੰਨਾ ਵੀ ਉਸ ਇਮੇਜਰੀ ਇਹਨਾਂ ਨੇ ਦਿੱਤੀ ਆ, ਬੜੀ ਕਮਾਲ ਦੀ ਸੀਗੀ। ਤੇ ਬਾਕੀ ਜਿਹੜਾ ਸਭ ਤੋਂ ਦਿਲਕਸ਼ ਗੱਲ ਮੈਨੂੰ ਲੱਗੀ ਉਹ ਇਹ ਸੀ ਬਈ ਇਹਨਾਂ ਨੇ ਉਹ ਪਰਫਾਰਮ ਕੀਤੀ, ਲਾਈਕ ਜਿਵੇਂ ਉਹਨਾਂ ਦੀ ਆਵਾਜ਼, ਉਹਨੂੰ ਜਿਵੇਂ ਡਾਇਲੌਗ ਪ੍ਰੈਜੈਂਟੇਸ਼ਨ ਨਹੀਂ ਹੁੰਦੀ, ਉਸ ਤਰ੍ਹਾਂ ਜੀ। ਕੀਤੀ। ਰੈਸੀਟੇਸ਼ਨ ਦਾ ਜਿਹੜਾ ਸੀਗਾ ਉਹ ਬੜਾ ਵਧੀਆ ਅੰਦਾਜ਼ ਸੀ। ਥੈਂਕ ਯੂ। ਹਾਂਜੀ, ਬਹੁਤ ਬਸ ਇੰਨਾ ਹੀ ਮੈਂ। ਹਾਂਜੀ, ਬਹੁਤ ਸ਼ੁਕਰੀਆ ਜੀ। ਸਰਵਤ ਜੀ, ਤੁਸੀਂ ਕੁਝ ਹਾਂਜੀ। ਬੋਲੋਗੇ ਜੀ? ਮੈਨੂੰ ਇਜਾਜ਼ਤ ਦਿਓ ਇਹਨਾਂ ਤੋਂ ਬਾਅਦ ਫਿਰ ਹਾਂਜੀ ਸਰਵਤ ਜੀ ਹਾਂਜੀ ਸਰਵਤ ਜੀ ਬੋਲੋ ਜੀ। ਜੀ ਹਾਂਜੀ, ਮੈਂ ਬੜੀ ਇੰਪ੍ਰੈਸ ਹੋਈ ਆ ਤੇ ਬੜਾ ਸੋਹਣਾ, ਇੱਕ ਤੇ ਲਿਖਿਆ ਬੜਾ ਸੋਹਣਾ ਹੈ ਤੇ ਮਤਲਬ ਵਾਕਈ ਉਹ ਜਿਹੜਾ ਇੱਕ ਤਬਕਾ ਤੇ ਉਹ ਫੁੱਟਪਾਥ ਤੇ ਰਹਿਣਾ ਤੇ ਉਹਦੀ ਜਿਹੜੀ ਇੱਕ ਫੀਲਿੰਗ ਹੈ ਨਾ, ਉਹ ਇਹਨਾਂ ਨੇ ਪ੍ਰੈਜ਼ੈਂਟ ਕਰ ਦਿੱਤੀ ਕਿ ਠਹਿਰ ਰਹੇ ਆ ਤੇ ਕੋਈ ਲੱਭ ਵੀ ਨਹੀਂ ਰਿਹਾ ਤੇ ਸਾਰੇ ਕੰਮੋ ਕੰਮ ਹੀ ਹੈ ਆਪਣੇ, ਤੇ ਬੜਾ ਖੂਬਸੂਰਤੀ ਨਾਲ ਔਰ ਬੜੀ ਰੋਮਾਂਟਿਕ ਵੇ ਨਾਲ ਇਹਨਾਂ ਨੇ ਉਹਨੂੰ ਲਿਖਿਆ ਹੈ ਤੇ ਔਰ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਤੇ ਬਿਯੋਂਡ ਡਿਸਕ੍ਰਿਪਸ਼ਨ ਹੀ ਸੀ। ਉਹ ਤੇ ਇਹਨਾਂ ਨੇ ਬਹੁਤ ਅੱਛੀ ਕੀਤੀ ਤੇ ਬਹੁਤ ਮਾਸ਼ਾਅੱਲਾ, ਮੁਬਾਰਕ ਹੋਏ ਇਹਨਾਂ ਨੂੰ। ਇੰਨੇ ਸਾਰੇ ਖੂਬੀਆਂ ਦੇ ਮਾਲਕ ਨੇ, ਲਿਖਦੇ ਵੀ ਨੇ, ਬੋਲਦੇ ਵੀ ਨੇ ਔਰ ਪ੍ਰੈਜ਼ੈਂਟ ਕਰਦੇ ਨੇ, ਪਰਫਾਰਮ ਵੀ ਕਰਦੇ ਨੇ। ਬੜੀ ਅੱਛੀ ਗੱਲ ਹੈ, ਬੜੀ ਖੂਬਸੂਰਤ ਗੱਲ, ਬਹੁਤ ਕ੍ਰੀਏਟਿਵ ਜੀ। ਬਹੁਤ ਮਿਹਰਬਾਨੀ ਸਰਵਤ ਜੀ। ਬਹੁਤ ਸ਼ੁਕਰੀਆ ਜੀ। ਹਾਂਜੀ ਅਮਰ। ਹਾਂਜੀ ਹਾਂਜੀ ਕਰਾਂਗੀ ਜੀ। ਮੈਨੂੰ ਬਹੁਤ ਸੋਹਣੀ ਲੱਗੀ ਕਵਿਤਾ, ਪ੍ਰੈਜੈਂਟੇਸ਼ਨ। ਔਰ ਇਹ ਦੇਖੋ, ਦੁੱਖਾਂ ਤਕਲੀਫਾਂ ਨਾਲ ਭਰੀ ਹੋਈ ਹੈ ਜਿਹੜੀ ਗਰੀਬਾਂ ਦੀ ਇਨਫੈਕਟ ਰੋਜ਼ਾਨਾ ਜ਼ਿੰਦਗੀ ਹੈ ਦੇ ਬਾਰੇ। ਇਹ ਕੋਈ ਨਵੀਂ ਗੱਲ ਨਹੀਂ। ਨਵੀਂ ਜਿਹੜੀ ਗੱਲ ਇਹ ਮੈਨੂੰ ਇਹਦੇ 'ਚ ਲੱਭੀ ਆ ਕਿ ਗਰੀਬਾਂ ਦਾ ਇੱਕ ਖੌਫ ਜਿਹੜਾ ਇੱਕ ਹੋਰ ਵੀ ਆ ਕਿ ਫਿਊਚਰ ਜਿਹੜਾ ਅਨਐਕਸਪੈਕਟਡ ਚੀਜ਼ਾਂ ਹੋ ਸਕਦੀਆਂ, ਅਨਪ੍ਰੀਪੇਅਰਡਨੈਸ ਜਿਹੜੀ ਹੁੰਦੀ ਆ, ਜਿਹਦਾ ਮੱਘਰ ਤੋਂ ਬਾਅਦ ਪੋਹ ਨੇ ਆਉਣਾ, ਉਹਦਾ ਡਰ ਗਰੀਬਾਂ ਦੇ ਦਿਲਾਂ 'ਚ। ਆਉਣ ਵਾਲੀ ਚੀਜ਼ ਜਿਹੜੀ ਦਾ ਨਹੀਂ ਕੋਈ ਉਹ ਇਲਾਜ ਕਰ ਸਕਦੇ। ਅਮੀਰ ਤਾਂ ਕਰ ਸਕਦੇ ਨੇ ਸਾਰੀ ਚੀਜ਼ਾਂ ਦਾ ਇਲਾਜ। ਗਰੀਬਾਂ ਦੀ ਅਨਪ੍ਰੀਪੇਅਰਡਨੈਸ ਔਰ ਉਹਨਾਂ ਦਾ ਡਰ ਜਿਹੜਾ ਦਿਲ 'ਚ ਬੈਠਾ। ਹੁਣ ਤੁਸੀਂ ਕਲਾਸ਼ੋ ਨੇ ਲਾ ਲਓ ਕਿ ਕੰਮ ਖਤਮ ਕਰਕੇ ਘਰ ਜਾ ਰਹੀ ਹੈ, ਪਰ ਘਰ ਦਾ ਫਿਕਰ ਹੈ ਕਿ ਉੱਥੇ ਸ਼ਰਾਬ ਬਾਪੂ ਨੇ ਪੀਤੀ ਹੋਣੀ ਆ ਤੇ ਪਤਾ ਨਹੀਂ ਕੀ ਫਿਜ਼ੀਕਲ ਵਾਇਲੈਂਸ ਹੋਣੀ ਆ। ਉਹਦਾ ਡਰ ਜਿਹੜਾ ਫਿਊਚਰ ਦਾ, ਅਗਲੇ ਟਾਈਮ ਦਾ, ਉਹ ਦਿਲਾਂ ਵਿੱਚ ਲਈ ਬੈਠਾ। ਸੋ ਗਰੀਬਾਂ ਨੂੰ ਇੱਕ ਤਾਂ ਐਟ ਪ੍ਰੈਜ਼ੈਂਟ ਜੋ ਹੋ ਰਿਹਾ, ਦੁੱਖ ਤਕਲੀਫਾਂ ਚੋਂ ਲੰਘ ਰਹੇ ਨੇ, ਉਹ ਆ ਫਿਊਚਰ ਦਾ ਡਰ ਵੀ ਉਹਨਾਂ ਨੂੰ ਖਾਈ ਜਾਂਦਾ ਕਿ ਅਸੀਂ ਕੀ ਕਰਾਂਗੇ, ਕੀ ਹੋਏਗਾ ਇਸ ਚੀਜ਼ ਦਾ। ਅੱਗੇ ਜੇ ਚੱਲੀਏ, ਅਖੀਰ ਦੇ ਵਿੱਚ ਇਹਦਾ ਕਲਾਈਮੈਕਸ ਵੱਧਦਾ ਜਾ ਰਿਹਾ। ਅਖੀਰ ਦੀਆਂ ਲਾਈਨਾਂ ਜਿੱਦਾਂ ਕਿ ਨਿੱਘੇ ਕੰਬਲ ਚੋਂ ਕੋਈ ਸਿਠਾਣੀ ਗਰਮ ਕੰਬਲ ਵੀ ਨਹੀਂ ਦੇਣ ਆਉਂਦੀ, ਉਹ ਵੀ ਪਤਲੀ ਜਿਹੀ ਝੂਠੀ ਜਿਹੀ ਰਜਾਈ ਫੜਾ ਜਾਂਦੀ ਹੈ। ਤੇ ਜਦੋਂ ਅੱਗੇ ਕਹਿੰਦੇ ਨੇ ਕਿ ਰੱਬ ਤਾਂ ਸਾਡਾ ਵੀ ਉਹੀ ਹੈ, ਸੌਂ ਜਾ ਬੱਲੀਏ ਰੱਬ ਰਾਖਾ। ਇਹ ਗਰੀਬਾਂ ਦੀ, ਮੈਨੂੰ ਇਹ ਲੱਗਦਾ ਕਿ ਸੌਂ ਜਾ ਬੱਲੀਏ ਗਰੀਬਾਂ ਦੀ ਇੱਕ ਜਿਹੜੀ ਚੁੱਪ ਹੈ, ਸਹਾਈ ਬੈਠੇ ਨੇ ਆਪਣੇ ਦਿਲ ਦੇ ਵਿੱਚ, ਉਹ ਉਹਨਾਂ ਦੀ ਗਰੀਬਾਂ ਦੀ ਇੱਕ ਆਹ ਹੈ। ਫੰਡਾਮੈਂਟਲੀ ਜੇ ਦੇਖੀਏ ਕਿ ਅਮੀਰੀ ਤੇ ਗਰੀਬੀ ਦਾ ਜਿਹੜਾ ਰਿਸ਼ਤਾ ਹੈ ਬੜਾ ਡਾਇਰੈਕਟ ਹੈ। ਜਿਉਂ ਜਿਉਂ ਅਮੀਰ ਤੇ ਅਮੀਰ ਲੋਕੀ ਹੋਈ ਜਾਂਦੇ ਨੇ, ਗਰੀਬ ਦੇ ਗਰੀਬ ਹੋਈ ਜਾਂਦੇ। ਕਰੈਕਟ। ਤੇ ਵਾਰਿਸ ਸ਼ਾਹ ਨੇ ਵੀ ਇਹਦੇ ਬਾਰੇ ਲਿਖਿਆ ਕਿ ਗਰੀਬਾਂ ਦੀ ਕੀ ਹਾਲਤ ਹੈ ਵਿਚਾਰਿਆਂ ਦਾ। ਉਹਨਾਂ ਤੋਂ ਸਾਕ ਮਾੜਿਆਂ ਦੇ ਖੋ ਲੈਣ ਡਾਢੇ ਤੇ ਅਣਪੁੱਜਦੇ ਉਹ ਨਾ ਬੋਲਦੇ ਨੇ। ਵਾਰਿਸ ਸ਼ਾਹ ਲੁਟੇਨ ਦੇ ਖੜੇ ਮਾੜੇ, ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ। ਇਹ ਜਿਹੜਾ ਗਰੀਬਾਂ ਦਾ ਡਰ ਹੈ ਇਹਨਾਂ ਦੇ ਦਿਲਾਂ ਦੇ ਵਿੱਚ ਬੈਠਾ ਹੋਇਆ। ਔਰ ਅਮੀਰਾਂ ਦੀ ਜਿਹੜੀ ਬੇਇਨਸਾਫੀ ਹੋ ਰਹੀ ਆ ਗਰੀਬਾਂ ਦੇ ਨਾਲ, ਉਹ ਮੇਰੇ ਖਿਆਲ ਇਹਨਾਂ ਨੇ ਇਹ ਵੀ ਦੱਸਿਆ ਕਿ ਰੱਬ ਨੇ ਵੀ ਬੇਇਨਸਾਫੀ ਕੀਤੀ ਆ ਗਰੀਬਾਂ ਦੇ ਨਾਲ। ਕਿ ਇੱਕ ਕਿਸਮ ਦਾ ਤੁਸੀਂ ਕਹਿ ਸਕਦੇ ਆ ਕਿ ਰੱਬ ਨੂੰ ਇਹ ਉਲਾਮਾ ਜਿਹਾ ਵੀ ਦੇ ਰਹੇ ਨੇ
ਦਿਲ ਦੇ ਵਿੱਚ ਇੱਕ ਦੱਬਿਆ ਝੂਠਾ ਦਿਲਾਸਾ ਵੀ ਹੈਗਾ ਕਿ ਸੌਂ ਜਾ ਬਲੀਏ ਰੱਬ ਰਾਖਾ ਸਾਡਾ, ਰੱਬ ਨੇ ਸਾਨੂੰ ਇਹ ਸੰਭਾਲ ਲੈਣਾ। ਇਹ ਬੇਇਨਸਾਫੀ ਅਮੀਰਾਂ ਦੀ ਔਰ ਰੱਬ ਦੀ ਬਰਾਬਰ ਚੱਲ ਰਹੀ ਆ। ਇਹ ਜਿਹੜੀ ਚੁੱਪ ਰਹਿ ਗਏ ਆ, ਚੁੱਪ ਕਰਕੇ ਤੂੰ ਸਹਿ ਜਾ ਇਸ ਗੱਲ ਨੂੰ, ਗਰੀਬਾਂ ਦੀ ਮੈਨੂੰ ਲੱਗਦਾ ਇਹ ਚੁੱਪ ਦੇ ਵਿੱਚ ਬਹੁਤ ਵੱਡੀ ਆਹ ਦੱਬੀ ਹੋਈ ਆ। ਉਹਦੇ ਵਿੱਚ ਰੱਬ ਨੂੰ ਕਹਿੰਦੇ ਨੇ ਚਲੋ ਠੀਕ ਹੈ ਜੋ ਹੋ ਰਿਹਾ ਕਰੀ ਸਹੀ ਜਾਓਗੇ, ਕੁਛ ਪਤਾ ਨਹੀਂ। ਮੈਨੂੰ ਇਹ ਐਕਚੁਅਲੀ ਬੜੀ ਦਰਦਾਂ ਭਰੀ, ਦੁੱਖਾਂ ਤਕਲੀਫਾਂ ਭਰੀ ਪੋਇਮ ਜਿਹੜੀ ਕਿ ਬਹੁਤ ਹੀ ਸੰਜੀਦਾ ਖਿਆਲਾਤਾਂ ਦੇ ਨਾਲ ਭਰੀ ਪਈ ਆ। ਮੈਨੂੰ ਇੱਕ ਗੱਲ ਦੱਸਾਂ ਕਿ ਇਹਨਾਂ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਮੈਨੂੰ ਇੰਨਾ ਜ਼ੋਰ ਤੇ ਇੰਨਾ ਪ੍ਰੈਜੈਂਟੇਸ਼ਨ ਦਾ ਜਿਹੜਾ ਸੀ ਉਹ ਮੈਨੂੰ ਥੋੜਾ ਜਿਹਾ ਡਿਸਟਰੈਕਟਿੰਗ ਲੱਗਾ ਕਿ ਕਹਾਣੀ ਬਹੁਤ ਸੰਜੀਦਾ ਹੈ, ਪ੍ਰੈਜੈਂਟੇਸ਼ਨ ਉਸ ਦੇ ਮਾਮਲੇ ਦੇ ਵਿੱਚ ਬਹੁਤ ਅਪਲਿਫਟਿੰਗ ਟਾਈਪ ਦੀ ਗੱਲ ਹੈਗੀ। ਉਹ ਮੈਨੂੰ ਥੋੜਾ ਡਿਸਕਨੈਕਟ ਜਿਹਾ ਲੱਗਾ, ਪਰ ਅਦਰਵਾਈਜ਼ ਮੈਨੂੰ ਮਜ਼ਾ ਬੜਾ ਆਇਆ, ਬਹੁਤ ਜ਼ਿਆਦਾ ਮਜ਼ਾ ਆਇਆ। ਓਕੇ, ਥੈਂਕ ਯੂ। ਹਾਂਜੀ, शमसा जी कुछ कहोगे जी? हाँ जी बीबा जी, मैं ना यही कह रही सा कि उन्होंने पूरा परफॉर्म किया है ते ਉਹ ਕਹਾਣੀ ਦਾ ਸੁਣਦਿਆਂ ਫਿਰ ਉਹ ਦੂਜਾ ਪਾਸਾ ਵੀ ਆਇਆ ਉਹਦਾ, ਜਿਸ ਤਰ੍ਹਾਂ ਹੁਣੇ ਵੀਰ ਜੀ ਨੇ ਆਖਿਆ ਕਿ ਉਹਦੀ ਸੈਡ ਵਾਲੀ ਜਿਹੜੀ ਇੱਕ, ਲੇਕਿਨ ਉਹਨੇ ਗੱਲ ਬੜੀ ਮਜ਼ੇਦਾਰ ਹੈ ਕਿ ਮੇਰਾ ਵਾਹ ਵੀ ਕਿਉਂਕਿ ਕਮਿਊਨਿਟੀ ਦੇ ਨਾਲ ਇਸ ਤਰ੍ਹਾਂ ਦੀਆਂ ਔਰਤਾਂ ਦੇ ਨਾਲ ਕੰਮ ਕਰਨੀ ਹੈ ਨਾ ਤੇ ਪੈਂਦਾ ਹੈ। ਉਹ ਆਪਣੀਆਂ ਪੀੜਾਂ ਨੂੰ ਵੀ ਹੱਸ ਕੇ ਗੱਲ ਦੱਸਦੀਆਂ ਨੇ। ਇਹ ਬੜਾ ਮੈਂ ਸਵਾਦ ਲਿਆ ਉਹਨਾਂ ਦੇ ਸਟਾਈਲ ਦੇ ਨਾਲ। ਜਦੋਂ ਮੈਂ ਪੁੱਛਦੀ ਆ ਨਾ ਕੋਈ ਉਹਨਾਂ ਦੇ ਜਿਹੜੀ ਬੀਤੀ ਹੈ ਤੇ ਮੈਂ ਹੈਰਾਨ ਹੁੰਨੀ ਆ ਕਿ ਉਹ ਹੱਸ ਕੇ ਗੱਲ ਕਰ ਰਹੀ ਹੁੰਦੀਆਂ, ਰੋ ਕੇ ਨਹੀਂ ਕਰਦੀਆਂ ਕਈ ਵਾਰੀ। ਤੇ ਇਹ ਮੈਨੂੰ ਨਾ ਉਹ ਇੱਕਦਮ ਕੋਈ ਮੈਨੂੰ ਉਹ ਸ਼ਿੱਦੋ ਯਾਦ ਆਈ ਤੇ ਕੋਈ ਮੀਦੋ ਵੀ ਯਾਦ ਆਈ ਕਿ ਮੈਨੂੰ ਜਿਹਨੇ ਸਟੋਰੀ ਸੁਣਾਈ ਔਰ ਉਹਨੇ ਕਿਸ ਤਰ੍ਹਾਂ ਆਪਣੀ ਗੱਲ ਕੀਤੀ ਤੇ ਮੈਨੂੰ ਵੀ ਹਸਾਇਆ ਵਿੱਚ ਤੇ ਵਿੱਚ ਰਵਾਇਆ ਵੀ ਵਿੱਚ ਹਸਾਇਆ ਵੀ ਆਪਣੀ ਗੱਲ ਤੋਰਦਿਆਂ, ਔਰ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇਹ ਸਾਡੇ ਆਲ ਦੁਆਲ ਹੋ ਰਿਹਾ। ਇਹ ਹੈ ਆਲ ਦੁਆਲ ਸਾਡਾ ਜਿਹੜਾ ਨਾ ਇੰਝ ਦੀਆਂ ਕੀ ਕਹਿਣਾ ਚਾਹੀਦਾ ਜਣੀਆਂ ਦੇ ਨਾਲ ਭਰਿਆ ਹੋਇਆ, ਔਰ ਬੰਦੇ ਜਿਹੜੇ ਆਪਣੀ ਜ਼ਿੰਮੇਦਾਰੀਆਂ ਤੋਂ ਨੱਸੇ ਹੋਏ, ਮੈਜੋਰਿਟੀ ਜਿਹੜੀ ਲੋਅਰ ਕਲਾਸ ਸੀਗੀ ਹੈ ਉਹਨਾਂ ਦੇ ਵਿੱਚ ਇਹੀ ਕੁਝ ਹੋ ਰਿਹਾ ਕਿ ਜ਼ਨਾਨੀਆਂ ਜਿਹੜੀਆਂ ਨੇ ਘਰ ਤੋਰਨ ਦੀਆਂ, ਬੱਚੇ ਉਹ ਹੀ ਪਾਲ ਰਹੀਆਂ ਨੇ, ਜੋ ਸਿਸਟਮ ਉਹ ਚਲਾ ਰਹੀਆਂ ਨੇ ਜਿਸ ਤਰ੍ਹਾਂ ਕਰ ਰਹੀਆਂ ਨੇ ਨਾ। ਮੈਂ ਤੇ ਉਹਨਾਂ ਨੂੰ ਕਹਿੰਨੀ ਆ ਕਿ ਮੈਂ ਤੇ ਤੁਹਾਨੂੰ ਸਲੂਟ ਕਰਨੀ ਹੈ ਕਿ ਤੁਸੀਂ ਇਹ ਸਾਰਾ ਭਾਰ ਜਿਹੜਾ ਹੱਸਦੇ ਹੱਸਦੇ ਚੁੱਕਿਆ। ਕਹਿੰਦੀ ਹੈ ਕੀ ਕਰੀਏ, ਮਰੀਏ ਜਾਂ ਅਸੀਂ ਕਰੀਏ, ਤੇ ਅਸੀਂ ਫਿਰ ਸੋਚ ਲਿਆ ਕਿ ਅਸੀਂ ਹੁਣ ਕਰਨਾ ਹੈ। ਉਹਨਾਂ ਦਾ ਨਸ਼ਾ ਦਾਰੂ ਵੀ ਪੂਰਾ ਕਰਨ ਨਹੀਂ ਹੈ ਔਰ ਸਾਰਾ ਕੁਝ। ਔਰ ਜਿਸ ਤਰ੍ਹਾਂ ਖੂਬਸੂਰਤ ਦੇ ਅੰਦਾਜ਼ ਦੇ ਨਾਲ ਮੈਨੂੰ ਲੱਗਾ ਜਿਸ ਤਰ੍ਹਾਂ ਮੈਂ ਕਹਾਣੀ ਸੁਣ ਰਹੀ ਹਾਂ, ਨਜ਼ਮ ਜਿਹੜੀ ਉਹ ਨਾ ਇੱਕਦਮ ਮੈਨੂੰ ਕਹਾਣੀ ਲੱਗੀ ਤੇ ਔਰ ਬਹੁਤ ਸੋਹਣਾ ਮਤਲਬ ਲਫ਼ਜ਼ਾਂ ਦਾ ਜਿਹੜਾ ਅੱਖਰਾਂ ਦਾ ਜਿਹੜਾ ਹੈਗਾ ਸੀ ਨਾਲ ਨਾਲ ਤੁਰਿਆ ਰਿਹਾ ਇੱਕ ਤਸਲਸਲ, ਉਹ ਵੀ ਬੜਾ ਮਜ਼ੇਦਾਰ ਸੀ ਔਰ ਬੜਾ ਸੋਹਣਾ ਲੱਗਾ ਜੀ ਤੁਹਾਡੀ ਇਸ ਨਜ਼ਮ ਤੋਂ। ਮੈਂ ਤੇ ਬਹੁਤ ਇੰਜੋਏ ਕੀਤਾ ਤੁਹਾਡਾ ਹਾਸਾ ਵੀ, ਤੁਹਾਡਾ ਤਰੀਕਾ ਔਰ ਪਰਫਾਰਮ ਕਰਨ ਦਾ ਵੀ, ਔਰ ਕਹਾਣੀ ਤੇ ਖੈਰ ਸਾਡੇ ਆਲ ਦੁਆਲ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਮੈਂ ਵੀ ਜਦੋਂ ਲਿਖਣੀ ਆ, ਮੇਰੇ ਵੀ ਬਹੁਤੀਆਂ ਕਹਾਣੀਆਂ ਮੇਰੀਆਂ ਐਸੇ ਰੂਲ ਕਲਾਸ ਤੋਂ ਹੀ ਹੈਗੀਆਂ ਨੇ ਜਿਹੜੀਆਂ ਮੈਂ ਲਿਖਣੀ ਹੈ। ਇਸ ਵਾਸਤੇ ਉਹ ਅੰਦਾਜ਼ ਜਿਹੜਾ ਸੀ ਉਹ ਮੈਨੂੰ ਯਾਦ ਆ ਗਿਆ ਕਿਸੇ ਨਾ ਕਿਸੇ ਕਲਾਇੰਟ ਦਾ, ਜਣੀ ਦਾ। ਬਹੁਤ ਸ਼ੁਕਰੀਆ ਜੀ। बहुत शुक्रिया जी, थैंक यू सो मच। हाँ जी, आई नो ये कहानी जिहड़ी है विमेन इशूज ते काफी टुकदी है। हाँ जी, बलीजीत जी कुछ कहोगे जी? बलीजीत जी ਜਿਹੜੀ ਅੱਗੇ ਕਹਾਣੀ ਪੜ੍ਹਨੀ ਆ ਨਾ ਉਹ ਇਹੋ ਹੀ ਕੁਛ ਹੈਗੀ। ਮੈਂ ਬੋਲਦਾ ਉਹਦੇ ਤੇ ਮੈਂ ਤਿਆਰ ਬੈਠਾ ਹੈਗਾ। ठीक है जी। ਮੈਨੂੰ ਆਇਆ ਵੀ ਮੈਂ ਕਵਿਤਾ ਤੇ ਸਮਾਂ ਨਹੀਂ ਲਵਾਂਗਾ, ਲੇਕਿਨ ਮੈਂ ਉਹਨਾਂ ਨੂੰ ਇੰਜੋਏ ਕੀਤਾ। ਦੈਟਸ ਰੀਲੀ ਗ੍ਰੇਟ, ਥੈਂਕ ਯੂ। बहुत खुशी, थैंक यू सो मच। हाँ जी जुबैर साहब, आखिर ਤੁਹਾਡੀ ਵਾਰੀ भी आ गई। हाँ जी शुक्रिया जी। वो अपना एक और पोएट भी है ना आसम सना, उन्होंने को भी पूछ लेना। हाँ मैं आज आ रही हूँ उन्होंने को कितने चले गए? हाँ ਇੱਥੇ ਬੈਠੇ ਨੇ। हाँ 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 मैं एक दो गल्लां ही करनियां ने क्योंकि समा हो गया कहानी दा भी। ते ਇਹ ਜਿਹੜੇ ਮੱਘਰ ਦਾ ਮਹੀਨਾ ਹੈ ਨਾ, ਇਹ ਵਾਹਦ ਮਹੀਨਾ ਜਿਹੜਾ ਜਿਹਦੇ ਨਾਲ ਕੋਈ ਜੋੜੀ ਨਹੀਂ ਬਣੀ। ਜਿਸ ਤਰ੍ਹਾਂ ਪੋ ਮਾਹ ਹੈ, ਸਾਵਨ ਭਾਦੋਂ ਹੈ, ਅਸੂ ਕੱਤੀ ਹੈ, ਇਹ ਕੱਲਾ ਮਹੀਨਾ ਵਿੱਚ।
Correct. ਔਰ ਅੱਜ ਕੱਲ ਸ਼ੁਰੂ ਹੋ ਗਿਆ ਹੈ 15 ਜਿਹੜਾ ਹੈ ਨਾ ਜੀ 15 ਸੰਗਰਾਂਦ ਤੋਂ ਆਈ ਲੈ ਸੀ ਕੇ ਹਾਂਜੀ ਤੇ ਹਾਂ 15 ਦਸੰਬਰ ਤੱਕ ਹੈਗਾ। ਇਹ ਅਸੀਂ ਮੱਘਰ ਦੇ ਵਿੱਚ ਹੀ ਰਹਿ ਰਹੇ ਹਾਂ, ਜੀ ਮੱਘਰ ਚ ਹੀ ਪੋਇਮ ਸੁਣ ਰਹੇ ਹਾਂ। ਇਹ ਐਸਾ ਮਹੀਨਾ ਹੈ ਕਿ ਜਦੋਂ ਤੁਹਾਨੂੰ ਠੰਡ ਲੱਗਦੀ ਹੈ ਤੁਸੀਂ ਸਵੈਟਰ ਪਾਉਂਦੇ ਹੋ, ਉਦੋਂ ਤੁਹਾਨੂੰ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਇਹ ਨਾ ਸਰਦੀ ਹੈ ਨਾ ਗਰਮੀ ਹੈ, ਵਿਚਕਾਰ ਹੈ। ਔਰ ਇਹੀ ਇਹਦੀ ਜਿਹੜੀ ਹੈ ਨਾ ਇਹਦਾ ਤੁਹਾਨੂੰ ਮਜ਼ਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਪਤਝੜ ਦਾ ਮੌਸਮ ਵੀ ਹੈ, ਇਹ ਖਿਜ਼ਾਂ ਵੀ ਹੈ, ਔਰ ਇਹਨੂੰ ਬਲਵੰਤ ਗਾਰਗੀ ਨੇ ਗੁਲਾਬੀ ਝਾੜਾ ਵੀ ਕਿਹਾ ਸੀ। ਝਾੜਾ ਵੀ ਕਹਿੰਦਾ ਜੀ ਗੁਲਾਬੀ ਰੁੱਤ ਹੈਗੀ ਹੈ ਮੱਘਰ ਜਿਹੜੀ ਹੈ। ਮੱਘਰ ਜਿਹੜੀ ਖੂਬਸੂਰਤੀ ਹੈ ਸਾਰੇ ਦੋਸਤਾਂ ਨੇ ਜ਼ਿਕਰ ਕੀਤਾ ਹੈ ਕਿ ਅਗਰ ਉਹ ਗੁਰਬਤ ਦਾ ਜ਼ਿਕਰ ਨਾ ਕਰਦੇ, ਉਹ ਕਰੈਕਟਰ ਜਿਹੜੇ ਨੇ ਜਿਹੜੀ ਨਜ਼ਮ ਜਦੋਂ ਸ਼ੁਰੂ ਹੁੰਦੀ ਲੱਗਦਾ ਸੀ ਕਿ ਪਿੰਡ ਦੇ ਵਿੱਚ ਬੈਠੇ ਆ, ਲੇਕਿਨ ਇੱਕਦਮ ਲੈਂਡਸਕੇਪ ਚੇਂਜ ਹੁੰਦਾ ਹੈ, ਅਰਬਨ ਅਸੀਂ ਹੋ ਜਾਂਦੇ ਹਾਂ। ਉਹ ਬ੍ਰਿਜ ਆ ਜਾਂਦਾ ਹੈ ਔਰ ਸਾਰਾ ਉਹਨੂੰ ਇੱਕ ਸਵਿਚ ਓਵਰ ਇੱਕਦਮ ਉਹਨੂੰ ਜਿਹੜਾ ਨਾ ਇੱਕਦਮ ਜਿਵੇਂ ਗੁਰਦਾਸ ਜੀ ਨੇ ਵੀ ਕਿਹਾ ਕਿ ਮੈਨੂੰ ਲੱਗਦਾ ਮੈਂ ਆਪਣੇ ਪਿੰਡ ਵਿੱਚ ਆ, ਉੱਥੇ ਆ। ਤੇ ਅਗਰ ਉਹ ਉਹਨੂੰ ਸੋਸ਼ਲਾਈਜ਼ ਨਾ ਕਰਦੇ, ਉਹਨੂੰ ਹਿਊਮਨਾਈਜ਼ ਨਾ ਕਰਦੇ ਮੱਘਰ ਨੂੰ, ਉਹ ਜਿਹੜਾ ਉਹਨਾਂ ਨੇ ਕਰੈਕਟਰਸ ਲੈ ਕੇ ਆਉਂਦੇ ਨੇ, ਇਹ ਪੋਇਮ ਕੰਪਲੀਟ ਨਹੀਂ ਹੋਣੀ ਸੀ, ਕਿਉਂਕਿ ਮੌਸਮ ਦਾ ਹਾਲ ਤੇ ਨਹੀਂ ਨਾ ਲਿਖ ਰਹੇ ਅਸੀਂ। ਤੇ ਉਹ ਜਿਹੜਾ ਹੈ ਮੱਘਰ ਦੇ ਨਾਲ ਉਹ ਜਿਹੜਾ ਇੱਕ ਇਨਸਾਨੀ ਜਿਹੜਾ ਹੈ ਇੱਕ ਜਿਹੜੇ ਦੁੱਖ ਹੈ ਜਾਂ ਜੋ ਵੀ ਹੈ ਉਹਦਾ ਬੰਦੇ ਦਾ, ਉਹਦੇ ਨਾਲ ਜਿਸ ਤਰ੍ਹਾਂ ਉਹਨਾਂ ਨੂੰ ਜੋੜ ਕੇ ਉਹਨਾਂ ਨੇ ਇੱਕ ਵਸੋਂ ਦੀ ਜਿਹੜਾ ਮੱਘਰ ਹੈ ਸਿਰਫ ਨੇਚਰ ਦਾ ਨਹੀਂ ਬਣਾਇਆ, ਉਹ ਇਹਨੂੰ ਸੋਸ਼ਲਾਈਜ਼ ਕਰ ਦਿੱਤਾ। ਇਹ ਉਹਦੀ ਸਾਰੀ ਨਜ਼ਮ ਦੀ ਬਾਕੀ ਜਿਹੜੀ ਪ੍ਰੈਜੈਂਟੇਸ਼ਨ ਹੈ ਆਪ ਜੀ ਦੀ, ਸਾਰਾ ਕੁਝ ਜੋ ਹੈ ਉਹਦੇ ਤੇ ਬਹੁਤ ਜ਼ਿਆਦਾ ਤਾਰੀਫ ਹੋ ਚੁੱਕੀ ਹੈ। ਬਹੁਤ ਬਹੁਤ ਸ਼ੁਕਰੀਆ ਜ਼ੁਬੈਰ ਸਾਹਿਬ ਜੀ। ਹਾਂਜੀ ਅਸਿਮ ਜੀ ਪਲੀਜ਼ ਤੁਸੀਂ ਕੁਝ ਕਹੋਗੇ? ਜੀ ਇਹਨਾਂ ਨੇ ਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਇਹਨਾਂ ਨੇ ਬੜੀ ਅੱਛੀ ਦੇਖੋ ਚੀਜ਼ ਦੇ ਉੱਤੇ ਲਿਖਿਆ ਹੈ। ਸ਼ਾਇਰ ਜਿਹੜਾ ਹੈ ਆਪ ਬੀਤੀ ਹੀ ਨਹੀਂ ਲਿਖਦਾ, ਬਲਕਿ ਜਗ ਬੀਤੀ ਜਦੋਂ ਲਿਖਦਾ ਦੂਸਰੇ ਦੇ ਦਰਦ ਨੂੰ ਮਹਿਸੂਸ ਕਰਦਾ, ਉਹੀ ਅਸਲ ਸ਼ਾਇਰ ਹੈ। ਔਰ ਜਿਸ ਤਰ੍ਹਾਂ ਕਿ ਅਸੀਂ ਜਿਹੜੇ ਲੋਕ ਇੱਥੇ ਵੀ ਰਹਿੰਦੇ ਹਾਂ, ਔਰ ਮੇਰਾ ਖਿਆਲ ਹੈ ਸ਼ਾਇਦ ਸਾਡੇ ਦੇ ਵਿੱਚ ਵੀ ਗਰੀਬੀ ਮੁਕੱਦਰ ਨਹੀਂ ਬਲਕਿ ਉਸ ਇਨਸਾਨ ਦੀ ਗਲਤੀ ਸਮਝੀ ਜਾਂਦੀ ਹੈ। ਇਹੋ ਜਿਹੀਆਂ ਕੈਪੀਟਲਿਸਟਿਕ ਸੁਸਾਇਟੀਜ਼ ਸਾਡੀਆਂ ਜਿਹੜੀਆਂ ਨੇ ਇੱਥੇ ਮੈਂ ਦੇਖਿਆ ਕਿ ਜਦੋਂ ਕਿਸੇ ਹੋਮਲੈਸ ਨੂੰ, ਗਰੀਬ ਨੂੰ ਦੇਖਦੇ ਨੇ ਕਿ ਤੇ ਉਹ ਕਹਿੰਦੇ ਨੇ ਕਿ ਇਹਦਾ ਹੀ ਕਸੂਰ ਹੈ ਕਿ ਇਹ ਮਾੜਾ ਹੈ। ਤੇ ਅੱਗੇ ਪਹਿਲੇ ਮੇਰਾ ਖਿਆਲ ਹੈ ਕਿਸੇ ਹੋਰ ਨੇ ਵੀ ਵਾਰਿਸ ਸ਼ਾਹ ਹੋਰਾਂ ਦੀ ਗੱਲ ਕੀਤੀ ਹੈ, ਤੇ ਬਿਲਕੁਲ ਮੈਨੂੰ ਉਹ ਯਾਦ ਆ ਗਈ ਹੈ ਕਿ ਸਾਗ ਮਾੜਿਆਂ ਦੇ ਖੋਹ ਲੈਣ ਡਾਡੇ, ਤੇ ਅਨ ਪੁੱਛਦੇ ਨਹੀਂ ਉਹ ਬੋਲਦੇ ਨਹੀਂ, ਤੇ ਬਸ ਚੱਲਦਾ ਨਹੀਂ ਲਾਚਾਰ ਹੋ ਕੇ, ਮੋਏ ਸੱਪ ਵਾਂਗੂ ਵਿਸਕੋ ਹੁੰਦੇ ਨੇ, ਤੇ ਕਦੀ ਆਖੀਏ ਮਾਰੀਏ ਜਾਂ ਆਪ ਮਰੀਏ, ਤੇ ਪਏ ਅੰਦਰੋਂ ਬਾਹਰੋਂ ਡੋਲਦੇ ਨੇ। ਤੇ ਇਹ ਜਿਹੜੀ ਇਹ ਗੱਲ ਨੂੰ ਮਹਿਸੂਸ ਕਰਨਾ ਕਿਸੇ ਦੂਸਰੇ ਨੂੰ ਬੜੀ ਗੱਲ ਹੁੰਦੀ ਹੈ, ਇਹ ਸ਼ਾਇਰ ਦਾ ਹੀ ਕੰਮ ਹੈ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਜੀ ਤੁਸੀਂ ਕੁਝ ਬੋਲੋਗੇ? ਡਾਕਟਰ ਸਾਹਿਬ ਜੀ, ਡਾਕਟਰ ਮਨਜ਼ੂਰ ਸਾਹਿਬ ਮਿਊਟ ਕਰਕੇ ਬੈਠੇ ਹੋਏ ਨੇ। ਹਾਂਜੀ ਜੇ ਸਭ ਨੇ ਬੋਲ ਲਿਆ ਤੇ ਮੈਂ ਵੀ ਤੁਹਾਡੇ 2 ਮਿੰਟ ਲੈਣਾ ਚਾਹੁੰਦੀ ਹਾਂ ਜੀ। ਸੋ ਇਸ ਜਿਹੜੀ ਕਵਿਤਾ ਹੈ ਨਾ, ਇਹਦੀ ਇੰਟਰਸਟਿੰਗ ਗੱਲ ਮੈਨੂੰ ਇਹ ਲੱਗੀ ਕਿ ਜੋ ਇਨਸਾਨ ਹੈਗੇ ਨੇ ਜਿਹੜੇ ਇਹਨਾਂ ਨੇ ਦਿਖਾਏ ਨੇ, ਕੋਈ ਵੀ ਇਨਸਾਨ ਜਿਹੜੇ ਨੇ ਉਹ ਜੋ ਵੀ ਕੋਈ ਸਿਚੁਏਸ਼ਨ ਹੁੰਦੀ ਹੈ, ਜਿੱਦਾਂ ਇੱਥੇ ਹੁਣ ਜਿਹੜੀ ਠੰਡ ਦਾ ਇਹਨਾਂ ਨੇ ਦੱਸਿਆ ਕਿ ਵੀ ਠੰਡ ਆਈ ਹੈ ਤੇ ਉਹਦੇ ਬਾਰੇ ਉਹ ਇਨਸਾਨ ਆਪਣੀ ਪਰਿਸਥਿਤੀ ਔਰ ਜਿਹੜੀ ਤੁਹਾਡੀ ਆਪਣੀ ਜਿਹੜੀ ਹੁੰਦੀ ਹੈ ਮਾਨਸਿਕਤਾ, ਤੁਹਾਡਾ ਜਿਹੜਾ ਮੈਂਟਲ ਹੁੰਦਾ ਸਟੇਟਸ ਐਟ ਦੈਟ ਟਾਈਮ, ਤੁਸੀਂ ਉਸ ਤਰ੍ਹਾਂ ਦੇਖਦੇ ਹੋ। ਉਹ ਪਹਿਲੇ ਜਿਹੜਾ ਅੰਕ ਸੀਗਾ ਉਹਦੇ ਵਿੱਚ ਉਹ 2 ਜਵਾਨ ਕੁੜੀਆਂ ਨੇ, ਜਦ ਸਰਦੀ ਆਂਦੀ ਹੈ ਤੇ ਉਸਨੂੰ ਦੇਖਣ ਦਾ ਉਹਨਾਂ ਦਾ ਨਜ਼ਰੀਆ ਹੋਰ ਹੈ। ਉਹਨਾਂ ਦੇ ਦਿਲ ਦੇ ਵਿੱਚ ਉਹ ਇੱਕ ਰੋਮਾਂਟਿਕ ਗਾਣੇ ਗਾ ਰਹੀਆਂ ਨੇ, ਉਹ ਬੈਠੀਆਂ ਗਾ ਰਹੀਆਂ ਨੇ, ਦੇ ਆਰ ਲੁਕਿੰਗ ਫॉर ਸੇਕ ਬਟ ਫॉर ਅਨਦਰ ਕਾਈਂਡ ਆਫ ਉਹਨਾਂ ਦੇ ਦਿਮਾਗ 'ਚ ਕੁਝ ਹੋਰ ਚੱਲਦਾ ਹੈ। ਉਹ ਜਿਹੜੀਆਂ ਅੱਗ ਦੀਆਂ ਲਪਟਾਂ ਨੇ, ਕੋਈ ਹੋਰ ਉਹਨੂੰ ਅੱਗ ਦੀਆਂ ਲਪਟਾਂ ਨੂੰ ਦੇਖੇਗਾ ਤੇ ਉਹਨੂੰ ਸ਼ਾਇਦ ਡਰ ਲੱਗੇ, ਜਾਂ ਉਹਨੂੰ ਇਹਨਾਂ ਨੂੰ ਉਹ ਨੱਚਦੀਆਂ ਨਜ਼ਰ ਆਉਂਦੀਆਂ ਨੇ। ਸੋ ਇਟ ਡਿਪੈਂਡਸ ਔਨ ਵਾਟ ਯੂ ਆਰ ਫੀਲਿੰਗ, ਤੁਹਾਡੀ ਮਾਨਸਿਕਤਾ ਉਸ ਵਕਤ ਕੀ ਹੈ।
ਫਿਰ ਆਫ ਕੋਰਸ ਜਿਹੜਾ ਹੈਗਾ ਇੱਕ ਭੁੱਖਾ ਇਨਸਾਨ ਹੈ ਜਿਹੜਾ ਉਹਨੂੰ ਜਿਹੜਾ ਮੋਚੀ ਸੀ ਉਹਦੀ ਹੋਰ ਇੱਕ ਪਰਿਸਥਿਤੀ ਹੈਗੀ ਆ, ਉਹਦੇ ਜਿੱਦਾਂ ਕਿਸੇ ਨੇ ਹੋਰ ਨੇ ਬੜੀ ਪਿਆਰੀ ਤਰੀਕੇ ਨਾਲ ਆਖਿਆ ਕਿ ਮੇਰੇ ਖਿਆਲ ਤਲਤ ਜੀ ਨੇ ਆਖਿਆ ਸੀ ਕਿ ਵੀ ਉਹਦੇ ਚਿਰ ਦਾ ਬਾਲਣ ਹੈ ਨਹੀਂ, ਸੋ ਉਹ ਲੱਕੜੀਆਂ ਇਕੱਠੀਆਂ ਕਰਦਾ ਹੈ ਕਿ ਵੀ ਚੱਲ ਇਹਨਾਂ ਨਾਲ ਹੀ ਮੈਂ ਸੇਕ ਮਾਣਾਂਗਾ। ਤੇ ਸਭ ਤੋਂ ਇੰਟਰਸਟਿੰਗ ਗੱਲ, ਪਤਾ ਨਹੀਂ ਆਫ ਕੋਰਸ ਤੁਸੀਂ ਤਾਂ ਬਹੁਤ ਮਤਲਬ ਜਾਣੀ ਲੋਕ ਹੋ, ਕਿ ਜਿਹੜੀ ਤੀਜੀ ਸੀਗੀ ਉਹ ਕੁੜੀ, ਉਹਦਾ ਨਾਮ ਮੈਂ ਭੁੱਲਦੀ ਹਾਂ, ਉਹ ਇੰਨੀ ਜ਼ਿਆਦਾ ਆਪਣੀ ਪ੍ਰੋਬਲਮਸ ਔਰ ਉਹਦੀ ਜਿਹੜੀ ਉਹ ਸਾਰੀ ਸਿਚੁਏਸ਼ਨ 'ਚ ਉਹਦਾ ਮਨ ਹੈਗਾ, ਉਹ ਮਤਲਬ ਕਿ ਸ਼ੀ ਸੁੱਖ ਮਤਲਬ ਉਹਦੀ ਤੇ ਜਿਹੜੀਆਂ ਜ਼ਿੰਮੇਦਾਰੀਆਂ ਨੇ, ਜਿਹੜੀਆਂ ਪ੍ਰੋਬਲਮਸ ਨੇ, ਕਿ ਉਹਨੇ ਸਾਰੇ ਉਸ ਅੰਕ ਦੇ ਵਿੱਚ ਠੰਡ ਦੀ ਗੱਲ ਹੀ ਨਹੀਂ ਕੀਤੀ, ਉਹਨੇ ਉਸ ਠੰਡ ਨੂੰ ਰਿਅਲਾਈਜ਼ ਹੀ ਨਹੀਂ ਕੀਤਾ, ਬਿਕੋਜ਼ ਉਹਦੇ ਮਨ ਦੇ ਉੱਤੇ ਇੰਨੀਆਂ ਜ਼ਿਆਦਾ ਹੋਰ ਪ੍ਰੋਬਲਮਸ ਨੇ ਕਿ ਉਹਨੇ ਉਸ ਚੀਜ਼ ਨਾਲ ਉਹਨੂੰ ਜਿੰਨਾ ਕਹਿੰਦੇ ਨਾ ਉਹਨੂੰ ਮਹਿਸੂਸ ਹੀ ਨਹੀਂ ਕੀਤਾ। ਇਹ ਦੈਟ ਵਾਸ ਦ ਥਰਡ ਜਿਹੜਾ ਸਟੈਂਜ਼ਾ ਸੀ, ਉਹ ਮੈਨੂੰ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਇਸ ਗੱਲ ਕਰਕੇ ਰੱਖਿਆ ਕਿ ਸਭ ਉਹਨੂੰ ਰਿਐਕਟ ਕਰ ਰਹੇ ਨੇ, ਬਿਕੋਜ਼ ਪਰ ਇਹ ਤੇ ਇੰਨੀ ਉਸ ਦਬਾਅ ਦੇ ਥੱਲੇ ਹੈਗੀ ਕਿ ਇਹਨੂੰ ਤੇ ਪਤਾ ਹੀ ਨਹੀਂ ਲੱਗਾ ਕਿ ਠੰਡ ਹੈਗੀ, ਇਹਨੇ ਉਹਦਾ ਜ਼ਿਕਰ ਹੀ ਨਹੀਂ ਕੀਤਾ। ਸੋ ਦੈਨ ਅਗੇਨ ਜਿਹੜੀ ਉਹ ਚੌਥੀ ਹੈਗੀ ਆਫ ਕੋਰਸ, ਜਿਹੜੀ ਉਹ ਵਿਚਾਰੀ ਹੋਮਲੈਸ ਜਨਾਨੀ ਆ, ਉਹ ਤੇ ਵਿਚਾਰੀ ਲਾਚਾਰ ਔਰਤ, ਜਿੱਦਾਂ ਕਿ ਅਮਰ ਨੇ ਵੀ ਜ਼ਿਕਰ ਕੀਤਾ ਹੈ ਕਿ ਵੀ ਯੂ ਨੋ ਐਂਡ ਮੇਰੇ ਖਿਆਲ 'ਚ ਅਸਿਮ ਸਾਹਿਬ ਨੇ ਵੀ ਆਖਿਆ ਕਿ ਵੀ ਇੰਨੀ ਲਾਚਾਰੀ ਹੈ, ਐਂਡ ਦ ਫੀਅਰ ਆਫ ਦੀ ਅਨਨੋਨ, ਉਹਨੂੰ ਫੀਅਰ ਆਫ ਦੀ ਅਨਨੋਨ ਹੈਗਾ ਕਿ ਕੱਲ ਪਤਾ ਨਹੀਂ ਕੀ ਹੋਣਾ। ਉਹ ਅੱਜ ਦੀ ਮੁਸੀਬਤ ਦੇ ਉੱਤੇ ਉਹ ਕੱਲ ਦੀ ਮੁਸੀਬਤ ਵੀ ਜਿਹੜੀ ਆਉਣ ਵਾਲੀ ਹੈ ਉਹਨੂੰ ਵੀ ਪਾ ਕੇ ਬੈਠੀ, ਉਸ ਬੋਝ ਥੱਲੇ ਉਹ ਦਬੀ ਪਈ ਹੈ। ਐਂਡ ਉਹਨੇ ਜਿਹੜੀ ਹੈਲਪਲੈਸਨੈਸ ਦੀ ਕੀਤੀ ਹੈਗੀ ਹੈ ਕਿ ਵੀ ਮੈਂ ਚਲੋ ਹੁਣ ਤੂੰ ਸੌਂ ਜਾ, ਮਤਲਬ ਕਿ ਸ਼ੀ ਹੈਜ਼ ਨੋ ਵੇ ਆਊਟ ਆਫ ਦਿਸ ਸਿਚੁਏਸ਼ਨ। ਸੋ ਮੈਨੂੰ ਇਹਨਾਂ ਗੱਲਾਂ ਕਰਕੇ ਇਹ ਚੀਜ਼ਾਂ ਬਹੁਤ 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 ਅੱਛੀ ਲੱਗੀ। ਐਂਡ ਆਫ ਕੋਰਸ ਜਿਹੜੀ ਇਹਨਾਂ ਨੇ ਉਹ ਨੇਚਰ ਦੀ ਚੱਲਣ ਵਾਲੀ, ਉਹ ਜਿਹੜੀ ਬੁੱਕਲ ਮਾਰਨ ਵਾਲੀ ਔਰ ਜਿਹੜੀ ਉਹ ਥਿਰਕਣ ਵਾਲੀ, ਜਿਹੜੀ ਉਹ ਨੇਚਰ ਨੂੰ ਇਹਨਾਂ ਨੇ ਇੱਕ ਮੂਵਮੈਂਟ ਦਿੱਤਾ, ਉਹ ਮੈਨੂੰ ਬਹੁਤ ਪਸੰਦ ਆਇਆ। ਬਹੁਤ ਬਹੁਤ ਸ਼ੁਕਰੀਆ ਜੀ। ਚਰਨਜੀਤ ਜੀ ਆਏ ਨੇ, ਚਰਨਜੀਤ ਤੁਸੀਂ ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਦੇਰ ਨਾਲ ਆਏ, ਦਰੁਸਤ ਆਏ। ਹਾਂਜੀ ਪਲੀਜ਼ ਕੁਝ ਤੁਸੀਂ ਵੀ ਦੱਸੋ। ਸੁਣੀ ਤੁਸੀਂ ਕਵਿਤਾ? ਨਹੀਂ ਮੈਮ, ਸੁਣ ਨਹੀਂ ਪਾਈ। ਓ ਆਮ ਸੋ ਸੌਰੀ। ਚਲੋ ਖੈਰ, ਤੁਸੀਂ ਫਿਰ ਉਹਦੇ ਤੇ ਦੇਖ ਲਿਆ ਜੀ। ਚਲੋ ਜੀ, ਅੱਛਾ ਹੁਣ ਅਸੀਂ ਜੇ ਸਾਰੇ ਹੁਣ ਅਸੀਂ ਫਿਰ ਹੁਣ ਚੱਲਦੇ ਹਾਂ, ਮੇਰੇ ਖਿਆਲ ਸਟੋਰੀ ਦੇ ਵੱਲ ਚੱਲਦੇ ਹਾਂ, ਕਹਾਣੀ ਵੱਲ ਚੱਲੀਏ ਜੀ ਅਸੀਂ। ਬਹੁਤ ਬਹੁਤ ਸ਼ੁਕਰੀਆ ਲਿਲੀ ਜੀ ਤੁਹਾਡਾ, ਤੁਸੀਂ ਸਾਡੇ ਨਾਲ ਏਦਾਂ ਹੀ ਜੁੜੇ ਰਹੋ, ਸਾਡੀਆਂ ਸੰਗਤਾਂ ਨੂੰ ਏਦਾਂ ਹੀ ਤੁਸੀਂ ਮਿਲਦੇ ਰਹੋ। ਤੁਸੀਂ ਕੋਈ ਕਿਸੇ ਨੂੰ ਮਤਲਬ ਕੁਝ ਕਹਿਣਾ ਚਾਹੋਗੇ, ਦੋ ਲਫ਼ਜ਼? ਥੈਂਕ ਯੂ, ਸਭ ਦਾ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਇੰਨੇ ਪਿਆਰ ਨਾਲ ਸੁਣੀ ਔਰ ਇੰਨੀ ਅੱਛੀ ਤਰ੍ਹਾਂ ਤੁਸੀਂ ਉਹਦੀ ਸਮੀਖਿਆ ਕੀਤੀ ਹੈ। ਮੈਨੂੰ ਆਪਣੀ ਕਵਿਤਾ ਜ਼ਿਆਦਾ ਚੰਗੀ ਲੱਗਣ ਲੱਗ ਪਈ ਹੈ। ਬਹੁਤ ਬਹੁਤ ਸ਼ੁਕਰੀਆ। ਬੜੀ ਗਹਿਰਾਈ ਨਾਲ ਸਮਝਿਆ, ਮੈਂ ਬਹੁਤ ਆਭਾਰੀ ਹਾਂ ਜੀ, ਬਹੁਤ ਅੱਛਾ ਲੱਗਿਆ ਮੈਨੂੰ। ਥੈਂਕ ਯੂ ਫॉर ਹੈਵਿੰਗ ਮੀ। ਹਾਂਜੀ ਨਹੀਂ ਜੀ, ਜ਼ਰੂਰ, ਬਹੁਤ ਬਹੁਤ ਜੀ ਆਇਆਂ ਤੁਹਾਡੇ ਨਾਲ। ਪਰ ਅਸੀਂ ਬੜੇ ਹੈਗੇ ਆ ਇਦਾਂ ਦੇ ਕਿ ਜਿਹੜੇ ਇੱਕ ਵਾਰ ਸਾਡੇ ਨਾਲ ਜੁੜ ਜਾਂਦੇ, ਉਹਨਾਂ ਨੂੰ ਫਿਰ ਅਸੀਂ ਜਾਣ ਨਹੀਂ ਦਿੰਦੇ, ਤਾਂ ਤੁਸੀਂ ਸਾਡੇ ਨਾਲ ਜੁੜੇ ਰਿਹਾ ਜੇ ਹੁਣ। ਜੀ ਜੀ ਲਿਲੀ ਜੀ, ਤੁਹਾਡੀ ਆਵਾਜ਼ ਵੀ ਬਹੁਤ ਹੀ ਸੁਰੀਲੀ ਤੇ ਬਹੁਤ ਹੀ ਚਸਮਾਣਿਆ ਤੁਹਾਡੀ ਆਵਾਜ਼ ਨੂੰ ਵੀ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਮਤਲਬ ਬਹੁਤ ਖੁਸ਼ ਕੀਤਾ ਤੁਸੀਂ ਸਾਰਿਆਂ ਨੇ ਮੈਨੂੰ। ਮੈਂ ਤੇ ਸੰਗਤ ਨੂੰ ਸਾਰਿਆਂ ਨੂੰ ਘੁੱਟ ਕੇ ਜੱਫੀ ਮੇਰੇ ਵੱਲੋਂ। ਬਹੁਤ ਪਿਆਰ, ਬਹੁਤ ਪਿਆਰ। ਅੱਛਾ ਜੀ, ਹਾਂਜੀ ਚਲੋ ਜੀ, ਅਸੀਂ ਹੁਣ ਕਹਾਣੀ ਵੱਲ ਟੁਰੀਏ। ਸਰਬਤ ਸੁਹੇਲ ਜੀ ਆਏ ਹੋਏ ਨੇ। ਸਰਬਤ ਸੁਹੇਲ ਜੀ ਗੁਜਰਾਂਵਾਲੇ ਦੇ ਵਸਨੀਕ ਹਨ। ਬਾਏ ਦਾ ਵੇ, ਜਿੱਥੋਂ ਦੇ ਮੇਰੇ ਨਾਨਕੇ ਵੀ ਸਨ। ਸੋ ਸਰਬਤ ਜੀ, ਰਿਸ਼ਤੇ 'ਚ ਫਿਰ ਅਸੀਂ ਦੋਨੋਂ ਭੈਣਾਂ ਹੀ ਲੱਗੀਆਂ ਨਾ, ਰਾਈਟ? ਹਾਂ ਬਿਲਕੁਲ ਬਿਲਕੁਲ। ਮੇਰੇ ਮਦਰ ਇਨ ਲਾ ਉੱਥੋਂ ਦੇ ਸਨ ਤੇ ਅੰਮ੍ਰਿਤਾ ਪ੍ਰੀਤਮ ਵੀ ਉੱਥੋਂ ਦੇ ਸੀ। ਜੀ 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 ਹਾਂਜੀ। ਸੋ ਇਹ ਗੁਜਰਾਂਵਾਲੇ ਦੇ ਵਸਨੀਕ ਨੇ ਤੇ ਸਰਬਤ ਜੀ MA ਇੰਗਲਿਸ਼ ਨੇ, MPhil ਇਨ ਇੰਗਲਿਸ਼ ਟ੍ਰਾਂਸਲੇਸ਼ਨ ਸਟੱਡੀਜ਼ ਹਨ। ਇਹਨਾਂ ਦਾ ਕਿੱਤਾ ਅਧਿਆਪਨ ਹੈ ਜੀ। ਇਹ ਅੱਜ ਕੱਲ੍ਹ ਬਤੌਰ ਪ੍ਰਿੰਸੀਪਲ ਕੰਮ ਕਰ ਰਹੇ ਨੇ। ਇਹਨਾਂ ਨੇ ਕਈ ਅੰਗਰੇਜ਼ੀ ਨਾਟਕ ਤੇ ਸ਼ਾਰਟ ਸਟੋਰੀਜ਼ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਹੈ ਜੀ। ਤੇ ਸਰਬਤ ਜੀ, ਤੁਹਾਡੀ ਕਹਾਣੀ ਦਾ ਸਾਨੂੰ ਸਿਰਲੇਖ ਨਹੀਂ ਮਿਲਿਆ, ਮੈਨੂੰ ਸ਼ਾਇਦ ਮੈਨੂੰ ਹੀ ਨਹੀਂ ਪਤਾ ਲੱਗਾ। ਪਰ ਆਓ ਸਰਬਤ ਜੀ, ਤੁਸੀਂ ਸਾਨੂੰ ਹੁਣ ਆਪਣੀ ਕਹਾਣੀ ਸੁਣਾਓ ਜੀ, ਅਸੀਂ ਉਡੀਕ ਰਹੇ ਹਾਂ ਜੀ। ਜੀ ਜੀ, ਬਹੁਤ ਸ਼ੁਕਰੀਆ। ਇਹ ਜੀ ਜਿੰਦੇ ਬੇਰੀਏ, ਜਿੰਦੇ ਬੇਰੀਏ ਕਹਾਣੀ। ਸ਼ੁਕਰੀਆ। ਜੀ ਅੱਛਾ, ਚਲੋ ਮੈਂ ਹੁਣ ਸ਼ੁਰੂ ਕਰਦੀ ਹਾਂ। ਜੀ ਜੀ ਜ਼ਰੂਰ, ਪਲੀਜ਼। ਉਹਦੇ ਕੱਪੜੇ ਕੱਟੋ ਕੱਟਾ, ਪੈਰਾਂ ਤੇ ਪੁਰਾਣੀ ਜੁੱਤੀ ਚੀਕ ਚੀਕ ਕੇ ਉਹਦੇ ਹਾਲ ਦਾ ਸ਼ਿਕਵਾ ਤੇ ਕਰੀ ਜਾਂਦੇ ਸੜ ਪਏ। ਨਾਲ ਉਹਦਾ ਉਦਾਸ ਚਿਹਰਾ ਉਹਦੇ ਦਿਲ ਦਾ ਹਾਲ ਵੀ ਦੱਸਦਾ ਸੀ ਪਿਆ।
ਉਹ ਚੁੱਪ ਚਪੀਤੀ ਕੁਝ ਸੋਚਦੀ ਟੁਰੀ ਜਾਂਦੀ ਸੀ। ਇੱਕਦਮ ਉਹਦਾ ਤਰਾ ਨਿਕਲ ਗਿਆ। ਉਹ ਖਲੋ ਗਈ। ਉਹਨੇ ਮੂੰਹ ਉਤਾਂ ਕਰਕੇ ਵੇਖਿਆ ਤੇ ਉਹਦਾ ਮੂੰਹ ਖੁੱਲੇ ਦਾ ਖੁੱਲਾ ਹੀ ਰਹਿ ਗਿਆ। ਹਾਏ ਹਾਏ, ਸ਼ੁਕਰ ਏ ਯਾ ਅੱਲਾ, ਗੱਡੀ ਵਾਲੇ ਨੇ ਬੜੇ ਟਾਈਮ ਨਾਲ ਬ੍ਰੇਕ ਲਾ ਲਈ, ਨਹੀਂ ਤੇ ਮੇਰਾ ਪਤਾ ਨਹੀਂ ਕੀ ਹੋ ਜਾਂਦਾ ਅੱਜ। ਗੱਡੀ ਵਾਲੇ ਨੇ ਆਪਣਾ ਸ਼ੀਸ਼ਾ ਥੱਲੇ ਕੀਤਾ ਤੇ ਬੜੇ ਗੁੱਸੇ ਨਾਲ ਬੋਲਿਆ, ਉਹ ਬੀਬੀ ਕਿਧਰੇ ਹੋਰ ਜਾ ਕੇ ਮਾਰ, ਮੇਰੇ ਸਿਰੇ ਚੜਨ ਲੱਗੀ ਸੈਂ। ਉਹਨੇ ਇੱਕ ਸਾਹ ਵਿੱਚ ਕਿਹਾ ਤੇ ਬੁੜਬੁੜ ਕਰਦਾ ਆਪਣੇ ਰਾਹ ਪਿਆ। ਉਹ ਹੱਕੀ ਬੱਕੀ ਫੁੱਟਪਾਥ ਤੇ ਜਾ ਕੇ ਖਲੋ ਗਈ। ਕੁਝ ਰਾਈ ਵੀ ਖਲੋ ਕੇ ਵੇਖਣ ਲੱਗ ਪਏ। ਕਿਸੇ ਨੇ ਪੁੱਛਿਆ, ਸੱਟ ਤੇ ਨਹੀਂ ਲੱਗੀ? ਕੋਈ ਬੋਲਿਆ, ਬੱਚਤ ਹੀ ਹੋ ਗਈ ਏ। ਇੱਕ ਕਹਿੰਦਾ ਏ, ਬਾਜੀ ਕਿੱਥੇ ਜਾਣਾ ਜੇ, ਚਲੋ ਆਓ ਮੈਂ ਛੱਡ ਆਣਾ। ਤੇ ਚੁੱਪਚਾਪ ਉਹ ਤੇ ਆਪਣੇ ਰਾਹ ਤੇ ਪੈ ਗਈ। ਸੋਚਦੀ ਰਹੀ ਪਈ ਹੋਇਆ ਕੀ ਏ ਅੱਜ। ਉਹ ਹੋਵੇ ਕਿਹੜੇ ਵੇਲੇ ਮੁੜਨ ਵਾਲੀ ਸੜਕ ਦੇ ਵਿਚਕਾਰ ਆ ਗਈ। ਉਹਨੂੰ ਪਤਾ ਹੀ ਨਾ ਲੱਗਾ। ਸੋਚਦੀ ਟੁਰਦੀ ਗਈ। ਚਲੋ ਰੱਬਾ, ਇੱਕ ਵਾਰੀ ਫੇਰ ਤੇ ਗੱਲ ਪੈ ਗਈ। ਇੱਕ ਮੌਕਾ ਅੱਲਾ ਨੇ ਮੈਨੂੰ ਹੋਰ ਦੇ ਦਿੱਤਾ। ਉਹਦੇ ਦਿਲ ਵਿੱਚ ਹੌਲ ਉੱਠਿਆ। ਬੱਚਿਆਂ ਬਾਰੇ ਸੋਚਿਆ ਤੇ ਆਪਣੇ ਆਪ ਨੂੰ ਹੀ ਕਿਹਾ, ਖਬਰੇ ਕਿਹਦੀ ਕਿਸਮਤ ਤੋਂ ਮੈਂ ਅੱਜ ਬਚ ਗਈ ਹਾਂ। ਹਾਏ ਜੇ ਮੈਂ ਮਰ ਜਾਂਦੀ ਤੇ ਮੇਰਿਆਂ ਬਾਲਾਂ ਦਾ ਕੀ ਬਣਨਾ ਸੀ? ਉਹਨਾਂ ਤੇ ਰੁੱਲ ਜਾਣਾ ਸੀ। ਮਾਂ ਮੈਟਰ ਦੀ ਅਦਾ ਤੇ ਕੋਈ ਜੋੜ ਨਹੀਂ ਹੁੰਦਾ। ਅੱਲਾ ਤੇਰਾ ਸ਼ੁਕਰ ਏ। ਉਹ ਦਿਲ ਵਿੱਚ ਸੋਚਦੀ ਰਹੀ ਤੇ ਟੁਰਦੀ ਰਹੀ। ਉਹਨੇ ਧਿਆਨ ਕੀਤਾ, ਉਹਦੇ ਹੱਥ ਵਿੱਚ ਜਿਹੜੀ ਕਿਤਾਬ ਸੀ ਤੇ ਰਜਿਸਟਰ, ਉਹ ਕਿਧਰੇ ਡਿੱਗ ਤੇ ਨਹੀਂ ਪਿਆ। ਸ਼ੁਕਰ ਹੈ ਰੱਬ ਦਾ, ਇਹ ਸਹੀ ਸਲਾਮਤ ਏ। ਜੇ ਇਹ ਅੱਜ ਗਵਾਚ ਜਾਂਦਾ ਤੇ ਡਿੱਗ ਕੇ ਖਰਾਬ ਹੋ ਜਾਂਦਾ ਤੇ ਫਿਰ ਮੇਰਾ ਕੀ ਬਣਦਾ? ਸ਼ੁਕਰ ਹੈ ਅੱਲਾ ਤੇਰਾ। ਐਸੇ ਅੰਦੇਸ਼ਿਆਂ ਦੇ ਖੁਸ਼ੀ ਦੇ ਰਲਾ ਮਿਲਾ ਵਿੱਚ ਉਹ ਘਰ ਵੱਲ ਟੁਰੀ ਜਾ ਰਹੀ ਸੀ ਤੇ ਉਹਨੇ ਆਪਣੇ ਸਾਹਮਣੇ ਵੇਖਿਆ ਤੇ ਸੜਕ ਦੇ ਨਾਲ ਨਾਲ ਕੋਈ ਬੱਚੇ ਖੇਡਦੇ ਪਏ ਸਨ। ਉਹਨੂੰ ਆਪਣੀ ਜ਼ੈਨੀ ਯਾਦ ਆ ਗਈ। ਹਾਏ, ਯਾਦ ਆਇਆ, ਜ਼ੈਨੀ ਨੇ ਤੇ ਕਿਹਾ ਸੀ, ਅੰਮੀ ਅੱਜ ਜ਼ਰੂਰ ਬਰ ਜ਼ਰੂਰ ਮੇਰੀ ਜੁੱਤੀ ਲੈ ਕੇ ਆਣਾ ਹੈ। ਕਈ ਦਿਨ ਹੋ ਗਏ ਨੇ ਉਹ ਭੈੜੀ ਨੰਗੇ ਪੈਰੋਂ ਫਿਰਦੀ ਏ। ਉਹਦੀ ਜੁੱਤੀ ਟੁੱਟ ਗਈ ਸੀ ਤੇ ਗੰਢਾ ਕੇ ਹੁਣ ਤਰੋਪੇ ਲਾਉਣ ਨੂੰ ਥਾਂ ਵੀ ਨਹੀਂ ਸੀ ਰਹਿ ਗਈ ਉਹਦੇ ਤੇ। ਮਾਂ ਦਾ ਦਿਲ ਤੇ ਜਿਵੇਂ ਬੰਦ ਹੀ ਹੋ ਗਿਆ। ਤਨਹਾ ਅੱਜ ਵੀ ਨਹੀਂ ਲੱਭੀ। ਸਰ ਨੇ ਵੀ ਅੱਜ ਹੀ ਛੁੱਟੀ ਕਰਨੀ ਸੀ। ਉਹਨੂੰ ਕੀ ਪਤਾ ਕਿ ਘਰ ਵਿੱਚ ਕੀ ਗੁਜ਼ਰਦੀ ਏ। ਇਹਦੇ ਚਿਹਰੇ ਚੋਂ ਸਬਜ਼ੀ ਵਾਲੀ ਦੁਕਾਨ ਦੇ ਨੇੜੇ ਜਾ ਆਪੜੀ। ਉੱਥੇ ਬੜਾ ਰਸ਼ ਸੀ। ਉਹ ਵੀ ਜਾ ਕੇ ਖਲੋ ਗਈ। ਚੁੱਪ ਕਰਕੇ ਭਾਅ ਸੁਣਦੀ ਰਹੀ। ਸਬਜ਼ੀਆਂ ਤੇ ਬੜੀਆਂ ਹੀ ਮਹਿੰਗੀਆਂ ਸਨ। ਉਹਨੇ ਹਿਸਾਬ ਲਾਇਆ ਕਿ ਆਲੂ ਹੀ ਸਭ ਤੋਂ ਸਸਤੇ ਨੇ। ਉਹਨੇ ਕਿਲੋ ਆਲੂ ਲਏ ਤੇ ਘਰ ਵੱਲ ਟੁਰ ਪਈ। ਘਰ ਅਪੜ ਕੇ ਥੱਕੀ ਟੁੱਟੀ ਜਾ ਕੇ ਬੁੱਢੀ ਮਾਂ ਦੇ ਕੋਲ ਬਹਿ ਗਈ। ਜ਼ੈਨੀ ਭੱਜਦੀ ਆਈ ਤੇ ਉਹਦੇ ਗਲ ਨਾਲ ਚਮੜ ਗਈ। ਮਾਂ ਦਾ ਮੂੰਹ ਚੁੰਮਿਆ, ਨਿੱਕੇ ਨਿੱਕੇ ਹੱਥ ਉਹਦੇ ਮੂੰਹ ਤੇ ਫੇਰੇ। ਮਾਂ ਦਾ ਤੇ ਜਿਵੇਂ ਥਕੇੜਾ ਕਿਧਰੇ ਜਾਂਦਾ ਨਾ ਦਿਸਿਆ। ਉਹ ਵੀ ਆਪਣੀ ਮਾਂ ਦੇ ਨਾਲ ਟੇਕ ਲਾ ਕੇ ਬਹਿ ਗਈ। ਅੰਮੀ ਜੁੱਤੀ ਨਹੀਂ ਲਿਆਈ? ਤੇ ਫਿਰ ਮਾਂ ਦਾ ਮੂੰਹ ਵੇਖ ਕੇ ਚੁੱਪ ਕਰ ਗਈ। ਨਾਨੀ ਨੇ ਜ਼ੈਨੀ ਨੂੰ ਕਿਹਾ, ਮਾਂ ਨੂੰ ਪਾਣੀ ਤੇ ਪਿਆ, ਸਾਹ ਚੜਿਆ ਸੂ। ਕਿੱਥੋਂ ਟੁਰ ਕੇ ਆਈ ਹੈ ਵਿਚਾਰੀ, ਵਖਤਾ ਮਾਰੀ। ਮੈਂ ਦਵਾਈ ਆਖੀ ਸੀ, ਕਿੱਥੇ ਯਾਦ ਰਹੀ ਹੋਣੀ ਹੈ ਤੈਨੂੰ ਇਸ ਬੁੱਢੀ ਮਾਂ ਦੀ ਗੱਲ। ਉਹ ਠੱਪ ਕਰਕੇ ਉੱਠ ਕੇ ਕਮਰੇ ਵੱਲ ਟੁਰ ਪਈ। ਅੰਮਾ ਨਾ ਤੇ ਤਨਖਾਹ ਲੱਭੀ ਹੈ ਤੇ ਨਾ ਮਕਾਨ ਦਾ ਕਿਰਾਇਆ। ਇੱਕ ਦਿਨ ਹੋਰ ਉਡੀਕ ਲੈ ਮਾਂ। ਅੰਮਾ ਨੇ ਸਿਰ ਉਤਾਂ ਚੁੱਕ ਕੇ ਵੇਖਿਆ। ਇਹ ਤੇਰਾ ਘਰ ਵਾਲਾ ਕੋਈ ਪੈਸਾ ਧੇਲਾ ਤੇਰੀ ਤਲੀ ਤੇ ਨਹੀਂ ਰੱਖਦਾ। ਇਹਨੂੰ ਦਫਾ ਕਰ ਸੋ, ਜਾਨ ਛੁਡਾ ਇਹਦੇ ਕੋਲੋਂ। ਜਾਨ ਛੁਡਾ, ਇਹ ਸ਼ੂਗਲ ਹੈ ਨਾ। ਦੋ ਅਥਰੂ ਉਹਦੀਆਂ ਅੱਖਾਂ ਵਿੱਚ ਟਮਾ ਕੇ ਫਿਰ ਉਹ ਪੀ ਗਈ ਉਹਨਾਂ ਨੂੰ। ਕਰਨ ਲੱਗਿਆ ਸੋਚਣਾ ਸੀ, ਉਦੋਂ ਵੀ ਕੋਈ ਅਫਸਰ ਤੇ ਨਹੀਂ ਸੀ ਲੱਗਾ। ਹੁਣ ਜਿਹੜਾ ਯਾਦ ਆਇਆ, ਕਰਦਾ ਕੁਝ ਨਹੀਂ। ਉਹ ਐ ਹੀ ਕਰਦੀ ਬਾਵਰਚੀਖਾਨੇ ਵਿੱਚ ਗਈ, ਦੁਪੱਟਾ ਲਾ ਕੇ ਇੱਕ ਪਾਸੇ ਰੱਖਿਆ ਤੇ ਕੰਮ ਨੂੰ ਜੁੜ ਗਈ। ਨਾਲ ਨਾਲ ਬੋਲਦੀ ਜਾਂਦੀ ਸੀ, ਮੇਰਾ ਤੇ ਦਿਲ ਕਰਦਾ ਏ ਮੈਂ 10,000 ਦੀ ਸਕੂਲ ਦੀ ਨੌਕਰੀ ਛੱਡ ਦਿਆਂ। ਏਦੂ ਚੰਗਾ ਹੈ ਮੈਂ ਕਿਸੇ ਦੇ ਭਾਂਡੇ ਮਾਂਜ ਲਵਾਂ। ਹਾਂਡੀ ਰੋਟੀ ਦਾ ਤੇ ਲੋਕੀ ਬਥੇਰੇ ਪੈਸੇ ਦੇ ਦਿੰਦੇ ਨੇ, ਨਾਲ ਖਾਣ ਨੂੰ ਵੀ ਕੁਛ ਲੱਭ ਜਾਂਦਾ ਹੈ। ਪਰ ਇਹ 14 ਜਮਾਤਾਂ ਮੈਨੂੰ ਲੈ ਕੇ ਬਹਿ ਗਈਆਂ। ਨਾ ਮੈਂ ਇੰਨਾ ਪੜ੍ਹਦੀ ਤੇ ਨਾ ਮੈਨੂੰ ਇਸ ਨੌਕਰੀ ਦੀ ਆਸ ਹੁੰਦੀ। ਸਕੂਲ ਵਾਲੇ ਤੇ ਖੂਨ ਵੀ ਚੂਸ ਲੈਂਦੇ ਨੇ, ਪੈਸੇ ਦੇਣ ਤੇ ਦਿਲ ਨਹੀਂ ਕਰਦਾ ਇਹਨਾਂ ਦਾ। ਇਹ ਬੰਦਾ ਕਰਦਾ ਕੱਖ ਨਹੀਂ, ਪਰ ਜੇ ਮੈਂ ਕੰਮ ਕਰਨ ਦਾ ਨਾਂ ਲਵਾਂ ਤੇ ਇਹਦੀ ਬੇਇੱਜ਼ਤੀ ਹੋ ਜਾਂਦੀ ਹੈ। ਉਹ ਭਾਂਡੇ ਧੋ ਕੇ ਛਾਨਣੇ ਵਿੱਚ ਰੱਖਦੀ ਜਾਂਦੀ ਸੀ। ਮੈਂ ਤੇ ਬਸ ਹਾਰ ਜੋ ਮੰਨ ਲਈਏ, ਮੈਂ ਆਪਣੇ ਬਾਲ ਖੱਜਲ ਨਹੀਂ ਕਰਨਾ ਚਾਹੁੰਦੀ। ਵਿਕਾਸ ਅਜੇ ਸਕੂਲੋਂ ਨਹੀਂ ਆਇਆ।
ਮੈਂ ਝਟਪਟ ਆਲੂ ਪਕਾ ਲਵਾਂ। ਉਹਨੂੰ ਭੁੱਖ ਲੱਗੀ ਹੋਣੀ ਹੈ, ਸਵੇਰੇ ਵੀ ਥੋੜੀ ਰੋਟੀ ਖਾ ਕੇ ਗਿਆ ਸੀ। ਵਿਕਾਸ ਬੂਹੇ ਤੋਂ ਬਾਹਰ ਹੀ ਸ਼ੁਰੂ ਹੋ ਗਿਆ, ਅੰਮੀ ਅੰਮੀ ਕਿੱਥੇ ਵੇ ਅੰਮੀ। ਉਹ ਭੱਜ ਕੇ ਅੰਦਰ ਆਇਆ ਜਿਵੇਂ ਕੋਈ ਬੜੀ ਵੱਡੀ ਖਬਰ ਲੈ ਕੇ ਆਇਆ। ਇੱਥੇ ਆ, ਮੈਂ ਇੱਥੇ ਆ ਜਾ ਆ ਜਾ ਮੇਰਾ ਪੁੱਤਰ, ਕੀ ਹੋਇਆ ਹੈ। ਵਿਕਾਸ ਅੰਦਰ ਗਿਆ। ਅੰਮੀ ਮੈਂ ਵੇਖਿਆ ਏ ਗਲੀ ਦੀ ਨੁੱਕੜ ਤੇ ਜਿਹੜੀ ਦਾਲ ਚੌਲ ਦੀ ਰੇਹੜੀ ਏ, ਅੱਬੂ ਉੱਥੇ ਖਲੋ ਕੇ ਚੌਲ ਖਾ ਰਿਹਾ ਸੀ। ਮੈਨੂੰ ਵੇਖ ਕੇ ਕਹਿੰਦਾ ਜਾ ਘਰ ਜਾ, ਮਾਂ ਕੋਲੋਂ ਪਰੌਂਠੇ ਖਾ ਜਾ ਕੇ। ਮਾਂ ਨੇ ਉਹਨੂੰ ਸੀਨੇ ਨਾਲ ਲਾਇਆ ਤੇ ਕੋਲ ਪੀੜੀ ਤੇ ਬਿਠਾ ਲਿਆ। ਜਦੋਂ ਰੋਟੀ ਪੱਕ ਗਈ ਤੇ ਉਹਨੂੰ ਸਮਝਾਇਆ, ਜਾ ਕੇ ਹੱਥ ਧੋ ਕੇ ਆ। ਜ਼ੈਨੀ ਨੂੰ ਵੀ ਬੁਲਾ, ਦੋਵੇਂ ਆ ਜਾਓ, ਇੱਥੇ ਅੰਮਾ ਕੋਲ ਬਹਿ ਕੇ ਖਾਣੇ ਆ। ਜ਼ੈਨੀ ਇੱਕ ਜੱਗ ਭਰ ਕੇ ਪਾਣੀ ਲੈ ਆਈ। ਅੰਮੀ ਗਲਾਸ ਵੀ ਲੈ ਕੇ ਆਵਾਂ? ਆਹੋ ਆਹੋ 2 ਗਲਾਸ ਵੀ ਲੈ ਆ। ਉਹਨਾਂ ਸਾਰਿਆਂ ਨੇ ਰਲ ਮਿਲ ਕੇ ਰੋਟੀ ਖਾਧੀ। ਬਾਲ ਉੱਠ ਕੇ ਵਿਹੜੇ ਵਿੱਚ ਖੇਡਣ ਲੱਗ ਪਏ। ਮਾਂ ਅੰਦਰ ਜਾ ਕੇ ਲੰਮੀ ਪੈ ਗਈ। ਝੱਟ ਪਿੱਛੋਂ ਘਰਾੜਿਆਂ ਦੀ ਆਵਾਜ਼ ਆਈ। ਬੱਚੇ ਹੱਸਣ ਲੱਗ ਪਏ। ਕੋਈ ਘੰਟਾ ਤੇ ਉਹਨੂੰ ਕੋਈ ਹੋਸ਼ ਹੀ ਨਹੀਂ ਸੀ। ਜਿਸ ਵੇਲੇ ਅੱਖ ਖੁੱਲੀ ਤੇ ਬਾਲਾਂ ਨੂੰ ਆਵਾਜ਼ ਮਾਰੀ, ਆਓ ਸਕੂਲ ਦਾ ਪੜ੍ਹ ਲਓ। ਜ਼ੈਨੀ ਤੂੰ ਵੀ ਆਪਣਾ ਕਾਇਦਾ ਲੈ ਕੇ ਆ ਬਹਿ ਜਾ, ਮੈਂ ਕੁਝ ਸਕੂਲ ਦਾ ਰਜਿਸਟਰ ਦਾ ਕੰਮ ਕਰ ਲੈਂਦੀ ਆ। ਵਿਕਾਸ ਨੇ ਬਸਤਾ ਖੋਲਿਆ ਤੇ ਮਾਂ ਨੂੰ ਸਕੂਲ ਦੀਆਂ ਗੱਲਾਂ ਵੀ ਸੁਣਾਉਣ ਲੱਗ ਪਿਆ। ਨਾਲ ਨਾਲ ਲਿਖਣ ਦਾ ਕੰਮ ਵੀ ਕਰਦਾ ਜਾਂਦਾ ਸੀ। ਫਿਰ ਮਾਂ ਦੇ ਆਖਣ ਤੇ ਉਹਨੇ ਸਬਕ ਵੀ ਯਾਦ ਕੀਤੇ। ਬਾਪ ਹੁਣ ਬਾਹਰੋਂ ਆਇਆ ਤੇ ਵਿਹੜੇ ਵਿੱਚ ਪਈ ਪੁਰਾਣੀ ਜਿਹੀ ਕੁਰਸੀ ਨੂੰ ਠੁੱਡਾ ਮਾਰਿਆ। ਇਹ ਕੀ ਰਾਹ ਵਿੱਚ ਰੱਖਿਆ ਹੈ, ਗੰਦ ਹੀ ਪਾਈ ਰੱਖਦੇ ਹੋ। ਜ਼ੈਨੀ ਬਾਪ ਕੋਲ ਗਈ। ਅੱਬੂ ਮੇਰੇ ਲਈ ਟਾਫੀਆਂ ਨਹੀਂ ਲਿਆਏ? ਨਹੀਂ ਪੁੱਤਰ, ਕੱਲ ਲਿਆਵਾਂਗਾ। ਤੇਰੀ ਮਾਂ ਕੀ ਪਈ ਕਰਦੀ ਏ? ਸੁੱਤੀ ਪਈ ਹੋਣੀ ਏ, ਇਹਨੂੰ ਕੋਈ ਪਰਵਾਹ ਹੀ ਨਹੀਂ। ਬੰਦਾ ਬਾਹਰੋਂ ਆਇਆ ਏ, ਕੋਈ ਪਾਣੀ ਨਹੀਂ ਪੁੱਛਿਆ। ਉਹ ਕਮਰੇ ਵਿੱਚ ਬੈਠੀ ਸੁਣਦੀ ਸੀ ਪਈ। ਬਾਹਰ ਆਈ, ਉਹਨੂੰ ਪਾਣੀ ਦਾ ਗਲਾਸ ਫੜਾਇਆ ਤੇ ਪਰਾਂ ਇੱਕ ਪੀੜੀ ਤੇ ਬਹਿ ਗਈ। ਇਹ ਵੇਖਿਆ ਜ਼ੈਨੀ ਦੀ ਜੁੱਤੀ ਟੁੱਟੀ ਏ, ਅੱਜ ਕਈ ਦਿਨ ਹੋ ਗਏ ਨੇ। ਤੇ ਬੰਦੇ ਦਾ ਗੁੱਸੇ ਵਾਲਾ ਮੂੰਹ ਵੇਖ ਕੇ ਫਿਰ ਅੰਦਰ ਟੁਰ ਗਈ। ਬਸ ਮੈਨੂੰ ਵੇਖਦਿਆਂ ਸਾਰ ਤੈਨੂੰ ਕੋਈ ਨਾ ਕੋਈ ਕੰਮ ਯਾਦ ਆ ਜਾਂਦਾ ਹੈ, ਐਸੇ ਲਈ ਮੈਂ ਘਰ ਨਹੀਂ ਆਉਂਦਾ। ਹਰ ਵੇਲੇ ਦੀ ਚਿਕ ਪੈਸੇ ਪੈਸੇ, ਹੋਰ ਕੋਈ ਗੱਲ ਹੀ ਨਹੀਂ ਰਹਿ ਗਈ ਇੱਥੇ। ਬੁੜਬੁੜ ਕਰਦਾ ਅੰਦਰ ਜਾ ਕੇ ਲੰਮਾ ਪੈ ਗਿਆ। ਉਹ ਵੀ ਸੋਚਦੀ ਸੀ ਜਿਹੜਾ ਰਾਜ਼ੀ ਨਾ ਹੀ ਹੋਣਾ ਚਾਹਵੇ ਉਹਦੇ ਮੂੰਹ ਹੀ ਨਹੀਂ ਲੱਗਣਾ ਚਾਹੀਦਾ। ਇਹ ਤੇ ਐਵੇਂ ਹੀ ਬੇਇੱਜ਼ਤੀ ਕਰਨ ਦੇ ਬਹਾਨੇ ਲੱਭਦਾ ਹੈ। ਉਹ ਬਹਿ ਕੇ ਸੋਚਦੀ ਰਹੀ। ਬਾਲ ਖੇਡਦੇ ਰਹੇ। ਉਹ ਸੋਚਦੀ ਰਹੀ ਤੇ ਘਰ ਦੀਆਂ ਚੀਜ਼ਾਂ ਚੁੱਕ ਕੇ ਸਾਂਭਣ ਲੱਗ ਪਈ। ਅੱਜ ਉਹਨੇ ਸਕੂਲ ਵਿੱਚ ਬੱਚਿਆਂ ਨੂੰ ਉਰਦੂ ਪੜ੍ਹਾਈ। ਮੀਰ ਦਰਦ ਦਾ ਕਲਾਮ ਸੀ। ਉਹਨੇ ਸੱਚ ਹੀ ਆਖਿਆ ਹੈ, ਜ਼ਿੰਦਗੀ ਹੈ ਜਾਂ ਕੋਈ ਤੂਫਾਨ ਹੈ, ਹਮ ਤੋਂ ਇਸ ਜੀਨੇ ਕੇ ਹਾਥੋਂ ਮਰ ਚਲੇ। ਉਹ ਸੋਚਦੀ ਰਹੀ ਬੰਦਾ ਕੀ ਕਰੇ, ਕੋਈ ਆਸ ਉਮੀਦ ਨਹੀਂ ਸਿਵਾਏ ਬੇਸਵਾਦੀ ਦੇ। ਇਹ ਬੰਦਾ ਹੋਰ ਕੁਝ ਵੀ ਨਹੀਂ। ਪਰ ਬਾਹਰ ਤੇ ਦੁਨੀਆ ਨੂੰ ਭੁਲੇਖਾ ਹੈ ਨਾ, ਜੇ ਇਹ ਵੀ ਨਾ ਹੋਵੇ ਤੇ ਲੁੱਗੀ ਹੋ ਜਾਵਾਂਗੀ। ਆਉਂਦਾ ਜਾਂਦਾ ਉਹ ਦਿਸਦਾ ਏ, 100 ਪੜ ਭੁਲੇਖਾ ਏ। ਕਿਸੇ ਨੂੰ ਕੀ ਪਤਾ ਅਸੀਂ ਕਿੰਜ ਰਹਿੰਦੇ ਆ। ਇਹ ਮੈਨੂੰ ਕੀ ਸਮਝਦਾ ਏ, ਇਹਦੀ ਮੇਰੀ ਕੀ ਵਰਤਣ ਏ। ਚਲੋ ਇੰਝ ਹੀ ਸਹੀ, ਲੜਨ ਦਾ ਤੇ ਕੋਈ ਫਾਇਦਾ ਹੀ ਨਹੀਂ। ਕੱਲ ਨੂੰ ਬਾਲ ਵੱਡੇ ਹੋ ਜਾਣਗੇ, ਕੁਝ ਕਰਨ ਲੱਗ ਪੈਣਗੇ। ਜਦੋਂ ਮੁੰਡਾ ਪੈਸੇ ਕਮਾ ਕੇ ਲਿਆਏਗਾ ਤੇ ਪਿਓ ਵੀ ਰਾਜ਼ੀ ਹੋ ਜਾਏਗਾ। ਕੀ ਆਖਦੇ ਨੇ ਸਿਆਣੇ, ਭੰਡੀ ਕਾਦੀ। ਜੇ ਤੂੰ ਸਾਡਾ ਹਾਲ ਨਹੀਂ ਪੁੱਛਣਾ, ਆਪਣੇ ਦਿਲ ਦਾ ਹਾਲ ਨਹੀਂ ਕਹਿਣਾ, 2 ਘੜੀ ਆ ਕੇ ਕੋਲ ਨਹੀਂ ਬਹਿਣਾ, ਭੰਡੀ ਕਾਦੀ। ਕਿਸੇ ਦੇ ਪੈਰੀ ਜੁੱਤੀ ਕੋਈ ਨਹੀਂ, ਰੋਟੀ ਰੁੱਖੀ ਸੁੱਕੀ ਕੋਈ ਨਹੀਂ। ਕਿਸੇ ਦਾ ਜੇ ਤੂੰ ਦਰਦ ਨਹੀਂ ਸਹਿਣਾ, ਭੰਡੀ ਕਾਦੀ। ਸਾਡਾ ਤੇ ਤੂੰ ਦਰਦੀ ਨਹੀਂ ਹੈ, ਸਾਡੇ ਦੁਸ਼ਮਣ ਦਾ ਬੇਲੀ ਤੂੰ ਹੈ। ਕੰਮ ਕਾਜ ਵੀ ਕਰਦਾ ਨਹੀਂ ਹੈ, ਭੰਡੀ ਕਾਦੀ। ਦਾਲ ਪਕਾਵਾਂ ਸਾਗ ਪਕਾਵਾਂ, ਬਾਲਾਂ ਦਾ ਵੀ ਦਿਲ ਪਰਚਾਵਾਂ, ਲੋਕਾਂ ਭਾਣੇ ਸੁਖ ਬਣਾਵਾਂ, ਭੰਡੀ ਕਾਦੀ। ਜੀ ਸ਼ੁਕਰੀਆ ਜੀ ਬਹੁਤ। ਸਰਵਤ ਜੀ ਬਹੁਤ 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 ਸ਼ੁਕਰੀਆ। ਬੜੀ ਅੱਛੀ ਕਹਾਣੀ, ਸੋਚਣ ਨੂੰ ਮਜਬੂਰ ਕਰ ਰਹੀ ਹੈ। ਸੋ ਤੁਸੀਂ ਕਾਫੀ ਚੀਜ਼ਾਂ ਤੇ ਟੱਚ ਕੀਤਾ ਇਨ ਦਿਸ ਸਟੋਰੀ। ਅੱਜ ਹੁਣ ਸਾਡੇ ਸੰਗਤੀ ਇੱਕ ਇੱਕ ਕਰਕੇ ਆਪਣਾ ਵਿਊ ਪੁਆਇੰਟ ਪੇਸ਼ ਕਰਨ ਜੀ। ਹਾਂਜੀ, ਕੌਣ ਬੋਲਣਗੇ ਜੀ ਪਹਿਲਾਂ? ਹਾਂਜੀ ਮੈਂ ਸ਼ੁਰੂ ਕਰਦੇ ਹਾਂ ਫਿਰ ਮੈਂ ਜ਼ਰੂਰ ਗੁਰਦਾਸ ਜੀ, ਯੂ ਆਰ ਮਾਈ ਸੇਵੀਅਰ। ਚਲੋ ਬੋਲੋ, ਜ਼ਰੂਰ ਬੋਲੋ। ਅੱਛਾ, ਕਹਾਣੀ ਬਹੁਤ ਵਧੀਆ ਸੀਗੀ ਤੇ ਇੰਗੇਜ ਮੈਨੂੰ ਰੱਖਿਆ ਹੈ ਨਾ ਕਹਾਣੀ 'ਚ। ਪਰ ਜਿਹੜੇ 2 ਇਸ਼ੂਜ਼ ਮੈਂ ਇਹਦੇ 'ਚੋਂ ਲਏ ਆ, ਇੱਕ ਹੈਗਾ ਜਦ ਉਹਨੇ ਕਿਹਾ ਹੈ ਨਾ
10,000 ਦੀ ਨੌਕਰੀ ਛੱਡ ਕੇ ਕਿਤੇ ਭਾਂਡੇ ਨਾ ਮਾਂਜਦਾ। ਇਹ ਦਫ਼ਤਰੀ ਨੌਕਰੀ ਵਾਲਿਆਂ ਨੂੰ ਸਾਰਿਆਂ ਨੂੰ ਇਹ ਹੁੰਦਾ, ਤੇ ਮੈਨੂੰ ਆਪਣਾ ਆ ਗਿਆ ਕਿ ਜਿਹੜੇ ਪ੍ਰੈਸ਼ਰ ਹੁੰਦੇ ਹਨ ਦਫ਼ਤਰਾਂ 'ਚ, ਉਹ ਆਪਾਂ ਨੂੰ ਹੁੰਦਾ ਸ਼ਾਇਦ ਤੇ ਆਪਾਂ ਭਾਂਡੇ ਮਾਂਜਦੇ ਹੁੰਦੇ, ਲੇਬਰ ਕਰਦੇ ਹੁੰਦੇ, ਤੇ ਇਹ ਪ੍ਰੈਸ਼ਰ ਨਾ ਹੋਣ। ਇੱਕ ਇਹ, ਤੇ ਦੂਸਰਾ ਹੈਗਾ ਜਿਹੜੇ ਤੀਵੀਂ ਆਦਮੀ ਦੀ ਜਿਹੜੀ ਮੱਟਭੇੜ ਰਹਿੰਦੀ ਆ ਕਰਕੇ ਆਪਣੇ ਸਮਾਜ ਜਿਹੜਾ ਨਹੀਂ ਬਦਲਦਾ ਹਨਾ, ਉਹ ਔਰਤ ਨੂੰ ਚਾਹੁੰਦਾ ਹੈ ਕਿ ਕੰਮ ਤੇ ਵੀ ਜਾਵੇ, ਬਾਹਰ ਨੌਕਰੀ ਪ੍ਰੋਫੈਸ਼ਨਲ ਵੀ ਹੋਵੇ, ਤੇ ਘਰ ਦਾ ਸਰ ਭਾਂਡੇ ਢਿੰਡੇ ਸਾਰਾ ਕੁਛ ਉਹ ਕਰੇ, ਬਾਹਰੋਂ ਆਏ ਨੂੰ ਪਾਣੀ ਨੂੰ ਵੀ ਉਹੀ ਦੇਵੇ ਹਨਾ। ਤੇ ਇਹ ਜਿਹੜਾ ਸਿਲਸਿਲਾ ਚੱਲਦਾ ਹੀ ਰਹਿੰਦਾ, ਤੇ ਇੱਥੇ ਵੀ ਮਿਲਦਾ ਆ ਵੀ ਕੰਮ ਤੇ ਵੀ ਜਾ ਤੇ ਬਾਕੀ ਕੰਮ ਵੀ ਕਰ ਹਨਾ। ਤੇ ਉਹ ਇਹ ਉਹਨੇ ਦ੍ਰਿਸ਼ ਦਿਖਾ ਲਿਆ। ਬਾਕੀ ਹੋਰ ਵੀ ਇਸ਼ੂਜ਼ ਹੈਗੇ, ਪਰ ਕੋਈ ਹੋਰ ਕੋਈ ਗੱਲ ਕਰ ਲਊਗਾ ਇਹਦੇ ਉਹਨਾਂ ਤੇ। ਬਸ ਮੈਂ ਇਹੀ ਕਹਿਣਾ ਸੀ। ਗੁਰਦਾਸ ਜੀ, ਥੈਂਕ ਯੂ ਵੈਰੀ ਮਚ। ਬੀਬਾ ਮੈਂ ਗੱਲ ਕਰਦਾ। ਜ਼ਰੂਰ ਬਲੀਜੀਤ ਜੀ, ਆਈ ਐਮ ਵੇਟਿੰਗ। ਹਾਂਜੀ ਜ਼ਰੂਰ। आपकी मैं बड़ा 2 दिन हो गए, मैं हौली हौली कहानी सुनदा हैगा। ਮੈਨੂੰ ਯਾਦ ਆਇਆ ਮੇਰੇ ਜਿਹੜੇ ਗੁਰੂ ਉਸਤਾਦ ਸੀਗੇ ਭੂਸ਼ਣ ਧਿਆਨਪੁਰੀ, ਉਹ ਪਿੱਛੋਂ ਨਾਰੋਵਾਲ ਜ਼ਿਲ੍ਹੇ ਦੇ ਸੀਗੇ। ਮੈਂ ਕਦੇ ਉਹਨਾਂ ਨਾਲ ਗੱਲ ਕਰਦਾ ਕਿ ਮੈਂ ਭਾਜੀ ਮੈਂ ਅਦਾਲਤਾਂ ਵਿੱਚ ਜਾਂਦਾ ਹੈਗਾ, ਤਾਂ ਉੱਥੇ ਜਿਹੜੇ ਮੁਕੱਦਮੇ ਹੁੰਦੇ ਉਹ ਲਿਸਟਾਂ ਹੁੰਦੀਆਂ, ਉਹਦੇ ਵਿੱਚ 40% ਤਲਾਕ ਦੀਆਂ ਹੁੰਦੀਆਂ, ਜਾਂ ਬੱਚੇ ਦੀ ਕਸਟਡੀ ਦੀਆਂ ਹੁੰਦੀਆਂ, ਜਾਂ ਮੈਰਿਟਲ ਕੋਈ ਵਾਇਲੈਂਸ ਹੁੰਦੀ, ਉਹਦੇ ਪਰਚੇ ਦਰਜ ਹੁੰਦੇ, ਵੀ ਉਹ ਕੇਸ ਲੱਗੇ ਹੁੰਦੇ। ਤਾਂ ਉਹ ਮੈਨੂੰ ਕਹਿੰਦੇ ਜਿਹੜੇ ਅਦਾਲਤਾਂ ਵਿੱਚ ਗਏ ਨਾ, ਉਹ ਬੜੇ ਹਿੰਮਤ ਵਾਲੇ ਸੀਗੇ, ਉਹਨਾਂ ਆਪਣਾ ਦੁੱਖ ਦਰਦ ਜੱਜ ਤੱਕ ਪਹੁੰਚਾਇਆ। ਇਸ ਨਾਲੋਂ ਕਿਤੇ ਜ਼ਿਆਦਾ ਲੋਕ ਆਪਣੇ ਘਰਾਂ ਵਿੱਚ ਤਲਾਕ ਵਰਗਾ ਜੀਵਨ ਜੂ ਰਹੇ ਨੇ। ਇਹ ਉਹਨਾਂ ਨੇ ਮੈਨੂੰ ਕਹੀ। ਤਾਂ ਮੈਨੂੰ ਇੱਕ ਹੋਰ ਗੱਲ, ਕਹਾਣੀ ਪੜ੍ਹਦੇ ਯਾਦ ਆਈ ਕਿ ਇੱਕ ਹਿੰਦੀ ਦੀ ਸਾਡੇ ਬੰਬੇ ਵਿੱਚ ਰਹਿੰਦੇ ਨੇ ਮੈਡਮ, ਨਾਵਲਕਾਰ ਨੇ, ਸੂਰਿਆ ਬਾਲਾ ਦਾ ਨਾਵਲ ਹੈਗਾ ਮੇਰੇ ਸੰਧੀ ਪੱਤਰ। ਉਹਦੇ ਵਿੱਚ ਨਾਇਕਾ ਸੋਚਦੀ ਹੈਗੀ ਆ ਕਿ ਜੇ ਇੱਕ ਛੱਤ ਹੇਠ ਘਰ ਵਾਲੇ ਤੋਂ ਅਲੱਗ ਰਹਿਣ ਲਈ ਕੋਈ ਮੈਨੂੰ ਕਿਸੇ ਜੱਜ ਦੇ ਹੁਕਮ ਦੀ ਲੋੜ ਨਹੀਂ ਹੈਗੀ। ਤੇ ਜਦੋਂ ਮੈਂ ਇਹ ਕਹਾਣੀ ਜੀਂਦੇ ਹੀ ਮਰੀਏ ਨੂੰ ਸੁਣਦਾ ਹੈਗਾ, ਤਾਂ ਮੈਨੂੰ ਐਂ ਲੱਗਦਾ ਵੀ ਇਹ ਜਿਹੜੀ ਮੈਰਿਜ ਦੀ ਪ੍ਰਥਾ ਹੈਗੀ ਆ, ਇੰਸਟੀਟਿਊਸ਼ਨ ਆਫ ਮੈਰਿਜ ਹੈਗੀ ਆ, ਇਹ ਕਹਾਣੀ ਉਹਦੀ ਮੁਕਾਨ ਤੇ ਆਈ ਬੈਠੀ ਹੈਗੀ ਆ। ਜਿਹੜੀ ਮੈਰਿਜ ਦੀ ਇੰਸਟੀਟਿਊਸ਼ਨ ਹੈਗੀ ਆ, ਉਹਦੇ ਉੱਤੇ ਇੱਕ ਨਹੀਂ ਕਈ ਪਾਸੇ ਤੋਂ ਹਮਲਾ ਹੋ ਰਿਹਾ। 14 ਬੜੀ ਨਾਇਕਾ ਜਿਹੜੀ ਪ੍ਰਾਈਵੇਟ ਸਕੂਲ 'ਚ ਮੈਨੂੰ ਲੱਗਦਾ ਬੱਚੇ ਪੜ੍ਹਾਉਂਦੀ ਆ, ਘਰੇ ਆਪਣੇ ਬੱਚੇ ਪੜ੍ਹਾਉਂਦੀ ਆ, ਕਿਰਾਏ ਦੇ ਘਰ 'ਚ ਆਪਣੀ ਜ਼ਿੰਮੇਵਾਰੀ ਸੰਭਾਲਦੀ, ਸਸਤੇ ਆਲੂ ਖਰੀਦਦੀ, ਘਰ ਚਲਾਉਂਦੀ, ਧਨ ਅਰਜਿਤ ਕਰਦੀ। ਤੇ ਜਿਹੜੀ ਜ਼ਿੰਮੇਵਾਰੀ ਅਮੂਮਨ ਮਰਦਾਂ ਦੀ ਹੁੰਦੀ ਜ਼ਿੰਮੇਵਾਰੀ ਚੁੱਕਣੀ, ਉਹ ਆਪ ਮਰਦਾਂ ਵਾਂਗ ਚੁੱਕਦੀ, ਤੇ ਘਰ ਵਾਲਾ ਬਿਲਕੁਲ ਨਦਾਰਦ ਕੰਡਮ। ਤੇ ਮੈਨੂੰ ਇਹ ਕਹਾਣੀ ਬੜੀ ਅੱਛੀ ਲੱਗੀ, ਮੈਨੂੰ ਇਹ ਸੱਚ ਦੇ ਬਹੁਤ ਨੇੜੇ ਲੱਗੀ। ਇਹਨੇ ਇੱਕ ਇਸ ਤਰ੍ਹਾਂ ਦੀ ਮੈਰਿਜ ਤੇ ਝਾਤ ਪਾਈ ਜਿਹੜੀ ਕਿ ਇੱਕ ਸਮਝ ਲਓ ਲਾਇਬਿਲਿਟੀ ਹੁੰਦੀ ਹੈਗੀ। ਨਾਇਕਾ ਪੈਰ ਪੁੱਟਦੀ ਹੈ, ਤੁਰਦੀ ਹੈਗੀ ਹੈ, ਪੈਰ ਪੁੱਟਦੀ ਤੁਰਦੀ ਜਾਂ ਬੋਲਦੀ, ਤਾਂ ਜਿਹੜੀ ਕਹਾਣੀ ਉਹਦੇ ਨਾਲ ਨਾਲ ਸ਼ਬਦ ਥੋੜੀ ਅੱਗੇ ਤੁਰਦੀ ਹੈਗੀ ਆ, ਤੇ ਆਪਣੇ ਜਿਹੜੀ ਉਹਦੀ ਮੰਜ਼ਿਲ ਹੈਗੀ ਕਹਾਣੀ ਦੀ, ਉਸ ਵੱਲ ਨੂੰ ਵੱਧਦੀ ਹੈਗੀ ਹੈ। ਕਹਾਣੀ ਜਿਹੜੀ ਹੈਗੀ ਆ, ਤਾਂ ਉਹ ਮੇਰੇ ਵਿੱਚ ਬਹੁਤ ਵਿਸ਼ਵਾਸ ਪੈਦਾ ਕੀਤਾ ਕਿ ਇੰਨੀ ਯਥਾਰਥ ਦੇ ਨੇੜੇ ਕਹਾਣੀ ਆ ਇਹ। ਤਾਂ ਵੀ ਦਿਖਾਵੇ ਲਈ ਹੀ ਸਹੀ, ਪਰ ਸਮਾਜ ਨੂੰ ਦਿਖਾਉਣ ਲਈ ਉਸਨੂੰ ਘਰ ਦੀ ਸੁਆਣੀ ਹੋਣ ਦਾ ਰੋਲ ਹੀ ਚੰਗਾ ਲੱਗਦਾ ਹੈਗਾ। ਤਲਾਕਸ਼ੁਦਾ ਦਾ ਸ਼ਬਦ ਉਹਨੂੰ ਨਹੀਂ ਠੀਕ ਲੱਗਦਾ। ਤੇ ਜਿਹੜੀ ਇਹ ਕਹਾਣੀ ਹੈਗੀ ਆ, ਇਹਨੂੰ ਖੁਸ਼ਾਮਦੀਦ ਕਹਿਣਾ ਬਣਦਾ। ਹੋਰ ਲਿਖਣ, ਹੌਸਲੇ ਨਾਲ ਦੱਬ ਕੇ ਲਿਖਣ। ਇਹ ਮੈਨੂੰ ਉਰਦੂ ਤਾਂ ਨਹੀਂ ਆਉਂਦੀ, ਪਰ ਤਾਂ ਵੀ ਮੇਰੇ ਜ਼ਬਾਨ ਦੇ ਉੱਪਰ ਇੱਕ ਉਰਦੂ ਦਾ ਇੱਕ ਟੁੱਟਿਆ ਜਿਹਾ ਗੱਲ ਆਉਂਦੀ ਪਈ ਕਿ ਅੱਲਾ ਕਰੇ ਜ਼ੋਰੋ ਕਲਮ ਔਰ ਜ਼ਿਆਦਾ। ਬਿਲਕੁਲ ਬਿਲਕੁਲ, ਬਹੁਤ ਅੱਛਾ ਬਲੀਜੀਤ ਜੀ ਨੇ ਇਹਨੂੰ ਨਿਖੇੜਿਆ, ਬਹੁਤ ਵਧੀਆ ਇਹਨੂੰ ਇਹਨਾਂ ਨੇ ਪਰਤਾਂ ਇਹਦੀਆਂ ਖੋਲੀਆਂ ਨੇ, ਔਰ ਬੜੀ ਇੱਕ ਜ਼ਰੂਰੀ ਕਹਾਣੀ ਹੈ। ਦੇਖੋ these things have to be brought out, ਇਹ ਬਹੁਤ ਇੱਕ ਜ਼ਰੂਰੀ ਕਹਾਣੀ। ਖੈਰ ਬਲੀਜੀਤ ਜੀ ਬਹੁਤ ਸ਼ੁਕਰੀਆ, ਤੁਸੀਂ ਇਹਨੂੰ ਬਹੁਤ ਸੋਹਣੀ ਤਰ੍ਹਾਂ ਇਹਨੂੰ ਤੁਸੀਂ ਇਹਦੀਆਂ ਪਰਤਾਂ ਖੋਲੀਆਂ ਨੇ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਥੈਂਕ। ਹਾਂਜੀ, ਹੋਰ ਸਾਡੇ ਹੋਰ ਦੋਸਤ ਕਿਹੜੇ ਗੱਲ ਕਰਨਗੇ? ਜੀ ਬੀਬਾ ਜੀ ਮੈਂ ਗੱਲ ਕਰਾਂਗਾ। ਜ਼ਰੂਰ ਜੀ ਆਫਤਾਬ ਜੀ ਪਲੀਜ਼। ਹਾਂ ਜੀ, ਇੱਕ ਪੜ੍ਹੀ ਲਿਖੀ ਔਰਤ ਜਿਹੜੀ ਕਿ ਇੱਕ ਲੋ ਪੇਡ ਟੀਚਰ ਹੈ, ਉਹਨੂੰ ਉਹਦੀ ਮਿਹਨਤ, ਉਹਦੀ ਕਾਬਲੀਅਤ ਦੇ ਮੁਤਾਬਕ ਉਜਰਤ ਨਹੀਂ ਮਿਲ ਰਹੀ। ਉਹਦੇ ਸ਼ੋਲਡਰ ਤੇ ਸਾਰੀਆਂ ਢੇਰ ਲਾਇਬਿਲਿਟੀਜ਼ ਨੇ, ਬੱਚਿਆਂ ਦੇ ਹਵਾਲੇ ਨਾਲ, ਮਾਂ ਦੇ ਹਵਾਲੇ ਨਾਲ, ਘਰ ਦੇ ਹਵਾਲੇ ਨਾਲ,
ਔਰ ਈਵਨ ਦੈਨ ਉਹਦੇ ਖਾਵੰਦ ਦੀ ਜਿਹੜੀ ਜ਼ਿੰਮੇਦਾਰੀ ਉਹ ਵੀ ਉਹਦੇ ਸ਼ੋਲਡਰ ਤੇ ਵੇ, ਉਹ ਤਨਹਾ ਉਹਨੂੰ ਫੇਸ ਕਰਦੀ ਹੈ। ਉਹ ਇਸ ਵਸੇਬ ਦੇ ਵਿੱਚ ਮਾਸ਼ੀ ਜ਼ਬਰ ਦਾ ਸ਼ਿਕਾਰ ਹੈ। ਦੂਸਰਾ ਇਹ ਕਿ ਪਿਦਰਸਰੀ ਵਸੇਬ ਦੇ ਵਿੱਚ ਮੇਲ ਡੋਮੀਨੇਸ਼ਨ ਹੈ। ਉਹਦਾ ਖਾਮਨ ਜਿਹੜਾ ਕਿ ਕਿਸੇ ਗੁਣ ਜੋਗਾ ਨਹੀਂ, ਇੱਕ ਨਾਨ ਕੋਆਪਰੇਟਿਵ ਤੇ ਸੈਲਫਿਸ਼ ਬੰਦਾ ਹੈ। ਆਪਣੀ ਧੌਂਸ ਧਾਂਦਲੀ ਨਾਲ ਉਹਨੂੰ ਸਪਰੈਸਡ ਕਰਦਾ ਰਹਿੰਦਾ ਹੈ। ਮੌਜੂਦਾ ਸੂਰਤ-ਹਾਲ ਜਿਹੜੀ ਕਿ ਉਹਦੇ ਨਾਲ ਵਾਪਰਦੀ ਏ, ਉਹਨੂੰ ਪੂਰੀ ਤਰ੍ਹਾਂ ਜਾਣਕਾਰੀ ਹੈ, ਉਹਦਾ ਇਦਰਾਕ ਹੈ, ਪਰ ਫਿਰ ਵੀ ਉਹਦਾ ਰਵੱਈਆ ਐਂਡ ਤੇ ਕੰਪਰੋਮਾਈਜ਼ਿੰਗ ਨਜ਼ਰ ਆਉਂਦਾ ਹੈ, ਜਿਹਦੇ ਵਿੱਚ ਰਿਵੋਲਟ ਦਾ ਆਨਸਰ ਸ਼ਾਮਿਲ ਨਹੀਂ। ਸ਼ੁਕਰੀਆ, ਮੈਂ ਨਹੀਂ ਗੱਲ ਕਰਾਂਗਾ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਹਾਂਜੀ, ਹੋਰ ਕੌਣ ਗੱਲ ਕਰਨਗੇ? ਹਾਂਜੀ, ਮੈਂ ਕੁਝ सना साहब कुछ बोलन लगे ने तलत जी, फिर तुसी उन्हां दे बाद बोलोगे? पहले तो तुसी please। बोलो। नहीं सर, चलो जी तुसी शुरू करो। आसिम जी प्लीज। हाँ जी, बहुत मेहरबानी, शुक्रिया। मैं ਜਿਹੜੇ ਲਾਸਟ ਸਪੀਕਰ ਸਨ ਇਹਨਾਂ ਦੀ ਗੱਲ ਬੜੀ ਇਹਨਾਂ ਨੇ ਗੱਲ ਕੀਤੀ ਕਿ ਉਹ ਸਟ੍ਰੈਸ ਕਰਦਾ ਹੈ ਔਰ ਉਹਦੇ ਵਿੱਚ ਹੀ ਰਹਿ ਕੇ ਜਿਹੜੇ ਸਾਡੇ ਮੁਆਸ਼ਰੇ ਦੇ ਜਬਰ ਨੇ, ਜਿਹੜਾ ਸਿਸਟਮ ਹੈ ਜਿਹੜਾ ਕਿ ਸਟ੍ਰੈਸ ਕਰਦਾ ਹੈ ਔਰ ਉਹਨੂੰ ਕਿਸੇ ਹੱਦ ਤੱਕ ਉਹਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ। ਸ਼ਾਇਦ ਮੈਂ ਕਹਿੰਦਾ ਕਿ ਅੱਜ ਦੇ ਅਸੀਂ ਮੁਸੰਨਫ ਸ਼ਾਇਦ ਜਿੰਨੇ ਵੀ ਹੈਗੇ ਨੇ ਹੋਰੇ ਇਹਨਾਂ ਨੂੰ ਥੋੜਾ ਜਿਹਾ ਹੋਰ ਵੀ ਤਾਕਤ ਦੇਣੀ ਪੈਣੀ ਹੈ ਔਰ ਉਹਨੂੰ ਹਿੰਮਤ ਦੇਣੀ ਪੈਣੀ ਹੈ, ਜਿਹੜੀ ਕਿ ਅਸੀਂ ਇਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਇੱਕ ਪਿਕਚਰ ਪੇਸ਼ ਕੀਤੀ ਹੈ। ਤੇ ਮੈਂ ਤਾਂ ਕਹਿੰਦਾ ਕਿ ਇੱਕ ਮੈਸੇਜ ਸਟਰੈਂਥ ਦਾ ਜਿਹੜਾ ਔਰਤ ਨੂੰ ਉਹ ਵੀ ਦੇਣਾ ਜ਼ਰੂਰੀ ਹੈ। ਮੈਂ ਅਗਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ 2 ਲਫ਼ਜ਼ ਆਪਣੇ ਲਿਖੇ ਹੋਏ ਦਿਆਂਗਾ, ਜਿਹੜਾ ਕਿ ਥੋੜਾ ਜਿਹਾ ਮੈਂ ਇਸ ਮੈਸੇਜ ਨੂੰ ਇਨਹੈਂਸ ਕਰਨਾ ਚਾਹ ਰਿਹਾ, ਲੇਕਿਨ ਅਗਰ ਇਹ ਮਹਿਫਲ ਦੇ ਅਸੂਲ ਦੇ ਖਿਲਾਫ ਹੈ ਤੇ ਫਿਰ ਮੈਂ ਨਹੀਂ ਬੋਲਾਂਗਾ। ਲੇਕਿਨ ਮੇਰਾ ਮਕਸਦ ਅਸਿਮ ਜੀ ਇਦਾਂ ਕਰਾਂਗੇ ਕਿ ਜਦ ਆਪਾਂ ਸਾਰੇ ਬੋਲ ਲਾਂਗੇ ਨਾ, ਸਾਰੇ ਜਣੇ ਕਰ ਲਾਂਗੇ, ਸੋ ਦੈਨ ਵੀ ਵਿਲ ਜਦ ਫਿਰ ਰਿਕਾਰਡਿੰਗ ਖਤਮ ਕਰਕੇ ਫਿਰ ਤੁਹਾਨੂੰ ਜ਼ਰੂਰ ਸੁਣਾਂਗੇ। ਵੀ ਆਰ ਵੈਰੀ ਇੰਟਰਸਟਿਡ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਆਮ ਸੌਰੀ ਜੀ, ਇਹਦੇ ਨਹੀਂ ਕੋਈ ਮਸਲਾ ਨਹੀਂ। ਇਹਦੇ ਵਿੱਚ ਮੈਂ ਇਹੀ ਕਵਾਂਗਾ ਕਿ ਪਿਕਚਰ ਨੂੰ ਪ੍ਰੈਜ਼ੈਂਟ ਕਰਨ ਦੇ ਨਾਲ ਅਗਰ ਅਸੀਂ ਚਾਹੇ ਕਿਸੇ ਤਹਿਰੀਰ ਦੇ ਵਿੱਚ ਹੀ, ਚਾਹੇ ਕਿਸੇ ਕਹ ਲਓ ਫਿਕਸ਼ਨ ਦੇ ਵਿੱਚ ਹੀ, ਅਸੀਂ ਕਿਸੇ ਤਰੀਕੇ ਕਿਸੇ ਸੂਰਤ ਔਰਤ ਨੂੰ ਥੋੜੀ ਜਿਹੀ ਤਾਕਤ ਵੀ ਦੇਈਏ, ਕੁਝ ਐਸਾ ਪਿਕਚਰ ਪ੍ਰੈਜ਼ੈਂਟ ਕਰ ਦੇਈਏ ਕਿ ਜਿੱਥੇ ਉਹ ਨਜ਼ਰ ਆਏ ਕਿ ਜਿਵੇਂ ਉਹ ਉੱਠਣਾ ਚਾਹ ਰਹੀ ਹੈ। ਉਹ ਤਾਂ ਕਹਾਣੀ ਦੇ ਵਿੱਚ ਹੀ ਚਾਹੇ ਨਿਕਲਦੀ ਹੈ, ਲੇਕਿਨ ਉਹ ਇਹਨਾਂ ਜ਼ੰਜੀਰਾਂ ਤੋਂ, ਇਹਨਾਂ ਸਪਰੈਸ਼ਨ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰ੍ਹਾਂ ਕੱਢਦੀ ਹੈ ਔਰ ਕਿਸ ਤਰ੍ਹਾਂ ਇਹੋ ਜਿਹੇ ਮੈਨੀਪੂਲੇਟਿੰਗ ਹਸਬੈਂਡ ਜਿਸ ਤਰ੍ਹਾਂ ਨੇ ਜਾਂ ਮੁਆਸ਼ਰਾ ਹੈ, ਉਹਨੂੰ ਕਿਸੇ ਤਰ੍ਹਾਂ ਕਦੀ ਕਿਸੇ ਪਾਸਿਓਂ ਉਸ ਕੈਦ ਚੋਂ ਨਿਕਲਣ ਦੀ ਵੀ ਕੋਸ਼ਿਸ਼ ਕਰਦੀ ਹੈ। ਤੇ ਉਹ ਵੀ ਇੱਕ ਬੜਾ ਇੱਕ ਮੈਸੇਜ ਜਾ ਸਕਦਾ। ਜ਼ਰੂਰ ਜੀ, ਬਹੁਤ ਸ਼ੁਕਰੀਆ ਜੀ। ਹਾਂਜੀ ਹਾਂਜੀ, ਹੁਣ ਤਲਤ ਜੀ। ਹਾਂਜੀ ਮੈਂ ਹਾਂਜੀ ਸ਼ਮਸਾ ਜੀ ਜ਼ਰੂਰ। ਤਲਤ ਜੀ ਥੋੜਾ ਜਿਹਾ ਕਹਿ ਲੈ, ਫਿਰ ਤੁਸੀਂ ਕਹੋਗੇ ਜੀ। ਅੱਛਾ ਤਲਤ ਜੀ। ਹਾਂਜੀ ਜੀ, ਬਹੁਤ ਸ਼ੁਕਰੀਆ। ਹਾਂਜੀ, ਮੈਂ ਇਸ ਕਹਾਣੀ ਨੂੰ ਇੱਕ ਫੀਮੇਲ ਓਰੀਐਂਟਡ ਸਟੋਰੀ ਹੈ, ਇੱਕ ਜ਼ਨਾਨੀ ਦੀ ਲਿਖਤ ਹੈ ਤੇ ਇਹਦਾ ਮੇਨ ਕਰੈਕਟਰ ਵੀ ਇੱਕ ਜ਼ਨਾਨੀ ਹੈ। ਤੇ ਜ਼ਨਾਨੀ ਦੀਆਂ ਔਕੜਾਂ, ਜ਼ਨਾਨੀ ਦੇ ਕੰਪਰੋਮਾਈਜ਼ਸ, ਜ਼ਨਾਨੀ ਦਾ ਡਰ, ਜ਼ਨਾਨੀ ਦੇ ਸੁਪਨੇ, ਉਹਦੇ ਬੱਚੇ, ਉਹਦਾ ਘਰ। ਇਹ ਕਹਾਣੀ ਜਿਹੜੀ ਹੈ ਉਸ ਜ਼ਨਾਨੀ ਦੀ ਕਹਾਣੀ ਹੈ ਜਿਹੜੀ 2 ਥਾਵਾਂ ਤੇ ਲੜ ਰਹੀ ਹੈ ਮੇਰੇ ਖਿਆਲ 'ਚ। ਇੱਕ ਲੜਾਈ ਉਹਦੇ ਘਰ ਦੀ ਲੜਾਈ, ਤੇ ਇੱਕ ਉਹ ਸਿਸਟਮ ਦੇ ਨਾਲ ਜਿਹੜਾ ਉਹ ਇੱਕ ਬੰਦੇ ਦਾ ਬਣਾਇਆ ਸਿਸਟਮ ਹੈ, ਉਹਦੀ ਲੜਾਈ ਉਹਦੇ ਨਾਲ ਵੀ ਹੈ। ਇਹ ਉਹੀ ਸੋਸ਼ੀਓ ਇਕਨੋਮਿਕ ਇਨਜਸਟਿਸ ਜਾਂ ਸਮਾਜੀ ਧਰੋਹ ਦਾ ਸਿਸਟਮ ਹੈ ਜਿਹਦੇ ਵਿੱਚ ਉਹਦਾ ਘਰ ਪਿਸਦਾ ਪਿਆ ਹੈ ਤੇ ਉਹਦੇ ਰੌਲੇ ਤੇ ਉਹਦੇ ਸਿਆਪੇ। ਪਰ ਆਖਰ 'ਚ ਇਹਦਾ ਹੱਲ ਇੱਕ ਕੰਪਰੋਮਾਈਜ਼ 'ਚ ਦੱਸਿਆ ਗਿਆ ਹੈ। ਯਾਨੀ ਕਾਹਦਾ ਝਗੜਾ?
यानी चुपचाप समझौता ਜਿਹੜਾ ਇੱਕ ਜ਼ਨਾਨੀ ਕਰ ਰਹੀ ਹੈ ਜਾਂ ਉਹਨੂੰ ਕਰਨ ਤੇ ਮਜਬੂਰ ਕੀਤਾ ਜਾ ਰਿਹਾ ਹੈ। ਇੱਕ ਡਰ ਉਹਦੇ ਅੰਦਰ ਦਾ ਉਹ ਕਿਦੋਂ ਬਾਹਰ ਆਏਗਾ? ਸਮਾਜ ਦਾ ਡਰ, ਮਾਸ਼ਰੇ ਦਾ ਡਰ ਹੈ ਜਿਹੜਾ ਉਹਦੇ ਵਿੱਚ ਇਨਕਲਕੇਟ ਕੀਤਾ ਗਿਆ ਹੈ ਉਹਦੀ ਪਰਸਨੈਲਿਟੀ ਦੇ ਵਿੱਚ, ਉਹਨੂੰ ਕੌਣ ਕੱਢੇਗਾ? ਉਹ ਅਸੀਂ ਆਪਣੀ ਲਿਖਤ ਜ਼ਰੀਏ ਉਹਨੂੰ ਬਾਹਰ ਕੱਢਣਾ ਚਾਹੁੰਦੇ ਹਾਂ, ਮੇਰਾ ਖਿਆਲ 'ਚ ਕੱਢਣਾ ਚਾਹੀਦਾ ਹੈ। ਬਸ ਇੱਥੇ ਮੈਨੂੰ ਥੋੜਾ ਜਿਹਾ ਇਖਤਲਾਫ ਹੈ। ਬਾਕੀ ਬਹੁਤ ਖੂਬਸੂਰਤ ਕਹਾਣੀ ਅੱਛੇ ਤਰੀਕੇ ਨਾਲ ਲਿਖੀ ਗਈ ਹੈ, ਬਹੁਤ ਸੋਹਣੀ ਬੁਨਤਕਾਰੀ ਉਹਦੀ ਹੈ। ਯਾਨੀ ਮਰਦ ਦਾ ਜਿਹੜਾ ਸਹਾਰਾ ਹੈ ਉਹ ਭਾਵੇਂ ਨਕਾਰਾ ਹੀ ਹੋਏ, ਉਹ ਸਹਾਰਾ ਹੀ ਹੈ। ਤੇ ਬਦਬੂਦਾਰ ਰਿਸ਼ਤੇ ਨਾਲ ਸਮਝੌਤਾ ਕਰਨ ਦਾ ਜਿਹੜਾ ਸਬਕ ਹੈ ਉਹ ਅਸੀਂ ਕਿਦੋਂ ਤੱਕ ਆਪਣੀ ਬੱਚੀਆਂ ਨੂੰ ਪੜ੍ਹਾਵਾਂਗੇ? ਯਾਨੀ ਕਿ ਉਹਦਾ ਡਰ ਜਿਹੜਾ ਹੈ ਉਹ ਕੰਪਰੋਮਾਈਜ਼ਿੰਗ ਹੈ। ਠੀਕ ਹੈ, ਕੰਪਰੋਮਾਈਜ਼ ਕਰਨਾ, ਤਲਾਕ, ਡਾਈਵੋਰਸਿਸ, ਵਟਐਵਰ, ਹਰ ਸੁਸਾਇਟੀ ਵਿੱਚ ਉਹਨੂੰ ਬੁਰਾ ਸਮਝਿਆ ਜਾਂਦਾ ਹੈ। ਲੇਕਿਨ ਜਿੱਥੇ ਬੰਦੇ ਆਪਣੀ ਹੀ ਉਹਨੂੰ ਪ੍ਰੈਜ਼ੈਂਟ ਕਿਉਂ ਕਰਦੇ ਨੇ ਆਪਣੇ ਨਜ਼ਰੀਏ ਦੇ ਨਾਲ, ਉਹਨੂੰ ਅਸੀਂ ਇੱਕ ਜ਼ਨਾਨੀ ਦੀ ਅੱਖ ਨਾਲ ਕਿਉਂ ਨਹੀਂ ਵੇਖਦੇ? ਉਹਨੂੰ ਜਿਹੜੀਆਂ ਔਕੜਾਂ ਨੇ, ਉਹਨੂੰ ਜਿਹੜੀਆਂ ਪਰੇਸ਼ਾਨੀਆਂ ਨੇ, ਸਾਰੀ ਜ਼ਿੰਮੇਵਾਰੀਆਂ ਵੀ ਉਹਦੇ ਸਿਰ ਤੇ ਨੇ, ਤੇ ਉਹ ਫੇਰ ਵੀ ਕਹਿੰਦੀ ਹੈ ਵੀ ਕਾਹਦਾ ਝਗੜਾ? ਬਸ ਮੈਨੂੰ ਇੱਥੋਂ ਥੋੜਾ ਜਿਹਾ ਹੈ ਕਿ ਵਾਕਈ ਉਹਨੂੰ ਸਟਰੈਂਥ ਦੇਣੀ ਪੈਣੀ ਹੈ ਇੱਕ ਔਰਤ ਨੂੰ, ਔਰ ਉਹ ਅਸੀਂ ਆਪਣੀ ਲਿਖਤਾਂ ਜ਼ਰੀਏ ਦੇਵਾਂਗੇ। ਤੇ ਵੈਸੇ ਕਹਾਣੀ ਬਹੁਤ ਸੋਹਣੀ ਹੈ, ਬਹੁਤ ਬਹੁਤ ਮੁਬਾਰਕ ਹੋਏ ਸਰਵਰ ਜੀ, ਤੁਸੀਂ ਬਹੁਤ ਸੋਹਣਾ ਲਿਖਿਆ ਹੈ, ਦੀ ਡਿਪਿਕਟ ਬਹੁਤ ਖੂਬਸੂਰਤ ਕੀਤਾ ਹੈ, ਉਹਨੂੰ ਲੈ ਕੇ ਤੁਸੀਂ ਚੱਲੇ ਹੋ, ਜੋੜੇ ਰੱਖਿਆ ਸਾਨੂੰ ਸਾਰਿਆਂ ਨੂੰ ਆਪਣੇ ਨਾਲ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤਲਤ ਜੀ, ਬਹੁਤ ਬਹੁਤ ਸਹੀ ਗੱਲਾਂ ਕੀਤੀਆਂ ਤੁਸੀਂ। ਸ਼ਮਸਾ ਜੀ, ਹਾਂਜੀ ਹੁਣ ਤੁਹਾਡੀ ਵਾਰੀ ਜੀ। ਬਹੁਤ ਸੋਹਣਾ ਤਰਜ਼ੇ ਬਿਆਨ ਸੀ ਇਹਨਾਂ ਦਾ, ਬੜਾ ਅਸੀਂ ਚਸ ਮਾਣਿਆ ਨੇ ਦੀ ਸਟੋਰੀ ਨੂੰ ਵੀ, ਔਰ ਬੜਾ ਰੀਅਲ ਹੈ। ਮੈਂ ਇਹਨੂੰ ਸਟੋਰੀ ਨਹੀਂ ਕਹਾਂਗੀ, ਮੈਂ ਮੇਰਾ ਖਿਆਲ ਤੁਹਾਡਾ ਆਡੀਓ ਖਤਮ ਹੋ ਗਿਆ ਸ਼ਮਸਾ ਜੀ, ਇੰਟਰਨੈਟ ਦੀ ਪ੍ਰੋਬਲਮ। ਸ਼ਮਸਾ ਜੀ ਤੁਹਾਡੀ ਆਵਾਜ਼ ਨਹੀਂ ਸੁਣਾਈ ਦੇ ਰਹੀ। ਆਈ ਆਵਾਜ਼? ਹਾਂ ਥੋੜੀ ਹੁਣ ਆਈ ਹੈਗੀ ਹੈ, ਤੁਸੀਂ ਨੇੜੇ ਹੋ ਜਾਓ। ਐਸੇ ਵਾਸਤੇ ਮੈਂ ਵੀਡੀਓ ਔਨ ਹੀ ਨਹੀਂ ਕਰਦੀ। ਹਾਂ ਹਾਂਜੀ ਹਾਂਜੀ ਹਾਂਜੀ, ਆ ਗਈ ਹੁਣ ਆਵਾਜ਼ ਬਿਹਤਰ ਆ ਗਈ। ਹਾਂਜੀ ਹਾਂਜੀ ਜੀ ਜੀ, ਤੇ ਉਹ ਥੋੜਾ ਦੂਰ ਸੀ, ਮੈਂ ਕਿਹਾ ਚਲੋ ਹੋਰ ਕੋਲ ਕਰਨਾ। ਹਾਂਜੀ ਜ਼ਰੂਰ ਜੀ, ਹਾਂਜੀ ਹਾਂਜੀ। ਤੇ ਮੈਂ ਇੱਕ ਗੱਲ ਕਹਿਣੀ ਹੁੰਨੀ ਆ ਸਾਰੀਆਂ ਖਵਾਤੀਨ ਨੂੰ, ਮੈਂ ਕਹਿੰਦੀ ਹੁੰਨੀ ਆ, ਇੱਕ ਤੇ ਉੱਤੇ ਖੁਦਾ बढ़ाਉਣ ਵਾਲਾ, ਪੈਦਾ ਕਰਨ ਵਾਲਾ ਨਾ, ਦੂਜਾ ਖੁਦਾ ਮਾਂ ਹੈ। ਔਰ ਮਾਂ ਦਾ ਦਰਜਾ, ਔਰ ਮਾਂ ਦੇ ਰੱਬ ਨੇ ਮਤਲਬ ਪੈਰਾਂ ਥੱਲੇ ਜੰਨਤ ਵੀ ਰੱਖ ਦਿੱਤੀ ਹੈ ਬਕੌਲ, ਅਗਰ ਅਸੀਂ ਉਹ ਨਜ਼ਰੀਆ ਇਸਲਾਮੀ ਨਜ਼ਰੀਏ ਨਾਲ ਵੇਖੀਏ, ਜਾਂ ਉਸ ਤਰ੍ਹਾਂ ਵੀ ਅਸੀਂ ਜਦੋਂ ਤੱਕ ਸਮਾਜ ਮਾਦਰ ਪਿਦਰ ਦਾ ਸਮਾਜ ਜਿਹੜਾ ਹੈਗਾ ਸੀ ਮਾਂ ਦੇ ਉਹਦੇ ਨਾਲ, ਤੇ ਉਹ ਬੜਾ ਹੋਰ ਤਰ੍ਹਾਂ ਸੀ। ਜਦੋਂ ਪਿਦਰਸ਼ਾਹੀ ਆ ਗਈ ਤੇ ਬਿਲਕੁਲ ਇਹੋ ਹੀ ਸਿਸਟਮ ਨੇ ਫਿਰ ਪਰਵਰਿਸ਼ ਪਾਣੀ ਸੀ, ਇੰਜ ਦੇ ਹੀ ਸਿਸਟਮ ਨੇ। ਤੇ ਇਹ ਕਹਾਣੀ ਬੜੇ ਸਵਾਲ ਛੱਡਦੀ ਹੈ ਸਾਡੇ ਵਾਸਤੇ, ਇਸ ਸਿਸਟਮ ਦੇ ਉੱਤੇ ਬੜੇ ਕੁਐਸਚਨ ਮਾਰਕ ਨੇ ਇਸ ਕਹਾਣੀ ਦੇ। ਔਰ ਮਾਂ ਜਿਹੜੀ ਪਾਲਣ ਵਾਲੀ ਹੈ ਉਹ ਵਾਕਈ ਰੱਬੀ ਸਿਫਤ ਹੈ ਉਹਦੇ ਅੰਦਰ, ਔਰ ਵੱਡੀ ਜਿਹੜਾ ਉਹਦਾ ਜਿਗਰਾ ਹੈ ਸਭ ਤੋਂ ਵੱਡਾ, ਔਰ ਉਮੀਦ ਹੈ ਸਭ ਤੋਂ ਐਂਡ ਵਿੱਚ ਬੜੀ ਸੋਹਣੀ ਇਹ ਚੀਜ਼ ਲੱਗਦੀ ਕਿ ਉਹਨੂੰ ਉਮੀਦ ਹੈ ਕਿ ਇਹ ਅੱਜ ਜਿਹੜਾ ਹੈ ਨਾ ਸੰਵਰ ਜਾਏਗਾ ਕੱਲ, ਬੱਚਿਆਂ ਦੇ ਉਹਨੂੰ ਆਪਣੀਆਂ ਬੱਚਿਆਂ ਤੇ ਉਮੀਦ ਹੈ। ਔਰ ਉਹ ਔਰਤ ਜਿਹੜੀ ਇਸ ਕਹਾਣੀ ਵਿੱਚ ਵਹਾਈ ਹੈ, ਬੜੀ ਬਰਦਾਸ਼ਤ ਦੀ ਦੇਵੀ ਵਿਖਾਈ ਗਈ ਹੈ ਕਿ ਇਹਦੇ ਚ ਬੜੀ ਔਰਤ ਤਾਕਤ ਹੈ, ਔਰ ਉਹ ਸਾਰੀਆਂ ਔਕੜਾਂ ਦੇ ਨਾਲ ਲੜਨਾ ਜਾਣਦੀ ਹੈ, ਬਾਹਰ ਵੀ ਔਰ ਘਰ ਵੀ। ਔਰ ਇਹ ਸਭ ਤੋਂ ਵੱਡੀ ਮੈਂ ਕਹਿੰਦੀ ਹਾਂ, ਬਹੁਤ ਵੇਖਿਆ ਜਾਏ ਤੇ ਮੇਰਾ ਨਹੀਂ ਖਿਆਲ ਕਿ ਮੈਨੂੰ ਇਸ ਤਰ੍ਹਾਂ ਸੋਚਣੀ ਹੈ ਕਿ, ਔਰ ਇਹ ਬਿਲਕੁਲ ਸੋਹਣੀ ਗੱਲ ਕੀਤੀ ਕਿ ਹੁਣ ਸਾਨੂੰ ਅੱਗੇ ਜਿਹੜਾ ਸਮਝਾਉਣ ਦੀ ਬੱਚਿਆਂ ਨੂੰ, ਇੱਕ ਖਾਲੀ ਬੱਚਿਆਂ ਨੂੰ ਨਹੀਂ, ਸਾਨੂੰ ਮਰਦਾਂ ਨੂੰ ਵੀ ਸਮਝਾਉਣ ਦੀ ਲੋੜ ਪਈ ਸਭ ਤੋਂ ਪਹਿਲਾਂ। ਅਗਰ ਜਦ ਤੱਕ ਤੁਸੀਂ ਪੁੱਤਰਾਂ ਦੀ ਤਰਬੀਅਤ ਨਹੀਂ ਨਾ ਕਰੋਗੇ, ਤੇ ਤੁਸੀਂ ਧੀਆਂ ਨੂੰ ਜਿੰਨੀ ਮਰਜ਼ੀ ਤਰਬੀਅਤ ਕਰ ਲਓ, ਜਿੰਨਾ ਮਰਜ਼ੀ ਠੋਕ ਵਜਾ ਲਵੋ, ਇਹ ਸਮਾਜ ਸੁਧਰਨ ਵਾਲਾ ਨਹੀਂ। ਔਰਤਾਂ ਨੂੰ ਤੇ ਘੜਨਾ ਬੜਾ ਆਸਾਨ ਹੈ, ਘੜਿਆ ਜਾਏ ਤੇ ਮਰਦਾਂ ਨੂੰ ਘੜਿਆ ਜਾਵੇ ਕਿ ਉਹਨੇ ਘਰ ਦੇ ਨਾਲ ਕਿਸ ਤਰ੍ਹਾਂ ਆਪਣੇ ਆਪ ਨੂੰ, ਬੱਚਿਆਂ, ਉਹ ਆਪ ਚਾਵਲ ਖਾ ਰਿਹਾ, ਔਰ ਮਤਲਬ ਇਹ ਕੀ ਇਹ ਸਾਡਾ ਦਿੱਤਾ ਹੋਇਆ ਹੀ ਹੈ ਨਾ, ਮਾਵਾਂ ਸਿਖਾਉਂਦੀਆਂ ਨੇ, ਮੇਰਾ ਖਿਆਲ ਹੈ
ਮਾਵਾਂ ਦਾ ਬੜਾ ਅਸਰ ਹੁੰਦਾ ਹੈ ਪੁੱਤਰਾਂ ਦੀ ਤਰਬੀਅਤ ਦੇ ਵਿੱਚ। ਅਗਰ ਮਾਵਾਂ ਕਰ ਲੈਂਦੀਆਂ ਨੇ ਨਾ, ਮਤਲਬ ਮੈਂ ਆਪਣੇ ਘਰ 'ਚ ਵੇਖਾਂ ਤੇ ਮੇਰੇ ਘਰ ਦੇ ਵਿੱਚ ਧੀ ਜ਼ਿਆਦਾ ਪਾਵਰਫੁਲ ਹੈ ਮੇਰੇ ਮੁੰਡੇ ਨਾਲੋਂ। ਉਹਦੀ ਵਜ੍ਹਾ ਹੈ ਕਿ ਅਸੀਂ ਉਹਨੂੰ ਕੁੜੀ ਬਣ ਕੇ ਉਸ ਤਰ੍ਹਾਂ ਦੀ ਤਰਬੀਅਤ ਨਹੀਂ ਦਿੱਤੀ, ਅਸੀਂ ਉਹਨਾਂ ਨੂੰ ਇਕੁਅਲ ਦਿੱਤਾ ਹੈ ਕਿ ਜਿੰਨਾ ਰਾਈਟ ਉਹਦਾ ਤੇ ਉਹਨਾਂ ਰਾਈਟ ਤੇਰਾ। ਤੇ ਇਹ ਬੜਾ ਲੋੜ ਹੈ ਇਸ ਚੀਜ਼ ਦੀ। ਔਰ ਬਹੁਤ ਸੋਹਣੀ ਕਹਾਣੀ ਉਹਨਾਂ ਨੇ, ਬੜਾ ਜਿਉਂਦਾ ਜਾਗਦਾ ਮੈਨੂੰ ਰੂਪ ਲੱਗਾ ਕਿ ਬਿਲਕੁਲ ਮੇਰੇ ਸਾਹਮਣੇ ਹੈਗੇ ਨੇ ਇਸ ਤਰ੍ਹਾਂ ਦੇ। ਮੇਰੀ ਪ੍ਰੋਫੈਸਰ ਸੀ ਇਸ ਤਰ੍ਹਾਂ ਦੀ, ਉਹ ਮੈਨੂੰ ਯਾਦ ਆਈ ਬੜੀ। ਇੱਕ ਵਾਰੀ ਅਸੀਂ ਉਹਦੇ ਘਰ ਗਏ ਤੇ ਉਹਦੀ ਹਾਲਤ ਵੇਖ ਕੇ ਤੇ ਰੋਣਾ ਹੀ ਆ ਗਿਆ। ਤੇ ਇਹ ਸਟੋਰੀ ਨੇ ਮੈਨੂੰ ਮੇਰਾ ਪ੍ਰੋਫੈਸਰ ਯਾਦ ਕਰਾ ਦਿੱਤੀ। ਔਰ ਬਹੁਤ ਸੋਹਣੇ ਤਰੀਕੇ ਨਾਲ ਬਿਆਨ ਕੀਤੀ ਗਈ ਹੈ। ਔਰ ਬਹੁਤ ਹੀ ਧੰਨਵਾਦ ਤੁਹਾਡਾ, ਬਹੁਤ ਸ਼ੁਕਰਾਨਾ। ਬਹੁਤ ਸ਼ੁਕਰੀਆ ਸ਼ਮਸ਼ਾ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਹਾਂਜੀ ਕੋਈ ਹੋਰ? ਹਾਂਜੀ ਲਿਲੀ ਜੀ ਪਲੀਜ਼। ਹਾਂਜੀ ਜੀ ਸਰਵਤ ਜੀ ਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ, ਕਿਉਂਕਿ ਇੰਨੀ ਲਾਈਫ ਲਾਈਕ, ਇੰਨੀ ਜੀਵੰਤ ਮਤਲਬ ਉਹਨਾਂ ਦਾ ਪੋਰਟਰੇਲ ਸੀਗਾ ਕਿ ਸਾਡੇ ਮਾਸ਼ਰੇ ਵਿੱਚ, ਸਾਡੇ ਇੰਡੀਅਨ ਸਬ ਕੰਟੀਨੈਂਟ ਵਿੱਚ ਜਿਹੜੇ ਵੀ ਦੇਸ਼ ਹੈ ਇੱਥੋਂ ਦੀ ਬੜੀ ਜੀਵੰਤ ਇੱਕਦਮ ਲਾਈਫ ਲਾਈਕ ਉਹਨਾਂ ਨੇ ਪੋਰਟਰੇਲ ਦਿੱਤੀ ਹੈ ਕਿ ਇਸ ਤਰ੍ਹਾਂ ਜਿਹੜੀ ਔਰਤ ਹੈ ਉਹ ਪੇਸ਼ੈਂਸ ਤੇ ਸ਼ਕਤੀ ਦੋਨਾਂ ਦੀ ਇੱਕ ਜੁਆਇੰਟ ਜਿਹਨੂੰ ਕਹਿੰਦੇ ਨਾ, ਉਹਦੇ ਵਿੱਚ ਦੋਨੋਂ ਚੀਜ਼ਾਂ ਹੁੰਦੀਆਂ। ਐਸੀ ਕਰਕੇ ਅਨੇਕਾਂ ਘਰ ਜਿਹੜੇ ਗੁਰਬਤ ਦੇ ਵਿੱਚ ਵੀ ਮਰੇ ਹੋਏ ਆ, ਉਹਨਾਂ ਦੇ ਵਿੱਚ ਜਿਹੜੀ ਔਰਤ ਦੀ ਪਾਵਰ ਹੈ ਨਾ, ਸ਼ਕਤੀ ਔਰ ਪੇਸ਼ੈਂਸ ਦੋਨੋਂ ਦੀ, ਉਹ ਘਰ ਚਲਾਉਂਦੀ ਚਲਦੀ ਹੈ। ਉਹ ਬੱਚਿਆਂ ਉੱਤੇ ਫੋਕਸ ਕਰਦੀ ਰਹਿੰਦੀ ਹੈ, ਆਪਣਾ ਆਪ ਮਾਰ ਕੇ ਵੀ। ਤਾਂ ਹੀ ਕਹਿੰਦੇ ਹੈ ਕਿ ਘਰ ਦੀ ਔਰਤ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ ਤੇ ਘਰ ਸੰਵਰਦਾ ਹੈ। ਤੇ ਇਹਨਾਂ ਨੇ ਦੱਸਿਆ ਹੈ ਕਿ ਡਿਸਪਾਈਟ ਦ ਫੈਕਟ ਕਿ ਉਹ ਬੱਚੀ ਕੋਲ ਚੱਪਲ ਨਹੀਂ ਹੈ, ਉਹਦੇ ਧਿਆਨ 'ਚ ਉਹ ਵੀ ਹੈ, ਬੱਚੇ ਦਾ ਵੀ। ਭੁੱਖਾ ਇੱਕ ਬੱਚਾ, ਉਹਦੇ ਵਾਸਤੇ ਵੀ ਖਾਣਾ ਬਣਾਉਣਾ ਹੈ, ਉਹਦਾ ਵੀ ਖਿਆਲ ਹੈ। ਬਜ਼ੁਰਗ ਮਾਂ ਕੋਲ ਵੀ ਬਹਿਣਾ ਥੋੜੀ ਦੇਰ। ਬੜਾ ਹੀ ਲਾਈਫ ਲਾਈਕ ਤੇ ਬੜਾ ਹੀ ਵਿਵਿਡ ਪੋਰਟਰੇਲ ਸੀਗਾ। ਔਰ ਉਹਦੇ ਜਿਹੜੇ ਥਾਟਸ ਹੈ, ਉਹ ਜੋ ਚੀਜ਼ ਸੋਚਦੀ ਹੈ, ਇੰਝ ਲੱਗਦਾ ਕਿ ਸਾਡੇ ਵਿੱਚੋਂ ਕੋਈ ਵੀ ਔਰਤ ਏਦਾਂ ਸੋਚਦੀ ਹੈ। ਤੇ ਬਹੁਤ ਹੀ ਖੂਬਸੂਰਤ ਕਹਾਣੀ ਹੈ, ਬਹੁਤ ਮੇਰੀ ਮੁਬਾਰਕਬਾਦ ਹੈ। ਤੇ ਇਹਨੂੰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਮਾਸ਼ਰੇ ਦੀਆਂ, ਸਾਡੇ ਕਿੱਤੇ ਦੀਆਂ ਔਰਤਾਂ ਏਦਾਂ ਦੀਆਂ ਹੀ ਹੈ। ਵੀ ਨੀਡ ਟੂ ਡੂ ਸਮਥਿੰਗ ਟੂ ਮੇਕ ਅਸ, ਕਿ ਸਾਨੂੰ ਪਤਾ ਚੱਲੇ ਕਿ ਅਸੀਂ ਇਹ ਬਰਦਾਸ਼ਤ ਕਰੀ ਜਾ ਰਹੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਬਰਦਾਸ਼ਤ ਵਿੱਚ ਹੀ ਸਾਡੀ ਤਾਕਤ ਹੈ, ਇਹਦੇ 'ਚ ਸਾਡੀ ਵੀਕਨੈਸ ਨਹੀਂ ਹੈ। ਜੇ ਇਹਨੇ ਘਰ ਤੋੜਨਾ ਹੁੰਦਾ ਤੇ ਮਿੰਟ ਲੱਗਦਾ ਹੈ, ਬਟ ਉਹਦੇ ਵਿੱਚ ਕਿੰਨੀਆਂ ਪ੍ਰੋਬਲਮਸ ਹੈ, ਬੱਚਿਆਂ ਦੀਆਂ ਪ੍ਰੋਬਲਮਸ। ਉਹਨੇ ਕਿਹਾ ਵੱਡੇ ਹੋ ਕੇ ਫਿਰ ਇਹ ਠੀਕ ਹੋ ਜਾਏਗਾ। ਸੋ ਉਹ ਸਲਾਮ ਦੇਣਾ ਉਸ ਔਰਤ ਨੂੰ ਜਿਹੜੀ ਕਿ ਬਰਦਾਸ਼ਤ ਕਰਦੀ ਹੈ, ਸਲਾਮ ਦੇਣਾ ਉਸ ਔਰਤ ਨੂੰ ਜਿਹੜੀ ਕਿ ਇੰਨੀ ਪਾਵਰਫੁਲ ਹੈ ਕਿ ਉਹ ਇਹਨਾਂ ਸਾਰੀਆਂ ਔਖੜਾਂ ਦੇ ਬਾਵਜੂਦ she rises above. That's my thing. ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਤੁਹਾਡੇ ਵਿਊ ਪੁਆਇੰਟ ਦਾ। ਹਾਂਜੀ ਕੌਣ ਹੋਰ ਦੋਸਤ ਗੱਲ ਕਰਨਗੇ? ਹਾਂਜੀ ਵੀਰਵਾ ਜੀ। ਹਾਂ ਚਲੋ ਕਰੋ ਜੀ, ਤੁਸੀਂ ਕਰੋ। ਹਾਂਜੀ ਤੁਸੀਂ ਕਰੋ ਅਨੁਪਮ ਜੀ। ਹਾਂਜੀ ਤੁਸੀਂ ਕੁਝ ਕਹਿ ਰਹੇ ਸੀ। ਬਹੁਤ ਹੀ ਅੱਛੀ ਸਟੋਰੀ, ਵੈਰੀ ਰੀਅਲਿਸਟਿਕ ਤੇ ਪੋਰਟਰੇਟ ਜਿਹੜੇ ਵੂਮਨ ਦਾ ਹੈਗਾ ਬਹੁਤ ਅੱਛੀ ਤਰੀਕੇ ਨਾਲ ਤੇ ਅੰਦਾਜ਼ੇ ਬਿਆਨ ਵੀ ਬਹੁਤ ਵਧੀਆ ਲੱਗਿਆ। ਇਹ ਟ੍ਰੈਜਡੀ ਸਾਡੇ ਸਬ ਕੰਟੀਨੈਂਟ ਦੀ ਹੈਗੀ ਹੈ। ਅਸੀਂ ਗੱਲਾਂ ਕਰਦੇ ਹਾਂ ਬਟ ਰੀਅਲ ਇਨ ਆਰ ਓਨ ਲਾਈਫ ਅਸੀਂ ਕਿੰਨਾ ਐਫਰਟ ਕਰ ਰਹੇ ਹਾਂ ਕਿ ਇੱਕ ਬੇਟੇ ਨੂੰ ਤੇ ਇੱਕ ਬੇਟੀ ਨੂੰ ਸੇਮ ਓਪਰਚੁਨਿਟੀ ਦਈਏ। ਬਾਕੀ ਸ਼ਮਸਾ ਜੀ ਨੇ ਬਹੁਤ ਅੱਛੀ ਜਿਹੜੇ ਮਾਂ ਦਾ ਰੁਤਬਾ ਦੱਸਿਆ ਸੀਗਾ। ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਲਾਈਨਾਂ ਯਾਦ ਆਉਂਦੀਆਂ ਹਨ, ਮਾਂ ਵਰਗਾ ਕੰਛਾਵਾ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ। ਬਹੁਤ ਵਧੀਆ ਸਟੋਰੀ ਲੱਗੀ, ਬਹੁਤ ਮੁਬਾਰਕਬਾਦ। ਮੈਨੂੰ ਆਸ ਹੈ ਕਿ ਅਸੀਂ ਸਾਰੇ ਆਪਣੇ ਆਪ ਨਾਲ ਇੱਕ ਪ੍ਰੋਮਿਸ ਕਰਾਂਗੇ ਕਿ ਅਸੀਂ ਸਟੋਰੀ ਸੁਣ ਕੇ ਐਨਾਲਾਈਜ਼ ਕਰਕੇ ਕੁਝ ਲੈ ਕੇ ਜਾਈਏ ਤੇ ਆਪਣੇ ਫੈਮਿਲੀ ਵਿੱਚ, ਆਪਣੇ ਰਿਲੇਟਿਵਸ, ਫਰੈਂਡਸ ਵਿੱਚ ਇਹ ਮੈਸੇਜ ਦਈਏ ਕਿ ਅਸੀਂ ਕੁਝ ਵੱਖਰਾ ਕਰਨਾ ਹੈ ਤਾਂ ਕਿ ਅਸੀਂ ਜਦੋਂ ਜਾਈਏ ਸਾਡੀ ਨੈਕਸਟ ਜਨਰੇਸ਼ਨ ਇਸ ਪ੍ਰੋਬਲਮ ਨਾ ਫੇਸ ਕਰੇ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਹਾਂਜੀ ਜ਼ੁਬੈਰ ਸਾਹਿਬ ਜੀ। ਹਾਂਜੀ ਜੀ ਆਓ ਜੀ। ਮੇਰੀ ਥੋੜੀ ਜਿਹੀ ਮੈਂ ਜਿਹੜੀ ਗੱਲਬਾਤ ਹੋਈ ਹੈ ਜੀ ਸਾਰੀ ਉਹਨਾਂ ਨਾਲ ਥੋੜਾ ਜਿਹਾ ਡਿਫਰ ਕਰਾਂਗਾ ਮੈਂ। ਇੱਕ ਜਿਹੜੇ ਹੋਮਰ ਨੇ ਇੱਕ ਐਪਿਕ ਸਟੋਰੀ ਲਿਖੀ ਹੈ, ਓਡੇਸੀ ਉਹਦਾ ਨਾਮ ਹੈ। ਉਹ ਜਿਹੜਾ ਕਿੰਗ ਓਡੇਸੀ ਹੈ ਨਾ, ਉਹ ਬੜੇ ਲੰਬੇ ਸਫ਼ਰ ਤੇ ਜਾਂਦਾ ਹੈ। ਪਿੱਛੇ ਉਹਦੀ ਬੀਵੀ ਹੁੰਦੀ, ਉਹਦਾ ਨਾਮ ਹੁੰਦਾ ਪੈਨੀਲੋਪੀ।
ਇੱਕ ਬਹੁਤ ਵੱਡਾ ਕਰੈਕਟਰ ਹੈ ਫੈਮਿਨਿਸਟ ਮੂਵਮੈਂਟ 'ਚ। ਉਹ ਕਿੰਗ ਓਡੇਸੀ ਕਈ ਸਾਲ ਵਾਪਸ ਨਹੀਂ ਆਉਂਦਾ ਤੇ ਉਹਨੂੰ ਪ੍ਰਪੋਜ਼ਲ ਆਉਣੀਆਂ ਸ਼ੁਰੂ ਹੋ ਜਾਂਦੀਆਂ, ਸ਼ੀ ਇਜ਼ ਵੈਰੀ ਬਿਊਟੀਫੁਲ। ਉਹ ਤਾਂ ਇਹ ਕਰਦੀ ਹੈ ਕਿ ਉਹ ਨਾ ਇੱਕ ਚਾਦਰ ਬਣਾਉਣੀ ਸ਼ੁਰੂ ਕਰਦੀ ਹੈ, ਸਾਰਾ ਦਿਨ ਇੱਕ ਚਾਦਰ ਬਣਾਉਂਦੀ ਹੈ, ਕਹਿੰਦੀ ਜਦੋਂ ਇਹ ਚਾਦਰ ਪੂਰੀ ਹੋ ਜਾਏਗੀ ਉਦੋਂ ਮੈਂ ਵਿਆਹ ਕਰ ਲਾਂਗੀ। ਰਾਤ ਨੂੰ ਉਹ ਚਾਦਰ ਉਧੇੜ ਦਿੰਦੀ ਹੈ। ਲੋਕੀ ਆਉਂਦੇ ਨੇ ਤੇ ਦੇਖਦੇ ਨੇ, ਉਹ ਕਹਿੰਦੀ ਅਜੇ ਚਾਦਰ ਤੇ ਮੁਕੰਮਲ ਹੀ ਨਹੀਂ ਹੋਈ। ਇਸ ਤਰ੍ਹਾਂ ਕਈ ਸਾਲ ਲੰਘ ਜਾਂਦੇ ਨੇ ਤੇ ਉਹ ਆਪਣੇ ਆਪ ਨੂੰ ਬਚਾਉਂਦੀ ਹੈ। ਕਹਿਣ ਦਾ ਮੇਰਾ ਮਤਲਬ ਹੈ ਕਿ ਇੱਕ ਸਵਾਣੀ ਜਿਹੜੀ ਹੈ, ਇੱਕ ਜ਼ਨਾਨੀ ਜਿਹੜੀ ਹੈ, ਉਹ ਚਾਦਰ ਬੁਣ ਕੇ ਆਪਣਾ ਸੈਲਫ ਡਿਫੈਂਸ ਕਰਦੀ ਹੈ। ਇੱਕ ਕਹਾਣੀ ਜਿਹੜੀ ਹੈ ਉਹ ਸਾਡੀ ਮਹਾਭਾਰਤ 'ਚ ਹੈ ਕਿ ਜਦੋਂ ਦ੍ਰੋਪਦੀ ਹਾਰ ਜਾਂਦੀ ਹੈ ਜੂਏ ਦੇ ਵਿੱਚ ਕੌਰਵਾਂ ਕੋਲੋਂ ਔਰ ਪਾਂਡਵਾਂ ਕੋਲ ਆਉਂਦੀ ਹੈ ਤੇ ਉਹ ਸਾੜੀ ਦਾ ਪੱਲੂ ਖਿੱਚਦਾ ਹੈ, ਉਹ ਖਿੱਚੀ ਜਾਂਦਾ, ਉਹਦਾ ਪੱਲੂ ਖਿੱਚੀ ਜਾਂਦਾ, ਉਹ ਆਈ ਜਾਂਦਾ, ਉਹ ਸਾੜੀ ਖਤਮ ਨਹੀਂ ਹੁੰਦੀ। ਉਹ ਸਾੜੀ ਰਾਹੀਂ ਇੱਕ ਉਹਦਾ ਡਿਫੈਂਸ ਮੈਕੈਨਿਜ਼ਮ ਕੀਤਾ ਗਿਆ। ਇਸ ਕਹਾਣੀ ਦੇ ਐਂਡ ਦੇ ਉੱਤੇ ਜਾ ਕੇ ਇੱਕ ਛੋਟਾ ਜਿਹਾ ਉਹਨਾਂ ਨੇ ਇੱਕ ਪੋਇਟਿਕ ਪੀਸ ਦਿੱਤਾ ਹੈ, ਜਿਹਦੇ ਵਿੱਚ ਉਹ ਕਹਿੰਦੇ ਭੰਡੀ ਕਾਦੀ ਭਾਂਡਣਾ ਹੁੰਦਾ ਕਿ ਤੂੰ ਕਿਸ ਚੀਜ਼ ਦਾ ਸ਼ੋਰ ਪਾ ਰਿਹਾ, ਇਸ ਚੀਜ਼ ਦਾ ਤੂੰ ਰੌਲਾ ਪਾ ਰਿਹਾ। ਇਹ ਪੂਰੀ ਜਿਹੜੀ ਕਹਾਣੀ ਹੈ ਉਹਦੇ ਵਿੱਚ ਜਿਹੜਾ ਮਰਦ ਹੈਗਾ ਜਾਂ ਜਿਹੜਾ ਉਹਦਾ ਸਾਰਾ ਐਟੀਟਿਊਡ ਹੈ, ਉਹਦੀ ਕੈਲਸਨੈਸ ਹੈ, ਇੰਟਰਸਟ ਹੈ, ਜ਼ੁਲਮ ਹੈ, ਧਰੋਹ ਹੈ, ਉਹ ਜਿਹੜੀਆਂ 4 5 6 ਲਾਈਨਾਂ ਹੈਗੀਆਂ ਉਹਦੇ ਵਿੱਚ ਉਹਨੂੰ ਡੈਮੇਜ ਕਰ ਦਿੰਦੀ ਹੈ, ਉਹਨੂੰ ਭੰਡ ਦਿੰਦੀ ਹੈ। ਕਹਿੰਦੀ ਇਹ ਉਹਦੀ ਬਗਾਵਤ ਹੈਗੀ ਹੈ। ਜਿਵੇਂ ਪੈਨੀਲੋਪੀ ਦੀ ਚਾਦਰ ਦੀ ਬਗਾਵਤ ਸੀ, ਔਰਤ ਜਿਹੜੀ ਹੈ ਉਹ ਤਲਵਾਰ ਫੜ ਕੇ ਨਹੀਂ ਕਰੇਗੀ ਬਗਾਵਤ, ਉਹ ਕਰਦੀ ਹੈ ਆਪਣਾ ਕੋਈ ਫੁੱਲ ਮਾਰ ਕੇ, ਕੋਈ ਦੁਪੱਟਾ ਲੈ ਕੇ, ਕੋਈ ਚਾਦਰ ਲੈ ਕੇ, ਆਰਟਿਸਟਿਕਲੀ, ਐਸਥੈਟਿਕਲੀ। ਫੈਮਿਨਿਸਟ ਮੂਵਮੈਂਟ 'ਚ ਦੇਖੋ ਉਹਨਾਂ ਨੇ ਮਰਦਾਂ ਨੂੰ ਕੁੱਟਿਆ ਨਹੀਂ ਹੈ, ਉਹ ਕਿਤਾਬਾਂ ਲਿਖੀਆਂ ਨੇ, ਉਹਨਾਂ ਨੇ ਗੱਲ ਕੀਤੀ ਹੈ ਕਿ ਮਰਦ ਕਿਵੇਂ ਜਿਹੜਾ ਉਹਦੀ ਜਿਹੜੀ ਡੋਮੀਨੇਸ਼ਨ ਹੈ ਕਿਵੇਂ ਹੈ, ਉਹ ਕਿਵੇਂ ਜਿਹੜਾ ਉਹ ਸਾਰਾ ਜ਼ੁਲਮ ਕਰਦਾ ਹੈ, ਕਿਵੇਂ ਅਸੀਂ ਬਰਾਬਰ ਆ। ਰੈਸ਼ਨਲ ਗੱਲ ਕੀਤੀ ਹੈ, ਆਰਗੂਮੈਂਟਸ ਦਿੱਤੇ ਨੇ, ਫਲਸਫੇ ਘੜੇ ਨੇ, ਔਰ ਸ਼ੁਰੂ ਤੋਂ ਲੈ ਕੇ ਉਹਨਾਂ ਨੇ ਇਹ ਵੀ ਕਹਿ ਕੇ ਗਾਡ ਜਿਹੜਾ ਉਹ ਹੀ ਕਿਉਂ ਹੈ, ਉਹ ਸ਼ੀ ਕਿਉਂ ਨਹੀਂ ਹੋ ਸਕਦਾ। ਲੈਂਗੁਏਜ ਦੇ ਸਵਾਲ ਚੁੱਕੇ ਨੇ ਕਿ ਇਹ ਲੈਂਗੁਏਜ ਜਿਹੜੀ ਹੈ ਮੇਲ ਡੋਮੀਨੇਟਿਡ ਹੈ। ਇਹ ਜਿਹੜਾ ਪਹਿਲੇ ਹੁੰਦਾ ਸੀ ਚੇਅਰਮੈਨ, ਉਹਨੇ ਕਿਹਾ ਚੇਅਰਪਰਸਨ ਕਿਉਂ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਜਿਹੜੀ ਸਾਰੀ ਇੱਕ ਤੁਸੀਂ ਦੇਖੋ ਉਹਦੀ ਔਰਤ ਦੀ ਜਿਹੜੀ ਸਟਰਗਲ ਹੈ ਨਾ, ਉਹ ਲਿਟਰੇਚਰ ਦੇ ਵਿੱਚ ਹੈ, ਪੋਇਟਰੀ ਦੇ ਵਿੱਚ ਹੈ, ਐਸਥੈਟਿਕ ਦੇ ਵਿੱਚ ਹੈ, ਔਰ ਇਸ ਕਹਾਣੀ ਦੇ ਵਿੱਚ ਉਹਨੇ ਉਹ ਕਹਿ ਰਹੀ ਕਿਸ ਚੀਜ਼ ਦੇ ਉੱਤੇ ਭੰਡੀ ਪਾਈ ਹੋਈ ਹੈ ਤੂੰ, ਕਿਸ ਚੀਜ਼ ਤੇ ਤੂੰ ਇੰਨਾ ਫੁੱਲੀ ਜਾ ਰਿਹਾ, ਆਕੜ ਖਾਂ ਬਣਿਆ ਹੈ। ਤੇ ਉਹ ਮੈਂ ਸਮਝਦਾ ਕਿ ਐਂਡ ਦੇ ਵਿੱਚ ਉਹਨੇ ਜਿਹੜੇ 4 5 6 ਲਾਈਨਾਂ ਲਿਖੀਆਂ ਨੇ, ਉਹ ਜਿਹੜੀ ਉਹਦੀ ਰੈਜ਼ਿਸਟੈਂਸ ਹੈ ਜਿਹੜੀ ਸਾਨੂੰ ਨਜ਼ਰ ਨਹੀਂ ਆਈ, ਸਮਝਦਾ ਸ਼ਾਇਦ ਕੋਈ ਸ਼ਾਇਰੀ ਸ਼ੂਰੀ ਕਰ ਰਹੀ ਐਕਚੁਅਲੀ, ਔਰ ਉਹਦਾ ਰਿਫਿਊਜ਼ਲ ਕਰ ਰਹੀ ਹੈ। ਮੈਨੂੰ ਇਹ ਲੱਗਾ ਕਿ ਉਹ ਜਿਹੜੀ ਆਖਰ ਜਿਹੜੀਆਂ 4 5 ਲਾਈਨਾਂ ਦਿੱਤੀਆਂ ਨੇ ਉਸ ਕਹਾਣੀ ਨੂੰ ਖੜਾ ਕਰ ਦਿੰਦੀਆਂ ਨੇ, ਨਹੀਂ ਤੇ ਉਹ ਬਾਕੀ ਤਾਂ ਸਾਰੀ ਇੱਕ ਡਿਪਿਕਸ਼ਨ ਹੈ, ਬੜੀ ਆਲਾ ਹੈ, ਸਾਰਾ ਰੀਅਲਿਜ਼ਮ ਹੈ, ਇਹ ਹੈ ਉਹ ਹੈ, ਲੇਕਿਨ ਔਰਤ ਉਹ ਆਪ ਕਿੱਥੇ ਆਉਂਦੀ ਹੈ, ਉਹ ਕਹਿੰਦੀ ਹੈ ਕੀ ਪੁਆੜਾ ਪਾਇਆ ਹੈ ਤੂੰ, ਕੀ ਰੌਲਾ ਪਾਇਆ ਹੈ, ਗੈਟ ਲੌਸਟ। ठीक, बहुत अच्छे, बहुत अच्छी पोर्टफोलियो जुबैर साहब, थैंक यू सो मच, बहुत बहुत बेहतर। हाँ जी, हाँ जी जगजीत जी तुसी कुछ कह रहे हो? हाँ जी हाँ जी मैं मतलब मैं डिस्कशन ते कविता ते कहानी दोवें सुन रहा सी तां कविता ਇਹ ਜਿਹੜੀ ਮੈਂ ਇਹਨੂੰ ਮੈਂ 2 ਉਹਦੇ ਚ ਭਾਗਾਂ ਚ ਵੰਡਾਂਗਾ। ਆਪਾਂ ਕਿਹਾ ਕਿ ਪਹਿਲਾਂ ਤਾਂ ਦੋਵਾਂ ਕਵਿਤਾ ਵਾਸਤੇ ਵੀ ਤੇ ਕਹਾਣੀ ਵਾਸਤੇ ਆਪਾਂ ਕਿਹਾ ਕਿ ਦੋਵੇਂ ਸੱਚ ਦੇ ਬਹੁਤ ਹੀ ਜ਼ਿਆਦਾ ਨੇੜੇ ਆ। ਐਂ ਲੱਗਦਾ ਹੈ ਕਿ ਇਹ ਸਾਰਾ ਕੁਝ ਉਵੇਂ ਹੋ ਰਿਹਾ ਜਿਵੇਂ ਇਹ ਹੁੰਦਾ। ਇਹਨਾਂ ਦੋਵਾਂ ਚੀਜ਼ਾਂ ਦਾ ਸੱਚ ਦੇ ਬਹੁਤ ਜ਼ਿਆਦਾ ਨੇੜੇ ਹੋਣਾ ਮੈਨੂੰ ਕਿ ਬਹੁਤੀ ਅਚੀਵਮੈਂਟ ਨਹੀਂ ਲੱਗਦੀ। ਰੀਅਲਿਜ਼ਮ ਸਾਡੀ ਕ੍ਰੀਏਟੀਵਿਟੀ ਨੂੰ ਨੁਕਸਾਨ ਕਰਦਾ। ਉਵੇਂ ਦੀ ਉਵੇਂ ਚੀਜ਼ ਕਹਿ ਦੇਣੀ, ਇਨ ਬਿਨ ਉਸ ਤਰ੍ਹਾਂ ਕਹਿ ਦੇਣੀ, ਉਸ ਚੀਜ਼ ਨੇ ਪਹਿਲਾਂ ਤਾਂ ਲੋਕਾਂ ਨੂੰ ਸਾਡੇ ਨਾਲ ਜੋੜਿਆ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਬਹੁਤ ਸਾਦਾ ਤੇ
ਪਰ ਫਿਰ ਉਸ ਤੋਂ ਬਾਅਦ ਦੂਰ ਹੁੰਦੇ ਗਏ। ਕਿਉਂ? ਕਿਉਂਕਿ ਉਹਨੂੰ ਲੱਗਾ ਕਿ ਇਹ ਅਸੀਂ ਸਾਰਾ ਕੁਝ ਦੇਖ ਰਹੇ ਹਾਂ, ਕੁਝ ਨਵਾਂ ਕਰੋ। ਮਤਲਬ ਜਦੋਂ ਸੱਚ ਤੇ ਝੂਠ ਦੇ ਵਿਚਕਾਰ ਇੱਕ ਚੀਜ਼ ਹੁੰਦੀ ਆ ਫਿਕਸ਼ਨ, ਰਾਈਟ? ਉਹ ਝੂਠ ਨਹੀਂ ਹੁੰਦਾ, ਪਰ ਉਹ ਸੱਚ ਦੀ ਇੱਕ ਸਵਾਦਲੀ ਕਿਸਮ ਹੁੰਦਾ। ਫਿਕਸ਼ਨ ਸੱਚ ਦੀ ਇੱਕ ਪ੍ਰੈਜ਼ੈਂਟੇਬਲ ਫਾਰਮ ਹੁੰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਸੱਚ ਨੇ, ਜਿਵੇਂ ਅਸੀਂ ਕਹਿੰਦੇ ਆ ਵੀ ਸੱਚ ਦੇ ਬਹੁਤ ਨੇੜੇ, ਸੱਚ ਦੇ ਉਹਦੇ ਵਿੱਚ ਸੱਚ ਹੋਵੇ, ਜ਼ਰੂਰੀ ਨਹੀਂ ਕਿ ਉਹ ਹਿੰਨ ਬਿੰਨ ਸੱਚ ਦੇ ਨੇੜੇ ਘਟਨਾ ਹੋਵੇ ਜਿਹੜੀ ਹੋਵੇ। ਮਤਲਬ ਉਹਨੂੰ ਡਰਾਮੇਟਾਈਜ਼ ਕਰ ਦੇਣਾ ਜਾਂ ਉਸ ਘਟਨਾ ਨੂੰ ਟਵਿਸਟ ਕਰ ਦੇਣਾ, ਜ਼ਰੂਰੀ ਨਹੀਂ ਜੋ ਵਾਪਰਿਆ ਤੁਹਾਡੇ ਨਾਲ ਉਸ ਤਰ੍ਹਾਂ ਹੀ ਹੋਵੇ। ਜਿਵੇਂ ਜ਼ੁਬੈਰ ਸਾਹਿਬ ਨੇ ਗੱਲ ਕੀਤੀ ਕਿ ਮਤਲਬ ਹੋ ਸਕਦਾ ਇਹ ਡਰਾਮਾਈ ਲੱਗੇ ਕਿ ਉਹ ਬਗਾਵਤ ਕਰਦੀ ਆ, ਇਹ ਸੱਚ ਨਾ ਹੋਵੇ, ਪਰ ਕਰਨ ਦਿਓ। ਜੇ ਤੁਹਾਡੀ ਜਿਹੜੀ ਕੈਰੈਕਟਰ ਆ ਉਹ ਅਸਲ 'ਚ ਜਿੱਥੋਂ ਤੁਸੀਂ ਇੰਸਪਾਇਰ ਹੋਏ ਹੋ, ਉਹ ਬਗਾਵਤ ਨਹੀਂ ਕਰਦੀ, ਫਾਈਨ, ਦੈਟਸ ਆਲ ਰਾਈਟ, ਪਰ ਤੁਸੀਂ ਕਰਵਾਓ। ਸੋ ਇੱਕ ਤਾਂ ਮੇਰਾ ਇਹ ਵੀ ਜ਼ਰੂਰੀ ਨਹੀਂ ਕਿ ਸੱਚ ਦੇ ਨੇੜੇ ਲਿਖਿਆ ਜਾਣਾ ਕੋਈ ਬਹੁਤੀ ਚੰਗੀ ਗੱਲ ਹੁੰਦੀ। ਅਸੀਂ ਤਾਂ ਮੈਸੇਜ ਦੇਣਾ ਨਾ, ਅਸੀਂ ਕੋਈ ਕੇਸ ਸਟੱਡੀ ਥੋੜ੍ਹਾ ਦੇਣੀ ਲੋਕਾਂ ਨੂੰ, ਜਾਂ ਅਸੀਂ ਕੋਈ ਉਹ ਚੀਜ਼ ਥੋੜ੍ਹਾ ਦੇਣੀ ਵੀ ਕਿਸੇ ਉਹਦੇ 'ਚ ਰੱਖ ਕੇ ਵੀ ਆਹ ਚੀਜ਼ ਆ ਏਦਾਂ ਵਾਪਰੀ, ਲਓ ਮੈਂ ਬੜੀ ਇਮਾਨਦਾਰੀ ਨਾਲ ਤੁਹਾਨੂੰ ਇਹ ਦੇ ਰਿਹਾ। ਇਹ ਸਾਡਾ ਕੰਮ ਨਹੀਂ ਹੈ ਲੇਖਕਾਂ ਦਾ। ਮਤਲਬ ਇੱਕ ਮੈਸੇਜ ਕਨਵੇ ਕਰਨ ਲਈ ਤੁਸੀਂ ਕੁਛ ਵੀ ਕਰ ਸਕਦੇ ਹੋ। ਤੁਸੀਂ ਇੱਕ ਨਵੀਂ ਧਰਤੀ ਬਣਾ ਸਕਦੇ ਹੋ, ਤੁਸੀਂ ਇੱਕ ਸਾਇੰਸ ਕੀ ਕੁਛ ਨਹੀਂ ਕਰਦੇ ਲੋਕੀ। ਹੌਰਰ ਫਿਲਮਾਂ ਜਿਹੜੀਆਂ ਬਿਲਕੁਲ ਹੀ ਉਹਨੇ ਇੱਕ ਮੈਸੇਜ ਦੇਣ ਵਾਸਤੇ। ਸੋ ਮਤਲਬ ਇਟ ਮਾਈਟ ਸੀਮ ਹਾਈਪ, ਮੈਂ ਕ੍ਰਿਟੀਕਲ ਨਹੀਂ ਹਾਂ। ਮੈਂ ਇਹ ਆਪਣੇ ਦੋ ਜਿਹੜੇ ਅੱਜ ਪ੍ਰੈਜ਼ੈਂਟਰ ਸੀ ਉਹਨਾਂ ਨੂੰ ਨਹੀਂ ਕਹਿ ਰਿਹਾ, ਮੈਂ ਇਹ ਆਮ ਗੱਲ ਕਰ ਰਿਹਾ ਵੀ ਜਿਵੇਂ ਪ੍ਰੈਜ਼ੈਂਟਰ ਨਾਲੋਂ ਵੱਧ ਮੈਨੂੰ ਜਿਨ੍ਹਾਂ ਲੋਕਾਂ ਨੇ ਰਿਐਕਸ਼ਨ ਦਿੱਤੇ ਆ ਉਹਨਾਂ ਨੂੰ ਮੁਖਾਤਬ ਵੱਧਦਾ ਮੈਂ। ਵੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਵੀ ਜੇ ਸੱਚ ਦੇ ਸਾਰਾ ਕੁਝ ਨੇੜੇ ਆ ਤੇ ਉਹਨੂੰ ਪ੍ਰਮੋਟ ਕਰੀਏ। ਸੱਚ ਦਾ ਹੋਣਾ ਮਤਲਬ ਮੇਰੇ ਜਿਹੜਾ ਹੈਗਾ ਉਹ ਤਾਂ ਮਕਸਦ ਜਿਹੜਾ ਹੈਗਾ ਉਹ ਮੇਰਾ ਮੈਸੇਜ ਆ ਕਿ ਮੈਂ ਮੈਸੇਜ ਕੀ ਦੇਣਾ, ਚਾਹੇ ਉਹਨੂੰ ਮੈਂ ਕਿਸ ਤਰ੍ਹਾਂ ਵੀ ਦੇਣਾ, ਰਾਈਟ? ਚਾਹੇ ਉਹਨੂੰ ਮੈਂ ਉਸੇ ਤਰ੍ਹਾਂ ਦੇਣਾ, ਚਾਹੇ ਮੈਂ ਮੈਂ ਉਹਨੂੰ ਐਂਪਲੀਫਾਈ ਕਰਨਾ ਕਿਸੇ ਤਰੀਕੇ ਨਾਲ। ਕਿਉਂਕਿ ਇੱਕ ਪੋਇਟ ਤੇ ਇੱਕ ਸਟੋਰੀ ਰਾਈਟਰ ਦਾ ਕੰਪੀਟੀਸ਼ਨ ਪਤਾ ਕਿਹਦੇ ਨਾਲ? ਹਾਲੀਵੁੱਡ ਨਾਲ, ਬਾਲੀਵੁੱਡ ਨਾਲ। ਉਹ ਕਿਉਂ ਸਾਡੀ ਕਹਾਣੀ ਕਵਿਤਾ ਸੁਣਨਗੇ ਜੀ ਅਸੀਂ ਥੋੜਾ ਡਰਾਮਾ ਹੀ ਨਹੀਂ ਕਰ ਸਕਦੇ? ਵੈਲੇ ਬੜਾ ਮਾਰਕੀਟ ਦਾ ਵਿਊ ਆ ਮੇਰਾ, ਇੰਪ੍ਰੈਕਟੀਕਲ ਫॉर ਨਾਓ। ਵੈਲ, ਤਾਂ ਮੈਂ ਜਿਹੜੀ ਦੂਜੀ ਗੱਲ ਕਹਿਣੀ ਚਾਹੁੰਦਾ ਉਹ ਹੈ ਕਿ ਜਦੋਂ ਅਸੀਂ ਵਿਆਹ ਦੇ ਇੰਸਟੀਟਿਊਸ਼ਨ ਬਾਰੇ ਗੱਲ ਕਰਦੇ ਹਾਂ, ਮੈਨੂੰ ਲੱਗਦਾ ਵੀ ਇੱਕ ਜਿਹੜਾ ਮਰਦ ਆ ਨਾ, ਉਹਨੂੰ ਵਿਆਹ ਬਾਰੇ ਤਸੱਵਰ ਕਰਨ ਦਾ ਕੋਈ ਹੱਕ ਨਹੀਂ ਹੈ। ਜਿਸ ਤਰ੍ਹਾਂ ਉਹਨੇ ਆਪਣੇ ਜਿਹੜੇ ਨੈਕਸਟ ਜੈਂਡਰ ਨੂੰ ਟਰੀਟ ਕੀਤਾ ਨਾ ਓਵਰ ਦੀ ਸੈਂਚਰੀਜ਼, ਉਹਨੂੰ ਕੋਈ ਹੱਕ ਨਹੀਂ ਹੈ ਕਿ ਉਹਨੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮੈਨੀਪੂਲੇਟ ਕੀਤਾ। ਉਹਨੂੰ ਕਿਸੇ ਕਿਸਮ ਦਾ ਉਹਨੂੰ ਵਿਆਹ ਕਰਨ ਦਾ ਹੱਕ ਨਹੀਂ ਹੈ। ਸਿੰਪਲ। ਮੈਂ ਆਈ ਮਾਈਟ ਸਾਊਂਡ ਐਕਸਟ੍ਰੀਮਿਸਟ, ਪਰ ਮੈਂ ਇਸ ਹੱਦ ਤੱਕ ਜਾਣਾ ਕਿ ਉਹਨੂੰ ਵਿਆਹ ਕਰਨ ਦਾ ਉਹਨੂੰ ਔਰਤ ਹੀ ਡਜ਼ਨਟ ਡਿਜ਼ਰਵ ਟੂ ਬੀ ਦ ਵੂਮਨ। ਜਦੋਂ ਆਪਾਂ ਪਿਛਲੀਆਂ ਸਾਰੀਆਂ ਗੱਲਾਂ ਪੜ੍ਹੀਏ ਜਿਹੜੀਆਂ ਹੋ ਰਹੀਆਂ ਹੁਣ, ਜਿਵੇਂ ਇਹਨਾਂ ਨੇ ਜ਼ੁਬੈਰ ਸਾਹਿਬ ਦੀ ਵਿੱਚ ਗੱਲ ਸੀ, ਉਹ ਸੀ ਕਿ ਉਹ ਚਾਦਰ ਬੁਣਦੀ ਸੀ ਓਡੀਸੀ ਵਿੱਚ ਤੇ ਫਿਰ ਉਧੇੜ ਦਿੰਦੀ ਸੀ। ਰਿਮੈਂਬਰ, ਓਡੀਸੀ ਲਿਖਣ ਵਾਲਾ ਮਰਦ ਸੀ, ਮਹਾਭਾਰਤ ਲਿਖਣ ਵਾਲਾ ਵੀ ਮਰਦ ਸੀ। ਇੱਕ ਔਰਤ ਲਿਖਦੀ ਸ਼ਾਇਦ ਉਹ ਚਾਦਰ ਨਾ ਉਧੇੜਦੀ, ਉਹ ਛੱਡ ਦਿੰਦੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਲਾਸਿਕ ਐਗਜ਼ਾਮਪਲਸ ਨੇ ਜਿਹੜੀਆਂ ਉਹ ਵੈਰੀ ਇਟਸ ਗੁੱਡ ਟੂ ਨੋ them, ਰਾਈਟ? ਪਰ ਮੈਂ ਜਦੋਂ ਵੇਖਦਾ ਮੈਂ ਇਮੋਸ਼ਨਲ ਤੇ ਮੈਂ ਬੜਾ ਉਹ ਹੋ ਜਾਂਦਾ, ਮਤਲਬ ਕਿਉਂਕਿ ਮੈਂ ਪਰਸਨਲੀ ਵੇਖਾਂ ਤਾਂ ਮੈਂ ਬੜੀ ਵੱਡੀ ਡਿਸਐਡਵਾਂਟੇਜ ਦੇ ਆ being an upper caste only child of an Indian family after 2 female children. ਮੇਰੀਆਂ 2 ਵੱਡੀਆਂ ਭੈਣਾਂ ਨੇ, ਮੈਂ ਇਕੱਲਾ ਮੁੰਡਾ ਪੈਦਾ ਹੋਇਆ ਦੋਵਾਂ ਤੋਂ ਬਾਅਦ।
ਜੱਟਾਂ ਦੇ ਘਰੇ ਪੈਦਾ ਹੋਇਆ ਤੇ ਮੈਨੂੰ ਉਹ ਸਾਰੀ ਪੈਂਪਰਿੰਗ ਤੇ ਸਪੋਇਲ ਕੀਤਾ ਗਿਆ ਜਿਹੜਾ ਕੀਤਾ ਜਾਂਦਾ। ਤੇ ਉਸ ਤੋਂ ਬਾਅਦ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਜਦੋਂ ਬਈ ਕਿ ਨਹੀਂ ਬਈ ਉਹ ਸੋਫੇ ਤੇ ਬੈਠੇ ਨੂੰ ਸਾਰਾ ਕੁਝ ਨਹੀਂ ਮਿਲਦਾ ਹੁੰਦਾ, ਉਹ ਨਾ ਹੀ ਤੇਰਾ ਹੱਕ ਆ। ਸੋ ਦੈਟਸ ਹਾਊ ਮਤਲਬ I have a connect with the patriarchy in a very negative way. So thank you. ਬਹੁਤ ਸ਼ੁਕਰੀਆ ਜੀ। ਵੀ ਰੀਅਲੀ ਅਪਰੀਸ਼ੀਏਟ ਤੁਹਾਡਾ ਨਜ਼ਰੀਆ, ਬਹੁਤ ਅੱਛਾ ਹੈ, ਸੋਚਣ ਨੂੰ ਮਜਬੂਰ ਕਰਦਾ ਸਾਰਿਆਂ ਨੂੰ ਐਂਡ ਬੜਾ ਅੱਛਾ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਹਾਂਜੀ, ਕੋਈ ਹੋਰ ਬੋਲਣਗੇ ਜੀ? ਹਾਂਜੀ, ਜੇ ਫਿਰ ਸਾਰਿਆਂ ਨੇ ਗੱਲ ਕਰ ਲਈ ਤੇ ਮੈਂ ਅਗੇਨ 2 ਮਿੰਟ ਤੁਹਾਡੇ ਲੈਣਾ ਚਾਹੁੰਦੀ ਹਾਂ। ਔਰ ਉਹਦੇ 'ਚ ਇਹ ਹੈ ਕਿ ਵੀ ਜਿਸ ਤਰ੍ਹਾਂ there are 3 women who have been depicted. ਇੱਕ ਉਸ ਲੇਡੀ ਦੀ ਮਾਂ ਤੇ ਇੱਕ ਉਹ ਖੁਦ ਐਂਡ ਇੱਕ ਉਹਦੀ ਛੋਟੀ ਬੱਚੀ। ਔਰ ਇਹਨਾਂ ਤਿੰਨਾਂ ਦੇ ਜਿਹੜੇ ਨੇ ਮਨੋਬ੍ਰਿਤੀ ਹੈ ਉਹ ਟੋਟਲੀ ਡਿਫਰੈਂਟ ਹੈ, ਕਿਉਂਕਿ ਜਿਹੜੀ ਵੱਡੀ ਮਾਂ ਹੈਗੀ ਉਹਨੇ ਸਾਰੀ ਦੁਨੀਆ ਆਲਰੇਡੀ ਦੇਖ ਲਈ ਹੈ, ਸ਼ੀ ਹੈਜ਼ ਨਥਿੰਗ ਟੂ ਲੂਜ਼। ਤੇ ਜਿਹੜੀ ਉਹਨੇ ਗੱਲ ਕੀਤੀ ਕਿ ਤੂੰ ਇਹਨੂੰ ਛੱਡ ਕਿਉਂ ਨਹੀਂ ਦਿੰਦੀ, ਉਹ ਸਭ ਤੋਂ ਸਟਰੋਂਗੈਸਟ ਹੈ। ਸ਼ੀ ਇਜ਼ ਅ ਸਟਰੋਂਗ ਵੂਮਨ ਜਿਹੜੀ ਕਿ ਆਲਰੇਡੀ ਮਤਲਬ ਕਿ ਕਾਈਂਡ ਆਫ ਜਿੱਦਾਂ empowered ਹੈਗੀ ਹੈ, ਬਿਕੋਜ਼ ਸ਼ੀ ਹੈਜ਼ ਨਥਿੰਗ ਟੂ ਲੂਜ਼। ਤੇ ਜਿਹੜੀ ਇਹ ਸਾਡੀ ਪ੍ਰੋਟੈਗਨਿਸਟ ਹੈਗੀ ਆ, ਉਹ ਵੀ ਉਸ ਰਸਤੇ ਤੇ ਚੱਲ ਰਹੀ ਹੈ, ਜਿੱਦਾਂ ਕਿ ਜ਼ੁਬੈਰ ਸਾਹਿਬ ਨੇ ਵੀ ਆਖਿਆ ਕਿ ਸਾਰੀ ਗੱਲ ਦਾ ਜਵਾਬ ਜਿਹੜਾ ਹੈਗਾ ਆ ਉਸ ਕਵਿਤਾ 'ਚ ਹੈਗਾ, ਵਿਚ ਇਜ਼ ਟਰੂ। ਬਟ ਇਹ ਇੱਕ ਹੋਰ ਗੱਲ ਵੀ ਹੈਗੀ ਕਿ ਜਿਹੜੀ ਇਹ ਪ੍ਰੋਟੈਗਨਿਸਟ ਹੈਗੀ ਹੈ ਆਪਣੀ ਬੱਚੀ, ਜਿੱਦਾਂ ਤੁਸੀਂ ਦੇਖੋਗੇ ਕਿ ਜਿੱਦਾਂ ਉਹ ਬੱਚੀ ਹੀ ਹੈਗੀ ਆ ਜਿਹੜਾ ਪਾਣੀ ਲੈਣ ਜਾਂਦੀ ਹੈ ਜਾਂ ਜਿਹੜੀ ਉਹ ਗਲਾਸ ਲੈਣ ਜਾਂਦੀ ਹੈ, ਸੋ ਆਪਣੇ ਮੁੰਡੇ ਨੂੰ ਨਹੀਂ ਉਹ ਕਹਿ ਰਹੀ, ਔਰ ਉਮੀਦ ਕਰ ਰਹੀ ਹੈਗੀ ਹੈ ਕਿ ਮੇਰਾ ਮੁੰਡਾ ਜਦ ਵੱਡਾ ਹੋਊਗਾ ਕੰਮ ਕਰੂਗਾ ਤੇ ਸਾਡੇ ਹਾਲਾਤ ਬਦਲਣਗੇ। ਸੋ ਹਾਲੇ ਵੀ ਜਿਹੜੀ ਪ੍ਰੋਟੈਗਨਿਸਟ ਹੈ ਉਹ ਵਿਚਕਾਰ ਟੀਟਰ ਟੋਟਰ ਕਰ ਰਹੀ ਹੈ, ਉਹ ਪ੍ਰੋਗਰੈਸ ਵੱਲ ਜਾ ਰਹੀ ਹੈ, ਬਟ ਸਟਿਲ ਹਾਲੇ ਉਹਦੇ ਪੈਰਾਂ 'ਚ ਬੇੜੀਆਂ ਨੇ। ਤੇ ਜਿਹੜੀ ਛੋਟੀ ਬੱਚੀ ਹੈ ਉਹ ਆਲਰੇਡੀ ਜਦ ਉਹਨੂੰ ਜੁੱਤੀ ਮਾਂ ਨੇ ਨਹੀਂ ਲਿਆ ਕੇ ਦਿੱਤੀ, ਸੋ ਉਹਨੇ ਆਲਰੇਡੀ ਬਰਦਾਸ਼ਤ ਕਰਨਾ ਸਿੱਖ ਲਿਆ, ਉਹ ਆਲਰੇਡੀ ਬਰਦਾਸ਼ਤ ਕਰ ਰਹੀ ਹੈ। ਉਹਨੇ ਫੇਰ ਵੀ ਮਾਂ ਨੂੰ ਪਿਆਰ ਕੀਤਾ ਤੇ ਉਹ ਫੇਰ ਵੀ ਵਿਚਾਰੀ ਭੱਜ ਗਈ, ਉਹਨੇ ਦੁਬਾਰਾ ਕੋਈ ਹੋਰ ਮੰਗ ਨਹੀਂ ਕੀਤੀ। ਸੋ 3 ਇਹਨਾਂ ਫੀਮੇਲ ਕੈਰੈਕਟਰਸ ਦਾ ਇਹਦੇ ਵਿੱਚ ਬੜਾ ਅਲੱਗ-ਅਲੱਗ ਜਿਹਾ ਕੈਰੈਕਟਰ ਹੈਗਾ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਉਹ ਵੀ ਟੱਚ ਕੀਤੀ ਹੈਗੀ ਹੈ, ਇੱਕ ਤੇ ਜਿਹੜੀ ਸਾਡੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਸਾਡੀਆਂ ਦੋਨੋਂ ਕੰਟਰੀਜ਼ ਦੇ, ਉਹਨਾਂ ਨੂੰ ਜਿਹੜੀਆਂ ਨੌਕਰੀਆਂ ਨਹੀਂ ਮਿਲਦੀਆਂ ਐਂਡ ਦੇ ਆਰ ਰਿਡਿਊਸਡ ਟੂ ਦਿਸ ਕਾਈਂਡ ਆਫ ਸਿਚੁਏਸ਼ਨ। ਔਰ ਤੀਜੀ ਗੱਲ ਜਿਹੜੀ ਹੈਗੀ ਹੈ ਉਹ ਹੈਗੀ ਹੈ ਸਾਡੀ ਜਿਹੜੀ ਸਾਡੇ ਐਜੂਕੇਸ਼ਨਿਸਟ ਲੋਕ ਨੇ, ਐਜੂਕੇਟਰਸ ਨੇ, ਉਹਨਾਂ ਦੇ ਨਾਲ ਜਿਹੜਾ ਇਹ ਸਾਰੀ ਦੁਨੀਆ ਦੇ ਵਿੱਚ ਇੱਕ ਕਿਸਮ ਦਾ they are not given their proper respect and the proper monetary compensations। ਇਹ ਸਾਰੀ ਦੁਨੀਆ 'ਚ ਹੀ ਹੋ ਰਿਹਾ। ਇਹੀ ਸਾਡੀ ਮੁੱਢ ਹੁੰਦੇ ਨੇ ਹਰ ਕੰਟਰੀ ਦਾ, ਜਿਹੜੇ ਕਿ ਵੀ ਸਾਡੇ ਐਜੂਕੇਸ਼ਨਿਸਟ ਨੇ, ਪਰ ਉਹਨਾਂ ਨੂੰ ਸਾਰੀ ਉਹਨਾਂ ਨੂੰ they are not being treated as well as they should be। ਇਹ 3 ਗੱਲਾਂ ਨੇ। ਐਂਡ ਹਾਂਜੀ, ਜੇ ਹੋਰ ਕੋਈ ਨਹੀਂ ਗੱਲ ਕਰਨਾ ਹਾਂਜੀ ਜ਼ੁਬੈਰ ਸਾਹਿਬ ਬੋਲੋ ਜੀ। ਮੈਂ ਉਹਦੇ ਕਹਾਣੀ ਬਾਰੇ ਨਹੀਂ ਜਨਰਲੀ ਗੱਲ ਕਰਨਾ ਚਾਹੁੰਦਾ। ਜਿਵੇਂ ਉਹ ਤੁਸੀਂ ਕਿਹਾ ਲਿਲੀ ਜੀ ਨੂੰ ਲੈ ਕੇ ਆਏ ਨੇ ਜ਼ੁਬੈਰ ਜੀ, ਤੇ ਅਨੂਪਮ ਜੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਇੰਟਰੋਡਿਊਸ ਕਰਾਇਆ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਅਨੂਪਮ ਜੀ ਨੂੰ, ਲਿਲੀ ਜੀ ਨੂੰ, ਕਿ ਹੋਰ ਜਿਹੜੇ ਪੋਇਟਿਸਿਸ ਸ਼ਾਇਰਾ ਜਿਹੜੀਆਂ ਨੇ ਉਹ ਸੰਗਤ ਦੇ ਵਿੱਚ ਆਉਣਾ ਚਾਹਣ, ਪੜ੍ਹਨਾ ਚਾਹਣ, ਤੇ ਸਾਨੂੰ ਉਹਨਾਂ ਦੇ ਕੰਟੈਕਟ ਜਿਹੜੇ ਨੇ ਉਹ ਦੇਵੋ, ਖਾਸ ਤੌਰ ਤੇ ਜਿਹੜਾ ਨਾ, ਕਿਉਂਕਿ ਪਰਲਾ ਪੰਜਾਬ ਦੇ ਸਾਡੇ ਇੰਨੇ ਜ਼ਿਆਦਾ ਨਹੀਂ ਨੇ। ਅਸੀਂ ਬਣਾ ਰਹੇ ਹਾਂ, ਬਿਲਟ ਅਪ ਕਰ ਰਹੇ ਹਾਂ, ਕਿਉਂਕਿ ਮੇਰੀ ਜਿਹੜੀ ਸਾਰੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਬੰਦਾ ਇੱਧਰਲੇ ਪੰਜਾਬ ਦਾ ਤੇ ਇੱਕ ਉੱਧਰਲੇ ਪੰਜਾਬ ਦਾ ਹੋਵੇ। ਇਹਨੂੰ ਮੈਂ ਕਾਫੀ ਅਰਸੇ ਤੋਂ ਪ੍ਰੈਕਟਿਸ ਕਰ ਰਿਹਾ, ਪਤਾ ਨਹੀਂ ਕਿਸੇ ਨੇ ਨੋਟ ਕੀਤਾ ਜਾਂ ਨਹੀਂ ਕੀਤਾ, ਲੇਕਿਨ ਇਟ ਇਜ਼ ਗੋਇੰਗ ਔਨ। ਤੇ ਅੱਜ ਵੀ ਦੇਖੋ, ਇੱਕ ਗੁਜਰਾਲੇ ਦੇ ਸਨ ਤੇ ਇੱਕ ਚੰਡੀਗੜ੍ਹ ਦੇ ਸਨ। ਇਸ ਤਰ੍ਹਾਂ ਹਮੇਸ਼ਾ ਹੀ ਹੁੰਦਾ ਹੈ ਕਿ ਡਾਇਸਪੋਰਾ ਚੋਂ ਵੀ ਆਉਂਦੇ ਨੇ। ਤੇ ਅਨੂਪਮ ਜੀ, ਤੁਹਾਨੂੰ ਵੀ ਮੈਂ, ਲਿਲੀ ਜੀ ਵੀ, ਹੋਰ ਜਿਹੜੇ ਸਾਰੇ ਦੋਸਤ ਨੇ ਪਰਲੇ, ਬਲਜੀਤ ਜੀ ਵਗੈਰਾ, ਤੇ ਉਹ ਸਾਨੂੰ ਜਿਹੜੇ ਨੇ ਕੋਈ ਜਿਹੜਾ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ, ਸਾਨੂੰ ਉਹਨਾਂ ਦੇ, ਜਗਜੀਤ ਜੀ ਦੇ ਕੈਨੇਡਾ ਬੈਠੇ ਨੇ, ਉਹ ਬੜੇ ਛੋਟੇ ਜਿਹੇ ਸ਼ਹਿਰ 'ਚ ਹੈਗੇ ਨੇ। ਪਰ ਜਾਣਦੇ ਹੋਣੇ ਕਈ ਲੋਕਾਂ ਨੂੰ। ਇਹੀ ਪੁੱਛਣਾ ਸੀ ਮੈਂ ਜ਼ੁਬੈਰ ਸਾਹਿਬ, ਜਦੋਂ ਤੁਸੀਂ ਫਿਰ ਡਾਇਸਪੋਰਾ ਜੋ ਚੂਜ਼ ਕਰਦੇ ਹੋ, ਫਿਰ ਵੀ ਤੁਸੀਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਖਿਆਲ ਕਰਦੇ ਹੋ?
ਪ੍ਰੋਗਰਾਮ ਤੇ ਸਾਡਾ ਸਾਂਝੇ ਪੰਜਾਬ ਦਾ, ਸਾਂਝੇ ਪੰਜਾਬ ਦਾ। ਗੱਲ ਸਾਰੀ ਇਹ ਹੈ ਕਿ ਜਿੱਥੇ ਵੀ ਕੋਈ ਪੰਜਾਬੀ ਜਿੱਥੇ ਵੀ ਕੋਈ ਪੰਜਾਬੀ ਵਸਦਾ ਹੈ ਉੱਥੇ ਹੀ ਪੰਜਾਬ ਬਣ ਜਾਂਦਾ ਹੈ। ਸੋ ਸਾਡੇ ਉੱਥੇ ਉਹਨੂੰ ਕਹਿੰਦੇ ਨੇ ਤੀਜਾ ਪੰਜਾਬ। ਹਾਂਜੀ, ਸੋ ਆਪਾਂ ਹੁਣ ਬੜੀਆਂ ਅੱਜ ਭਰਵੀਆਂ ਗੱਲਾਂ ਹੋਈਆਂ ਨੇ। ਸਾਡੇ ਦੋਨੋਂ ਉਚੇਚੇ ਮਹਿਮਾਨਾਂ ਨੂੰ ਸਾਨੂੰ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ, ਸਾਡੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਆਪ ਜੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਔਰ ਸਾਨੂੰ ਸੋਹਣੀਆਂ ਸੋਹਣੀਆਂ ਗੱਲਾਂ ਸੁਣਨ ਸਿੱਖਣ ਦਾ ਮੌਕਾ ਮਿਲੇ ਇੱਕ ਦੂਜੇ ਕੋਲੋਂ। ਸੋ ਬਹੁਤ ਮਿਹਰਬਾਨੀ ਜੀ। 2 ਹਫ਼ਤਿਆਂ ਦੇ ਬਾਅਦ ਆਪ ਜੀ ਨਾਲ ਫਿਰ ਮੁਲਾਕਾਤ ਹੋਏਗੀ। ਉਮੀਦ ਹੈ ਤੁਸੀਂ ਸਾਰੇ ਘੁੰਮ ਕੇ ਆਓਗੇ। ਹਾਂਜੀ, ਰਿਕਾਰਡਿੰਗ ਬੰਦ ਕਰਨ ਲੱਗੇ। ਆਸਮ ਸਨਾ ਜੀ ਦੀ ਪੋਇਮ ਹਾਂਜੀ, ਉਹ ਜ਼ਰੂਰ, ਮੈਂ ਤੇ ਆਈ ਐਮ ਵੇਟਿੰਗ ਔਨ ਦੈਟ। ਹਾਂਜੀ।